ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਆ। ਉਸ ਤੋਂ ਪਹਿਲਾਂ ਖਬਰਾਂ ਕਰਾਂਗੇ, ਉਸ ਤੋਂ ਬਾਅਦ ਤੁਸੀਂ ਵੀ ਕਾਲ ਕਰਕੇ ਕੋਈ ਤੁਹਾਡਾ ਸਵਾਲ ਆ ਤੁਸੀਂ ਪੁੱਛ ਸਕੋਗੇ 4082725200। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਲਾਈਵ ਲੈਨਬਰਡ, ਚਰਨਜੀਤ ਪਡਵਾਲ ਚੂਬਾ ਸਿਟੀ, ਮਨਜੀਤ ਸਿੰਘ ਦੇਵਾਨਾ ਫਰਜਨੋ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੁਦਰਤ ਦੀ ਕਰੋਪੀ। ਮੀਂਹ ਤੇ ਗੜਿਆਂ ਦੇ ਝੱਖੜ ਨੇ ਬਹੁਤ ਜ਼ਿਆਦਾ ਨੁਕਸਾਨ ਕਰਤਾ ਕਣਕ ਦਾ। ਦੇਖੋ ਜੀ, ਇਹਨਾਂ ਦਿਨਾਂ ਦੇ ਵਿੱਚ ਵੈਸੇ ਸਾਰੇ ਜਾਣਦੇ ਨੇ, ਜ਼ਿਮੀਂਦਾਰਾਂ ਦੇ ਨਾਲ ਬਹੁਤੇ ਸੰਬੰਧਿਤ ਨੇ। ਹਨੇਰੀ ਆਉਂਦੀ ਹੁੰਦੀ ਆ, ਲਾਲ ਅਸਮਾਨ ਹੋ ਕੇ ਘੱਟੇ ਮਿੱਟੀ ਵਾਲੀ। ਅੱਜ ਕੱਲ੍ਹ ਤਾਂ ਭਰੀਆਂ ਨਹੀਂ ਬੰਨੀਆਂ ਜਾਂਦੀਆਂ, ਪਹਿਲਾਂ ਭਰੀਆਂ ਬੰਨੀਆਂ ਜਾਂਦੀਆਂ, ਭਰੀਆਂ ਉਡਾ ਦਿੰਦੀ ਦੂਜਿਆਂ ਦੇ ਖੱਤਿਆਂ 'ਚ ਜਾ ਕੇ, ਜਿਹੜਾ ਜੀ ਉਹ ਪਛਾਣ ਕੇ ਫਿਰ ਭਰੀਆਂ ਲਿਆਉਣੀਆਂ ਹੁੰਦੀਆਂ ਸੀਗੀਆਂ। ਹੁਣ ਤਾਂ ਕਣਕ ਜਿਹੜੀ ਮਸ਼ੀਨਾਂ ਨਾਲ ਕੱਟੀ ਜਾਂਦੀ ਆ। ਇਹ ਉਹੋ ਜਿਹੀ ਹਨੇਰੀ ਨਹੀਂ ਸੀਗੀ, ਕੁਛ ਅਜੀਬੋ ਗਰੀਬ ਕਿਸਮ ਦੀ ਇਹ ਹਨੇਰੀ ਜਿਹੜੀ ਚੜ੍ਹ ਕੇ ਆਈ। ਜਿਹੜਾ ਵੈਦਰ ਹੈ ਨਾ ਜੀ ਇੱਥੇ, ਉਹਦੀ ਜਿਹੜੀ ਰਿਪੋਰਟ ਦੇਣ ਵਾਲੀਆਂ ਵੱਖ-ਵੱਖ ਏਜੰਸੀਆਂ ਨੇ, ਉਹ ਕਾਫੀ ਐਕੂਰੇਟ ਜਿਹੜੀਆਂ ਉਹ ਇਹ ਦੱਸ ਦਿੰਦੀਆਂ ਨੇ ਕਿ ਕਿਸ ਜਗ੍ਹਾ ਦੇ ਉੱਤੇ ਕਿੰਨਾ ਮੀਂਹ ਜਾਂ ਬੱਦਲ ਵਾਲੀ ਜਿਹੜੀ ਉਹ ਕਿਸ ਸਮੇਂ ਦੇ ਉੱਤੇ ਰਹੂਗੀ। ਪਰ ਇੱਥੇ ਇਹ ਜਿਹੜਾ ਕੱਲ੍ਹ ਵਾਲਾ ਸੀਗਾ ਜੀ, ਇਹ ਕੁਛ ਵੀ ਕਿਸੇ ਜਗ੍ਹਾ ਦੇ ਉੱਤੇ ਇਹਦਾ ਪਤਾ ਨਹੀਂ ਲੱਗੀ। ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਸੀਗਾ ਉਹ ਬੱਦਲ ਆਇਆ, ਔਰ ਬੱਦਲ ਜਿਹੜਾ ਸੀ ਉਹ ਆਉਂਦਿਆਂ ਸਾਰ ਫਿਰ ਹੈਰਾਨੀਜਨਕ ਤਰੀਕੇ ਦੇ ਨਾਲ ਕੁਛ ਘੰਟਿਆਂ ਦੇ ਵਿੱਚ ਐਸਾ ਵਰਿਆ ਪੂਰੇ ਪੰਜਾਬ ਦੇ ਵਿੱਚ। ਇਹਦਾ ਜਿਹੜਾ ਜੀ ਉਹ ਵੇਖਣ ਨੂੰ ਮਿਲਿਆ ਪ੍ਰਕੋਪ ਇੰਨੀ ਤੇਜ਼ ਵੀ, ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਝਈਆਂ ਲੈ ਲੈ ਕੇ ਆਉਂਦਾ, ਉਸ ਤਰੀਕੇ ਦਾ ਸੀ। ਇੰਨਾ ਹਨੇਰ ਕੇ ਇਉਂ ਲੱਗਦਾ ਸੀ ਜਿਵੇਂ ਜਿੰਨੇ ਦਰਖਤ ਵਗੈਰਾ ਨੇ ਉਹਨਾਂ ਨੂੰ ਇਹ ਜੜੋਂ ਪੱਟ ਦੇਊਗਾ। ਤੇਜ਼ ਮੀਂਹ, ਤੇਜ਼ ਝੱਖੜ ਤੇ ਗੜੇਮਾਰੀ ਇਹ ਤਕਰੀਬਨ ਬਹੁਤ ਸਾਰੇ ਥਾਵਾਂ ਦੇ ਉੱਤੇ ਹੋਈ। ਮੀਂਹ ਸਮੁੱਚੇ ਪੰਜਾਬ ਦੇ ਵਿੱਚ ਹੀ ਜਿਹੜਾ ਜੀ ਉਹ ਪਿਆ। ਮੰਡੀਆਂ ਦੇ ਵਿੱਚ ਪਈ ਜਿਹੜੀ ਕਣਕ ਸੀ ਉਹ ਭਿੱਜ ਗਈ, ਜਿਹੜੀ ਬੋਰੀਆਂ 'ਚ ਪਾਈ ਪਈ ਸੀ ਤੁੱਲ ਕੇ ਉਹ ਵੀ ਭਿੱਜ ਗਈ, ਤੇ ਜਿਹੜੀ ਖੜੀ ਕਣਕ ਆ ਜੇ ਉਹਦੇ ਉੱਤੇ ਅਸਰ ਇਹਦਾ ਪਿਆ ਜੀ। ਕਣਕਾਂ ਵਿਛ ਜਾਂਦੀਆਂ ਨੇ, ਵਿਛੀਆਂ ਪਹਿਲਾਂ ਵੀ ਨੇ, ਮੀਂਹ ਪਹਿਲਾਂ ਪਿਆ ਸੀਗਾ, ਪਰ ਉਹਦੇ ਨਾਲ ਨਾੜ ਜਿਹੜਾ ਜੀ ਉਹ ਗਲ ਜਾਂਦਾ, ਪਾਣੀ ਖੜ ਗਿਆ। ਗੜਿਆਂ ਨੇ ਜਿਹੜਾ ਜੀ ਉਹ ਝਾੜ ਘਟਾ ਦੇਣਾ। ਤੇ ਦੂਜਾ ਇਹ ਆ ਕਿ ਜਿਹੜੀਆਂ ਮਸ਼ੀਨਾਂ ਨੇ ਬਹੁਤ ਹੈਵੀ, ਇਹ ਕੰਬਾਈਨ ਹੁੰਦਾ ਵਹੀਕਲ ਜਿਹੜਾ ਜੀ, ਉਹਦਾ ਖੇਤਾਂ 'ਚ ਵੜਨਾ ਔਖਾ ਹੋ ਜਾਣਾ, ਘੱਟੋ ਘੱਟ 2 ਦਿਨ। ਤੇ ਟਰਾਲੀਆਂ ਵਗੈਰਾ ਵੀ ਜਿਹੜੀਆਂ ਉਹ ਵੜ ਨਹੀਂ ਫਿਰ ਸਕਦੀਆਂ। ਸਾਰਾ ਕੰਮ ਜਿਹੜਾ ਜੀ ਉਹ ਖੜ ਗਿਆ। ਕੁਦਰਤ ਹੈ, ਕੁਦਰਤ ਦੇ ਉੱਤੇ ਕੋਈ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇੰਨਾ ਜ਼ਰੂਰ ਹੈ ਜੀ ਕਿ ਪਤਾ ਨਹੀਂ, ਇਹ ਆਪੋ ਆਪਣੀ ਸਮਝ ਵਾਲੀ ਗੱਲ ਹੈ। ਜੇ ਉਹਨੂੰ ਤੁਸੀਂ ਦੇਖਦੇ ਹੋ ਤਾਂ ਉਹ ਲੱਗਦਾ ਹੈ ਕਿ ਕੁਦਰਤ ਨਾਰਾਜ਼ ਹੈ, ਮਨੁੱਖ ਦੇ ਨਾਲ ਨਾਰਾਜ਼ ਹੈ, ਉਹਦੀ ਨਾਰਾਜ਼ਗੀ ਬਹੁਤ ਵੱਡੀ ਹੈ। ਉਹ ਲੱਗਦਾ ਕਿ ਉਹ ਆਪਣਾ ਗੁੱਸਾ ਉਹ ਕੱਢ ਰਹੀ ਹੈ। ਜੇ ਦੇਖਿਆ ਜਾਵੇ ਤਾਂ ਇੰਨੇ ਮੀਂਹ ਤਾਂ ਜਿੰਨੇ ਇਹਨਾਂ ਕਣਕਾਂ ਦੇ ਦੌਰਾਨ ਪਏ ਆ, ਇੱਕ ਅੱਧੀ ਵਾਰੀ ਕਿਤੇ ਭਾਵੇਂ ਹੋਇਆ ਹੋਵੇ, ਵੈਸੇ ਉਹ ਵੀ ਬਹੁਤ ਘੱਟ ਚਾਂਸ ਕੁਛ ਏਰੀਆ ਦੇ ਵਿੱਚ ਕਿ ਕਣਕ ਨੂੰ ਪਾਣੀ ਲਾਉਣਾ ਪਿਆ ਹੋਵੇ। ਬੜੇ ਔਨ ਟਾਈਮ ਮੀਂਹ ਪਏ, ਫਸਲ ਬੜੀ ਤਕੜੀ ਜਿਹੜੀ ਜੋ ਐਤਕੀ ਹੋਈ। ਪਰ ਤਕਰੀਬਨ ਵਧੋਲ ਵਧਾਲ ਕੇ ਉੱਥੇ ਇੱਕ ਜਿਹੜੀ ਜੀ ਫੇਰ ਕੁਦਰਤ ਨੇ ਲੈ ਆਂਦਾ ਕਿਸਾਨ ਨੂੰ। ਅਗਲੇ ਦਿਨਾਂ ਦੇ ਵਿੱਚ ਬੇਸ਼ੱਕ ਮੌਸਮ ਕੁਛ ਕਹੀ ਜਾਵੇ, ਜਿਵੇਂ ਮੈਂ ਕਿਹਾ ਕਿ ਜਿਹੜੇ ਐਕੂਰੇਟ ਦੱਸਣ ਵਾਲੇ ਸੀ ਉਹ ਵੀ ਫੇਲ ਹੋ ਗਏ ਕੱਲ੍ਹ ਜਿਹੜੇ ਜੀ। ਇਹ ਕਿੱਥੋਂ ਇੰਨਾ ਝੱਖੜ ਜਿਹੜਾ ਆਇਆ, 2 ਤੋਂ 2.5 ਘੰਟੇ ਤੱਕ ਮੀਂਹ ਵਰਿਆ। ਐਸਾ ਮੀਂਹ ਵਰਿਆ ਕਿ ਜਿਹੜੇ ਪਰਨਾਲੇ ਨੇ ਉਹ ਪਾਣੀ ਝੱਲਣੋਂ ਹਟ ਗਏ। ਜਿਹੜੇ ਸੀਵਰੇਜ ਦੇ ਵਿੱਚ ਜਾਂਦਾ ਉਹਨਾਂ ਦੇ ਵਿੱਚ ਪਾਣੀ ਜਿਹੜਾ ਉਹ ਨਹੀਂ ਸੀ ਜਾ ਰਿਹਾ ਜੀ। ਇੰਨੀ ਤੇਜ਼ ਮੀਂਹ ਜਿਹੜਾ ਉਹ ਪਿਆ ਜੀ, ਔਰ ਇਹਨੇ ਨੁਕਸਾਨ ਕਣਕ ਦਾ ਸਭ ਤੋਂ ਜ਼ਿਆਦਾ ਜਿਹੜਾ ਉਹ ਕੀਤਾ। ਪਹਿਲਾਂ ਹੀ ਕਿਸਾਨ ਜਿਹੜਾ ਜੀ ਉਹ ਮੁਸ਼ਕਿਲ ਦੇ ਵਿੱਚ ਹੈ। ਅਜਿਹੀ ਮਹਾਂਮਾਰੀ ਦੇ ਵਿੱਚ ਸਰਕਾਰ ਜਿਹੜੀ ਹੈ ਜੀ ਉਹ ਵੀ ਕੀ ਕਰੇ। ਜਿਹੜੀ ਫਿਜ਼ੀਕਲ ਡਿਸਟੈਂਸ ਹੈ ਉਹ ਬਣਾਈ ਰੱਖਣਾ, ਉਹਦੇ ਵਾਸਤੇ ਇੱਕ ਵੱਡੀ ਜ਼ਰੂਰਤ ਹੈ। ਫਸਲ ਚੁੱਕਣਾ ਉਹਦੀ ਮਜਬੂਰੀ ਆ, ਚੁੱਕਣੀ ਪੈਣੀ ਆ। ਚੁੱਕੀ ਕਿਵੇਂ ਜਾਵੇ, ਕਈ ਕੁਝ ਕੀਤਾ ਜਾ ਰਿਹਾ। ਕੂਪਨ ਸਿਸਟਮ ਜਿਹੜੇ ਆ ਜੀ ਉਹ ਡੋਲ ਰਹੇ ਆ ਕਿ ਕਿਹੜੇ ਤਰੀਕੇ ਦੇ ਨਾਲ ਕੋਈ ਕਿਸੇ ਪਾਸੇ ਨੂੰ ਖਿੱਚੀ ਫਿਰਦਾ, ਕੋਈ ਕਿਸੇ ਪਾਸੇ ਨੂੰ। ਇਹ ਕੁਦਰਤ ਜਿਹੜੀ ਆ ਜੀ ਉਹ ਆਪਣੇ ਤੌਰ ਦੇ ਉੱਤੇ ਆਪਣਾ ਜਿਹੜਾ ਸੀਗਾ ਜੀ ਇਹ ਕੁਛ ਘੰਟੇ ਦਾ ਭਾਣਾ ਵਰਤਾ ਕੇ ਗਾਂ ਜਿਹੜਾ ਜੀ ਉਹ ਲੰਘ ਗਈ, ਔਰ ਸਾਰਾ ਕੁਛ ਰੋਕ ਦਿੱਤਾ। ਹਾਲ ਦੀ ਘੜੀ ਚਾਹੇ ਉਹ ਮੰਡੀਆਂ ਵਾਲਾ ਕੰਮ ਹੈ ਤੇ ਚਾਹੇ ਉਹ ਕਟਾਈ ਦਾ ਕੰਮ ਜੀ।
ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ 24 ਘੰਟਿਆਂ ਦੇ ਵਿੱਚ 2 ਹੋਰ ਕੇਸ ਨਵੇਂ ਆਏ, ਤਾਂ ਪਟਿਆਲਾ ਦੇ ਵਿੱਚ ਵੀ ਕਹਿੰਦੇ ਹੋਰ ਕੇਸ ਆਏ। ਬਿਲਕੁਲ ਜੀ, ਐਕਚੁਅਲੀ ਜਿਹੜੇ ਦੋ ਮਰੀਜ਼ ਆਏ, ਥੋੜੀ ਜਿਹੀ ਤਸੱਲੀ ਵਾਲੀ ਗੱਲ ਰਹੀ। ਦਿਨੇ ਇੱਕ ਜਲੰਧਰ ਜਿਹੜਾ ਵੀ ਆਇਆ ਤੇ ਦੂਸਰਾ ਸ਼ਾਮ ਪੈਂਦਿਆਂ ਜਿਹੜਾ ਸੀ ਉਹ ਮੋਹਾਲੀ ਦੇ ਵਿੱਚ ਆਇਆ। ਇਹਨਾਂ ਦੋ ਕੇਸਾਂ ਨੇ ਕੁਝ ਰਾਹਤ ਜਿਹੜੀ ਜੀ ਉਹ ਸੂਬੇ ਨੂੰ ਦਿੱਤੀ। ਰਾਤ ਤੱਕ ਜਿਹੜੀ ਇਹ ਗਿਣਤੀ ਸੀ 246 ਸੀਗੀ ਤੇ ਇਹਦੇ ਵਿੱਚੋਂ ਵੀ ਚੰਗੀ ਖਬਰ ਇਹ ਆ ਜੀ ਕਿ 38 ਮਰੀਜ਼ ਜਿਹੜੇ ਨੇ ਉਹਨਾਂ ਨੇ ਫਤਿਹ ਪਾਈ ਆ ਕਰੋਨਾ ਵਾਇਰਸ ਦੇ ਉੱਤੇ। ਜਿਹੜੇ ਮਰੀਜ਼ ਨੇ ਜੀ ਇਸ ਵੇਲੇ ਜੇਰੇ ਇਲਾਜ ਮੋਹਾਲੀ ਦੇ ਵਿੱਚ ਮਰੀਜ਼ਾਂ ਦਾ ਅੰਕੜਾ ਜਿਹੜਾ ਜੀ ਉਹ 62 ਤੱਕ ਪਹੁੰਚਿਆ, ਪਰ 8 ਮਰੀਜ਼ਾਂ ਨੇ ਇਹ ਤੋਂ ਛੁਟਕਾਰਾ ਜਿਹੜਾ ਜੀ ਉਹ ਪਾਇਆ। ਬਰਨਾਲਾ ਜ਼ਿਲ੍ਹੇ ਦੇ ਵਿੱਚ ਇਸ ਵੇਲੇ ਕੋਈ ਵੀ ਮਰੀਜ਼ ਇਲਾਜ ਅਧੀਨ ਜਿਹੜਾ ਜੀ ਉਹ ਨਹੀਂ ਗਾ। ਅੱਜ ਸਵੇਰ ਤੋਂ ਜਿਹੜੀ ਖਬਰ ਹੈ ਇਹ ਜ਼ਰੂਰ ਆ ਰਹੀ ਹੈ ਕਿ ਪਟਿਆਲਾ ਦਾ ਜਿਹੜਾ ਜੀ ਕਸਬਾ ਹੈ ਕਿ ਰਾਜਪੁਰਾ ਨਾਲ ਲੱਗਵਾ, ਉੱਥੋਂ ਕੁਝ ਮਰੀਜ਼ਾਂ ਦੇ ਪੋਜ਼ਿਟਿਵ ਜਿਹੜਾ ਉਹ ਹੋਣ ਦੀ ਖਬਰ ਆ ਰਹੀ ਹੈ, ਪਰ ਇਹ ਪੁਸ਼ਟੀ ਅਜੇ ਸਿਹਤ ਵਿਭਾਗ ਦੇ ਵੱਲੋਂ ਨਹੀਂ ਜਿਹੜੀ ਜੀ ਉਹ ਕੀਤੀ ਗਈ। ਇਸ ਕਰਕੇ ਇਹਨੂੰ 100% ਜਿਹੜਾ ਜੀ ਉਹ ਮੈਂ ਨਹੀਂ ਮੰਨਦਾ ਕਿ, ਕਿਉਂਕਿ ਜੇ ਤਾਂ ਜਿਹੜਾ ਜੀ CMO ਆ ਉਹਦੇ ਆਫਿਸ ਦੇ ਵੱਲੋਂ ਜਿੰਨੀ ਦੇਰ ਤੱਕ ਜਾਣਕਾਰੀ ਨਹੀਂ ਆ ਜਾਂਦੀ ਉਨੀ ਦੇਰ ਤੱਕ ਕੁਝ ਇਹਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਨਹੀਂ ਕਿਹਾ ਜਾ ਸਕਦਾ ਕਿ ਕਿੰਨੇ ਮਰੀਜ਼ ਜਿਹੜੇ ਜੀ ਇਹ ਇੱਥੇ ਆਏ ਹੋਣਗੇ। ਜਿਹੜੇ ਰਾਜਪੁਰਾ ਦੇ ਦੱਸੇ ਜਾ ਰਹੇ ਆ 4 ਦੇ ਕਰੀਬ। ਜਿੱਥੋਂ ਤੱਕ ਲੁਧਿਆਣਾ ਦੇ ਪ੍ਰਾਈਵੇਟ ਜਿਹੜੇ ਹਸਪੀਟਲ ਨੇ ਉੱਥੋਂ ਜਾਂ ਜਿਹੜੀਆਂ ਦੂਜੀਆਂ ਖਬਰਾਂ ਆ ਰਹੀਆਂ ਨੇ ਉੱਥੋਂ ਵੀ ਇਹ ਖਬਰ ਆਈ ਕਿ ਕੱਲ ਕੋਈ ਮਰੀਜ਼ ਜਿਹੜਾ ਜੀ ਉਹ ਨਵਾਂ ਨਹੀਂ ਆਇਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਜਿਹੜਾ ਹੌਟ ਸਪੌਟ ਦੇ ਵਜੋਂ ਉੱਭਰੇ ਜਿਹੜੇ ਇਲਾਕੇ ਨੇ ਉਹਨਾਂ ਦੇ ਉੱਤੇ ਮੁਕੰਮਲ ਰੋਕ ਜਿਹੜੀ ਗਤੀਵਿਧੀਆਂ ਦੇ ਉੱਤੇ ਲਾਈ ਆ, ਭਾਵ ਕਿ ਉੱਥੇ ਸਖਤੀ ਕਰਨ ਦੇ ਹੋਰ ਹੁਕਮ ਜਿਹੜੇ ਆ ਉਹ ਦਿੱਤੇ ਗਏ ਆ। ਅਸਲ ਦੇ ਵਿੱਚ ਜਿਹੜਾ ਸੈਂਟਰਲ ਗ੍ਰਹਿ ਮੰਤਰਾਲਾ ਹੈ ਉਹਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਰਕਾਰ ਦੇ ਵੱਲੋਂ ਮਜ਼ਦੂਰਾਂ ਨੂੰ ਰਿਹਾਇਸ਼ ਦੀ ਸਹੂਲਤ ਦੇਣ ਵਾਲੇ ਕੁਝ ਯੂਨਿਟਾਂ ਨੂੰ ਚਲਾਉਣ ਦੀ ਆਗਿਆ ਦੇਣ ਦੀ ਗੱਲ ਜਿਹੜੀ ਜੀ ਉਹ ਕਹੀ ਗਈ ਸੀਗੀ, ਪਰ ਇਹ ਕਿਹਾ ਗਿਆ ਕਿ ਕੁਝ ਜਿਹੜੀਆਂ ਕਿਤਾਬਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਗੱਲ ਕਹੀ ਗਈ ਸੀ ਮੁੱਖ ਮੰਤਰੀ ਦੇ ਵੱਲੋਂ, ਉਹ ਵਾਪਸ ਲੈ ਲਿਆ ਗਿਆ ਕਿਉਂਕਿ ਉਹਦੇ ਉੱਤੇ ਵੀ ਭੁਰਕੀ ਜਿਹੜੀ ਸੀ ਉਹ ਪੈ ਗਈ ਕੇਂਦਰ ਦੀ ਸਰਕਾਰ ਦੀ, ਬਈ ਕੋਈ ਜਿਹੜਾ ਜੀ ਆਪਣੇ ਤੌਰ ਦੇ ਉੱਤੇ ਨਹੀਂ ਖੋਲੂਗਾ ਕੋਈ ਸੂਬਾ, ਜਿਹਦੇ ਵਿੱਚ ਛੋਟ ਦਿੱਤੀ ਗਈ ਉਹੀ। ਇਸੇ ਕਰਕੇ ਪੰਜਾਬ ਦੇ ਵਿੱਚ ਸਮੁੱਚੇ ਜਗ੍ਹਾ ਦੇ ਉੱਤੇ ਜਿਹੜੀ ਜੀ ਉਹ ਰਿਸਟ੍ਰਿਕਸ਼ਨ ਲੱਗੀ ਹੋਈ ਆ, ਪਰ ਇੰਨਾ ਜ਼ਰੂਰ ਕਿਹਾ ਜਾ ਰਿਹਾ ਕਿ ਭੜਕ ਤੋਂ ਕੁਝ ਢਾਬੇ ਵਗੈਰਾ ਜਿਹੜੇ ਪੈਂਦੇ ਨੇ ਮੇਨ ਸੜਕਾਂ ਦੇ ਉੱਤੇ ਉਹਨਾਂ ਨੂੰ ਖੋਲ੍ਹਿਆ ਜਾ ਸਕਦਾ ਹੈ। ਜਿੱਥੋਂ ਫੂਡ ਬੈਠ ਕੇ ਨਹੀਂ ਖਾਧਾ ਜਾ ਸਕਦਾ ਉੱਥੋਂ ਪੈਕ ਕਰਵਾ ਕੇ ਲਿਜਾਇਆ ਜਾ ਸਕਦਾ। ਅਜਿਹੀ ਖੁੱਲ੍ਹਣ ਦੀ ਸੰਭਾਵਨਾ ਜਿਹੜੀ ਜੀ ਉਹ ਦੱਸੀ ਜਾ ਰਹੀ ਹੈ, ਪਰ ਪੰਜਾਬ ਦੀ ਸਰਕਾਰ ਜਿਹੜੀ ਹੈ ਜੀ ਉਹ ਦੋ ਚਿੱਤੀ ਹੈ। ਜੇ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜੀਆਂ ਕੁਝ ਹਦਾਇਤਾਂ ਨੇ ਉਹਨਾਂ ਦੀ ਗੱਲ ਕਰੇ, ਪੰਜਾਬ ਛੋਟਾ, ਜੇ ਤੁਸੀਂ ਤੁਰਦੇ ਹੋ ਮੋਹਾਲੀ, ਪਟਿਆਲਾ, ਜਲੰਧਰ, ਲੁਧਿਆਣਾ, ਹਾਈਵੇ ਤਾਂ ਉਹੀ ਜਾਂਦਾ। ਇਹ ਮੇਨ ਸ਼ਹਿਰ ਨੇ ਜਿਹੜੇ ਕਰੋਨਾ ਵਾਇਰਸ ਤੋਂ ਇਸ ਵੇਲੇ ਪੀੜਤ। ਤੁਸੀਂ ਕਿੱਥੋਂ ਤੱਕ ਜਿਹੜਾ ਜੀ ਉਹ ਪਹੁੰਚੋਗੇ, ਕਿਹੜੇ ਇਹੀ ਇਹਨਾਂ ਦੇ ਉੱਤੇ ਬਹੁਤਿਆਂ ਦੇ ਉੱਤੇ। ਚਲੋ ਪਟਿਆਲੇ ਉਨੀ ਇੰਡਸਟਰੀ ਨਹੀਂ ਹੈਗੀ, ਬਹੁਤੀ ਇੰਡਸਟਰੀ ਜਿਹੜੀ ਆ ਜੀ ਉਹ ਹੈਗੀ ਆ ਲੁਧਿਆਣੇ ਦੇ ਵਿੱਚ ਜਾਂ ਜਲੰਧਰ ਦੇ ਵਿੱਚ। ਉੱਥੇ ਤੁਸੀਂ ਕਿਹੜੀ ਇੰਡਸਟਰੀ ਖੋਲੋਗੇ? ਉਹ ਹੌਟਸਪੌਟ ਜਿਹੜੇ ਉਹ ਬਣੇ ਹੋਏ ਆ। ਜਿਹੜੀ IT ਹੱਬ ਹੈ ਉਹ ਮੋਹਾਲੀ ਟਰਾਈ ਸਿਟੀ ਜਿਹਨੂੰ ਕਹਿੰਦੇ, ਮੋਹਾਲੀ, ਚੰਡੀਗੜ੍ਹ ਤੇ ਪੰਚਕੂਲਾ, ਇੱਥੇ ਕੇਸ ਜਿਹੜੇ ਜੀ ਉਹ ਲਗਾਤਾਰ ਵੱਧ ਰਹੇ ਆ। ਇਸ ਕਰਕੇ ਉੱਥੇ ਵੀ ਖੋਲ੍ਹਿਆ ਨਹੀਂ ਜਾ ਸਕਦਾ ਜੀ। ਇਹ ਦੋ ਚਿੱਟੀ ਵਾਲੀ ਸਥਿਤੀ ਜਿਹੜੀ ਹੈ ਜੀ ਉਹ ਬਣੀ ਹੋਈ ਆ। ਅਗਲੇ ਕੁਝ ਘੰਟੇ ਜਿਹੜੇ ਜੀ ਉਹ ਬੜੇ ਅਹਿਮ ਹੋਣਗੇ ਪੰਜਾਬ ਦੇ ਵਾਸਤੇ ਕਿ ਕਿਹੜੇ ਤਰੀਕੇ ਦੇ ਨਾਲ ਕਿੰਨੇ ਨਵੇਂ ਜਿਹੜੇ ਮਰੀਜ਼ ਆ ਉਹ ਆਉਂਦੇ ਆ ਜੀ। ਤੇ ਅੱਗੇ ਗੱਲ ਕਰਦੇ ਹਾਂ ਕੇਂਦਰ ਦੀ ਸਰਕਾਰ ਦੀ, ਤੇ ਉਹਨਾਂ ਨੇ ਵੱਡੇ ਜਿਹੜੇ ਸ਼ਹਿਰ ਆ ਕੁਝ ਉਹਨਾਂ ਦੀ ਸਥਿਤੀ ਗੰਭੀਰ ਦੱਸੀ ਹੈ। ਤਾਂ ਕੇਂਦਰ ਦੀ ਸਰਕਾਰ ਨੇ ਇਹ ਇਤਰਾਜ਼ ਜਤਾਇਆ, ਕੁਝ ਖਾਸ ਤੌਰ ਤੇ ਕੇਰਲ ਦੇ ਉੱਤੇ ਇਤਰਾਜ਼ ਜਤਾਇਆ ਗਿਆ ਕਿ ਜਿਹੜੀਆਂ ਛੋਟਾ ਕੇਂਦਰ ਦੀ ਸਰਕਾਰ ਨੇ ਆਖੀਆਂ ਸੀ ਉਹਨਾਂ ਤੋਂ ਬਾਹਰ ਜਾ ਕੇ ਕੇਰਲਾ ਨੇ ਕੁਝ ਜਿਹੜਾ ਜੀ ਉਹ ਖੋਲ੍ਹ ਦਿੱਤਾ। ਉਹਨਾਂ ਨੇ ਜਿਹੜੀ ਲੋਕਲ ਬੱਸ ਸੀਗੀ ਉਹ ਚਲਾ ਦਿੱਤੀ ਔਰ ਕੇਂਦਰ ਦੀ ਸਰਕਾਰ ਨੇ ਇਹ ਗੱਲ ਕਹੀ ਹੈ ਜੀ ਕਿ ਇਹਦੀ ਢਿੱਲ ਉਹਨਾਂ ਨੇ ਨਹੀਂ ਸੀ ਦਿੱਤੀ। ਕੇਰਲਾ ਕਹਿੰਦਾ ਜੀ ਕਿ ਜੇ ਕੇਂਦਰ ਪੁੱਛੂਗਾ ਤੇ ਉਹਨੂੰ ਜਾ ਕੇ ਉਹ ਆਪਣਾ ਸਪਸ਼ਟੀਕਰਨ ਦੇ ਦੂਗਾ ਕਿ ਕਿਉਂ ਉਹਨੇ ਇਹ ਚੀਜ਼ਾਂ ਜਿਹੜੀਆਂ ਚਲਾਈਆਂ ਨੇ। COVID-19 ਦੇ ਬਾਰੇ ਦੇ ਵਿੱਚ ਮੁੰਬਈ, ਪੁਣੇ, ਇੰਦੌਰ, ਜੈਪੁਰ, ਕੋਲਕਾਤਾ, ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਦੇ ਉੱਤੇ ਇਹ ਗੱਲ ਕਹੀ ਆ ਕਿ ਇੱਥੇ ਸਥਿਤੀ ਖਾਸ ਤੌਰ ਦੇ ਉੱਤੇ ਗੰਭੀਰ ਆ। ਕੇਂਦਰ ਦੀ ਸਰਕਾਰ ਇਹ ਵੀ ਕਹਿੰਦੀ ਆ ਕਿ ਲਾਕਡਾਊਨ ਦੀ ਉਲੰਘਣਾ ਕਰੋਨਾ ਵਾਇਰਸ ਫੈਲਣ ਦਾ ਖਤਰਾ ਜਿਹੜਾ ਜੀ ਉਹ ਪੈਦਾ ਕਰ ਰਹੀ ਆ। ਸੂਬੇ ਦੀਆਂ ਸਰਕਾਰਾਂ ਨੂੰ ਲਿਖੀ ਚਿੱਠੀ ਦੇ ਵਿੱਚ ਗ੍ਰਹਿ ਮੰਤਰਾਲੇ ਨੇ ਇਹ ਗੱਲ ਕਹੀ ਆ ਕਿ ਸਿਹਤ ਕਰਮੀਆਂ ਦੇ ਖਿਲਾਫ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਨੇ।
ਸ਼ਹਿਰੀ ਇਲਾਕਿਆਂ ਦੇ ਵਿੱਚ ਇੱਕ ਦੂਜੇ ਤੋਂ ਫਾਸਲਾ ਨਾ ਰੱਖਣ ਤੇ ਵਹੀਕਲ ਦੀ ਆਵਾਜਾਈ ਜਿਹੜੀ ਹੈ ਜੀ ਉਹ ਤੋੜਨ ਦੇ ਇਲਜ਼ਾਮ ਲੱਗੇ ਨੇ। ਇਹ ਸਾਰੇ ਉਹ ਸ਼ਹਿਰ ਨੇ ਜੀ ਜਿੱਥੇ ਗੈਰ ਭਾਜਪਾ ਸਰਕਾਰਾਂ ਨੇ। ਸਥਿਤੀ ਤਾਂ ਗੁਜਰਾਤ ਦੀ ਵੀ ਜਿਹੜੀ ਹੈ ਜੀ ਉਹ ਚੰਗੀ ਨਹੀਂ, ਉੱਤਰ ਪ੍ਰਦੇਸ਼ ਦੀ ਵੀ ਚੰਗੀ ਨਹੀਂ ਗੀ, ਪਰ ਇਹਨਾਂ ਨੂੰ ਉਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨਹੀਂ ਕੀਤਾ ਗਿਆ, ਜਿੱਥੇ ਕੇਂਦਰ ਦੀ ਸਰਕਾਰ ਨੇ ਗੰਭੀਰ ਸਥਿਤੀ ਵਾਲੀ ਜਿਹੜੀਆਂ ਦੀ ਉਹ ਸੌਂਪੀਆਂ ਨੇ। ਇਹ ਵੀ ਕੇਂਦਰ ਦੀ ਸਰਕਾਰ ਨੇ ਕਿਹਾ ਕਿ ਉਹਨੇ 6 ਅੰਤਰ ਵਿਭਾਗੀ ਕੇਂਦਰੀ ਟੀਮਾਂ ਜਿਹੜੀਆਂ ਬਣਾਈਆਂ ਨੇ, ਜਿਹੜੀਆਂ ਕਿ ਇਹ ਰਿਪੋਰਟ ਦੇਣਗੀਆਂ ਕਿ ਤਾਲਾਬੰਦੀ, ਜ਼ਰੂਰੀ ਸਪਲਾਈ, ਸਮਾਜਿਕ ਦੂਰੀ, ਸਿਹਤ ਢਾਂਚਾ, ਸਿਹਤ ਕਰਮੀਆਂ ਦੀ ਸੁਰੱਖਿਆ, ਉਹਦੇ ਉੱਤੇ ਕੀ ਪ੍ਰਬੰਧ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ। ਕੇਰਲਾ ਦੀ ਸਰਕਾਰ ਦੇ ਵੱਲੋਂ ਰੇਸਤਰਾਂ, ਬੱਸ ਟਰਾਂਸਪੋਰਟ ਜਿਹੜੀ ਲੋਕਲ ਆ, ਉਹ ਸ਼ਹਿਰੀ ਖੇਤਰਾਂ ਦੇ ਵਿੱਚ ਛੋਟੇ ਤੇ ਦਰਮਿਆਨੇ ਉਦਯੋਗ ਖੋਲ੍ਹਣ ਦੇ ਫੈਸਲੇ ਦੇ ਉੱਤੇ ਕੇਂਦਰ ਸਰਕਾਰ ਨੇ ਇਤਰਾਜ਼ ਜਿਹੜਾ ਜੀ ਉਹ ਜਤਾਇਆ ਸੀਗਾ। ਕੇਂਦਰ ਦੇ ਵੱਲੋਂ ਜਾਰੀ ਜਿਹੜੀਆਂ ਪਹਿਲਾਂ ਹਦਾਇਤਾਂ ਨੇ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਜੀ ਕਿ ਸੂਬੇ ਤੇ ਜਿਹੜੀਆਂ ਯੂਨੀਅਨ ਟੈਰੀਟਰੀਜ਼ ਨੇ ਉਹ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦੇ, ਨਾ ਢਿੱਲ ਦੇ ਸਕਦੇ ਆ। ਕੇਂਦਰ ਸਰਕਾਰ ਨੇ ਨਵੇਂ ਸਿਰਿਓਂ ਵੀ ਸੂਬਾਈ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚਿੱਠੀ ਲਿਖ ਕੇ ਲੋਕਡਾਊਨ ਦੇ ਨਿਯਮਾਂ ਦੀ ਪਾਲਣਾ ਸਖਤੀ ਦੇ ਨਾਲ ਕਰਨ ਦੀ ਗੱਲ ਜਿਹੜੀ ਹੈ ਜੀ ਕੀਤੀ ਆ। ਔਰ ਸੋਧੀਆਂ ਹਦਾਇਤਾਂ ਕੇਂਦਰ ਦੀ ਸਰਕਾਰ ਨੇ 15 ਅਪ੍ਰੈਲ ਨੂੰ ਜਿਹੜੀਆਂ ਉਹ ਜਾਰੀ ਕੀਤੀਆਂ ਨੇ। ਦੂਜੇ ਪਾਸੇ ਜਿਹੜਾ ਸਿਹਤ ਮੰਤਰਾਲਾ ਹੈ ਕੇਂਦਰ ਦਾ, ਉਹਨੇ ਇਹ ਗੱਲ ਕਹੀ ਆ ਕਿ ਕਰੋਨਾ ਪੀੜਤਾਂ ਦੀ ਗਿਣਤੀ ਦੁੱਗਣੀ ਹੋਣ ਦੀ ਦਰ ਜਿਹੜੀ ਆ ਉਹ ਤੇਜ਼ੀ ਦੇ ਨਾਲ ਘਟ ਰਹੀ ਹੈ। ਕੇਂਦਰੀ ਸਿਹਤ ਮੰਤਰਾਲਾ ਜਿਹੜਾ ਜੀ ਉਹ ਕਹਿੰਦਾ ਕਿ 24 ਘੰਟਿਆਂ ਦੇ ਵਿੱਚ ਦੇਸ਼ 'ਚ ਕੋਰੋਨਾ ਵਾਇਰਸ ਦੇ 1540 ਨਵੇਂ ਮਾਮਲੇ ਸਾਹਮਣੇ ਆਏ ਨੇ, ਜਦੋਂ ਕਿ 40 ਲੋਕਾਂ ਦੀ ਮੌਤ ਹੋਈ ਆ। ਔਰ ਇਹ ਵੀ ਕਿਹਾ ਗਿਆ ਜੀ ਕਿ ਦੇਸ਼ ਦੇ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ 17,656, ਜਦੋਂ ਕਿ ਜਿਹੜਾ ਟਰੈਕਰ ਆ ਜੀ ਉਹ ਗਿਣਤੀ ਵੱਧ ਦੱਸ ਰਿਹਾ, ਉਹ 18 ਕ੍ਰੋਸ ਜਿਹੜਾ ਉਹ ਕਰ ਰਿਹਾ। 559 ਵਿਅਕਤੀਆਂ ਦੀ ਮੌਤ ਜਿਹੜੀ ਹੈ ਜੀ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੋਈ ਹੈ। ਔਰ ਹੁਣ ਤੱਕ 2842 ਲੋਕ ਜਿਹੜੇ ਨੇ ਉਹ ਠੀਕ ਵੀ ਹੋਏ ਨੇ। ਇਹ ਜਿਹੜੀ ਵਿਸਥਾਰ ਹੈ ਜੀ ਇਹ ਆਫੀਸ਼ੀਅਲ ਜਿਹੜੇ ਅੰਕੜੇ ਨੇ ਸਰਕਾਰ ਦੇ ਵੱਲੋਂ ਉਹਨਾਂ 'ਚ ਦੱਸਿਆ ਗਿਆ ਜੀ। ਦੇਖੋ ਗਿਣਤੀਆਂ ਉੱਤੇ ਥੱਲੇ ਹੋ ਹੀ ਜਾਣੀਆਂ ਚੀਨ ਅੰਗ। ਤੇ ਅੱਗੇ ਗੱਲ ਕਰਦੇ ਆ ਪੰਜਾਬ ਦੇ ਵਿੱਚ ਜਿਹੜੇ ਮਰੀਜ਼ ਆ ਉਹਨਾਂ ਦੇ ਰਿਸ਼ਤੇਦਾਰਾਂ ਨੇ ਮੈਡੀਕਲ ਪ੍ਰਬੰਧ ਤੇ ਸਵਾਲ ਉਠਾਏ। ਬਿਲਕੁਲ ਜੀ, ਐਕਚੁਅਲੀ ਜਿਹੜੇ ਸਰਕਾਰ ਦੇ ਦਾਅਵੇ ਹੋਰ ਨੇ, ਇਹ ਲੋਕ ਕੁਝ ਸਵਾਲ ਜਿਹੜਾ ਜੀ ਉਹ ਹੋਰ ਉਠਾ ਰਹੇ ਆ। ਇਹ ਲੋਕ ਕਹਿੰਦੇ ਆ ਕਿ ਸਰਕਾਰੀ ਤੇ ਪ੍ਰਾਈਵੇਟ ਹਸਪੀਟਲ ਜਿਹੜੇ ਆ ਜੀ ਉੱਥੇ COVID-19 ਮਰੀਜ਼ਾਂ ਦਾ ਜਿਹੜਾ ਸਹੀ ਢੰਗ ਦੇ ਨਾਲ ਇਲਾਜ ਨਹੀਂ ਹੋ ਰਿਹਾ। ਮਰੀਜ਼ਾਂ ਦੇ ਰਿਸ਼ਤੇਦਾਰ ਲੁਧਿਆਣਾ ਦੇ ਵਿੱਚ ਜਿਹੜਾ ਜੀ ਉਹ ਖੁੱਲ੍ਹ ਕੇ ਸਾਹਮਣੇ ਆਏ ਆ। ਸਰਕਾਰੀ ਹਸਪਤਾਲ ਤੇ ਲੁਧਿਆਣੇ ਦੇ ਵੱਡੇ ਹਸਪਤਾਲਾਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਉੱਠੇ ਆ। ਲੁਧਿਆਣਾ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਾਨੂੰਗੋ ਦੀ ਹੋਈ ਮੌਤ ਦਾ ਮਾਮਲਾ ਜੀ ਉਹਦੀ ਧੀ ਨੇ ਦੋਸ਼ ਲਾਏ ਆ ਕਿ ਉਹਦੇ ਪਿਓ ਦਾ ਹਸਪਤਾਲ ਦੇ ਵਿੱਚ ਸਹੀ ਇਲਾਜ ਨਹੀਂ ਹੋਇਆ। ਹਸਪਤਾਲ ਦੇ ਵਿੱਚ ਜੇਰੇ ਇਲਾਜ ਉਹਦੇ ਪਿਤਾ ਨੂੰ ਕਈ ਘੰਟੇ ਪਾਣੀ ਨਹੀਂ ਮਿਲਿਆ। ਪਿਤਾ ਨੇ ਧੀ ਨੂੰ ਜਿਹੜਾ ਜੀ ਉਹ ਫੋਨ ਦੇ ਉੱਤੇ ਦੱਸਿਆ ਕਿ ਦਵਾਈ ਸਹੀ ਨਹੀਂ ਦਿੱਤੀ ਜਾ ਰਹੀ ਔਰ ਖਾਣ ਪੀਣ ਦੇ ਵਿੱਚ ਬੜੀ ਮੁਸ਼ਕਲ ਆ ਰਹੀ ਆ। ਡਾਕਟਰ ਖੜੇ ਹੋ ਕੇ ਦੂਰੋਂ ਹਾਲ ਚਾਲ ਪੁੱਛਦੇ ਆ, ਬਾਕੀ ਨਰਸਾਂ ਦੇ ਉੱਤੇ ਛੱਡ ਦਿੱਤਾ ਜਾਂਦਾ। ਨਰਸਿੰਗ ਸਟਾਫ ਵੀ ਦਿਨ ਵਿੱਚ ਇੱਕੋ ਵਾਰੀ ਉਹਦੇ ਕੋਲੇ ਆਉਂਦਾ ਰਿਹਾ। ਇੱਕ ਹੋਰ ਮਾਮਲੇ ਦੇ ਵਿੱਚ ਸਿਵਲ ਹਸਪੀਟਲ ਦੇ ਆਈਸੋਲੇਸ਼ਨ ਵਾਰਡ ਦੇ ਵਿੱਚ ਭਰਤੀ ਮਰੀਜ਼ ਦੇ ਭਰਾ ਨੇ ਦੋਸ਼ ਇਹ ਲਾਇਆ ਜੀ ਕਿ ਜਿਹੜੇ ਪੋਜ਼ਿਟਿਵ ਮਰੀਜ਼ ਨੇ ਉਹਨਾਂ ਨੂੰ ਸਹੀ ਸਮੇਂ ਦੇ ਉੱਤੇ ਖਾਣ ਪੀਣ ਦਾ ਸਮਾਨ ਜਿਹੜਾ ਜੀ ਉਹ ਨਹੀਂ ਮਿਲ ਰਿਹਾ। ਉਹ ਕਹਿੰਦੇ ਕਿ ਇੱਕ ਚਾਹ ਦੇ ਵਾਸਤੇ ਵੀ ਕਈ ਮਿੰਨਤਾਂ ਜਿਹੜੀਆਂ ਉਹ ਕਰਨੀਆਂ ਪੈ ਰਹੀਆਂ ਨੇ। ਇਹ ਵੀ ਕਿਹਾ ਜਾ ਰਿਹਾ ਕਿ ਇੱਕ ਸ਼ਰਟ 2 ਪੈਂਟਾਂ ਨੂੰ ਮਰੀਜ਼ 15 ਤੋਂ 17 ਦਿਨ ਤੋਂ ਉਹੀ ਜਿਹੜੀਆਂ ਦੀ ਉਹ ਪਾ ਰਹੇ ਆ। ਉਹਨਾਂ ਨੂੰ ਜਿਹੜਾ ਦੀ ਖਾਣ ਪੀਣ ਸਵੇਰੇ ਦੁਪਹਿਰੇ ਰਾਤ ਨੂੰ ਕੋਈ ਸਮਾਂ ਨਹੀਂ ਗਾ ਜੀ। ਰਾਤ ਦੀ ਰੋਟੀ 11 ਵਜੇ ਤੱਕ ਵੀ ਜਿਹੜੀ ਜੀ ਉਹ ਨਹੀਂ ਮਿਲਦੀ। ਇਹ ਉਹਨਾਂ ਨੇ ਗੰਭੀਰ ਦੋਸ਼ ਜਿਹੜੇ ਲਾਏ ਨੇ, ਜਿਹਨੇ ਮੈਡੀਕਲ ਸੇਵਾਵਾਂ ਦੇ ਉੱਤੇ ਸਵਾਲ ਖੜੇ ਕੀਤੇ ਆ। ਉਧਰ ਲੁਧਿਆਣਾ ਦੇ ਵਿੱਚ ਕਰੋਨਾ ਵਾਇਰਸ ਕਰਕੇ ਜ਼ਿੰਦਗੀ ਦੀ ਜੰਗ ਹਾਰੇ ACP ਅਨਿਲ ਕੋਹਲੀ ਦੇ ਪਰਿਵਾਰ ਨੇ ਇਹ ਕਿਹਾ ਕਿ ਨਗਰ ਨਿਗਮ ਉਹਨਾਂ ਦੇ ਨਾਲ ਬਹੁਤ ਧੱਕਾ ਕਰ ਰਿਹਾ। ਉਹ ਕਹਿੰਦੇ ਕਿ ਉਹਨਾਂ ਦੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਘਰਾਂ 'ਚੋਂ ਕੂੜਾ ਨਹੀਂ ਜਿਹੜਾ ਜੀ ਉਹ ਚੁੱਕਿਆ ਜਾ ਰਿਹਾ। ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਨੇ ਇਹ ਜਿਹੜੀ ਜੀ ਉਹ ਗੱਲ ਉਠਾਈ ਆ, ਜਦੋਂ ਕਿ ਜਿਹੜੇ ਲੁਧਿਆਣੇ ਦੇ ਮੇਅਰ ਆ ਉਹ ਇਹ ਕਹਿੰਦੇ ਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ, ਜੇ ਹੈ ਤਾਂ ਉਹਦਾ ਜਿਹੜਾ ਜੀ ਉਹ ਹੱਲ ਲੱਭਣਗੇ। ਦੇਖੋ ਇਸ ਤਰ੍ਹਾਂ ਦੀਆਂ ਜਦੋਂ ਇਸ ਤਰ੍ਹਾਂ ਦੀ ਮਹਾਮਾਰੀ ਹੋਵੇ, ਐਡੇ ਵੱਡੇ ਪੱਧਰ ਦੇ ਉੱਤੇ ਜੰਗ ਲੜੀ ਜਾ ਰਹੀ ਹੋਵੇ, ਜਿਹੜੀਆਂ ਸਿਹਤ ਸੇਵਾਵਾਂ ਨੇ ਉਹ ਕਿਉਂ ਇਸ ਤਰ੍ਹਾਂ ਦੀਆਂ ਨੇ, ਇਹਦਾ ਆਪਾਂ ਜ਼ਿਕਰ ਬਹੁਤ ਵਾਰੀ ਜਿਹੜਾ ਜੀ ਉਹ ਕੀਤਾ ਕਿ ਕਿਹੜੇ ਤਰੀਕੇ ਦੇ ਨਾਲ ਵੱਖ-ਵੱਖ ਸਮੇਂ ਦੀਆਂ ਆਉਂਦੀਆਂ ਸਰਕਾਰਾਂ ਨੇ ਇਹਨਾਂ ਦਾ ਸੱਤਿਆਨਾਸ਼ ਕੀਤਾ ਸਿਹਤ ਸੇਵਾਵਾਂ ਦਾ। ਉਹ ਹੁਣ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਜੇ ਲੋਕ ਸਿਆਣਪ ਵਾਲੇ ਹੋਣ ਤੇ ਅੱਗੋਂ ਹੀ ਅਕਲ ਨੂੰ ਹੱਥ ਜਿਹੜਾ ਜੀ ਉਹ ਮਾਰ ਲੈਣ ਕਿ ਕਿਵੇਂ ਨਿਗਲ ਗਏ ਇਹ ਰਾਜਨੀਤਿਕ ਲੋਕ ਪੰਜਾਬ ਦੀਆਂ ਡਿਸਪੈਂਸਰੀਆਂ
ਤੇ ਸਰਕਾਰੀ ਹਸਪਤਾਲ। ਨਹੀਂ ਮਾਰਨਗੇ ਜੀ, ਨਹੀਂ ਸੁਧਰਨਗੇ। ਤੇ ਅੱਗੇ ਗੱਲ ਕਰਦੇ ਹਾਂ, ਇੰਡੀਆ ਨੇ ਆਪਣੇ FDI ਜਿਹੜੇ ਨਿਯਮ ਆ ਉਹਨਾਂ ਦੇ ਵਿੱਚ ਸੋਧਾਂ ਕੀਤੀਆਂ ਤੇ ਚਾਈਨਾ ਔਖਾ ਹੋ ਗਿਆ। ਦੇਖੋ ਇਹ ਜਿਹੜੀ ਜਿਹਨੂੰ ਜੰਗ ਹੀ ਕਿਹਾ ਜਾ ਰਿਹਾ ਕਰੋਨਾ ਵਾਇਰਸ, ਜਿਹੜੀ ਲੁਕਵੀਂ ਜੰਗ ਦੇ ਰੂਪ ਦੇ ਵਿੱਚ ਜਾਂ ਜੋ ਵੀ ਇਹਨੂੰ ਨਾਮ ਦੇ ਰਹੇ ਆ, ਚਲੋ ਇਹ ਤਾਂ ਜਿਹੜਾ ਜੀ ਉਹ ਬਹਿਸ ਦਾ ਵਿਸ਼ਾ ਨਹੀਂ ਗਾ। ਇਹਦੇ ਉੱਤੇ ਬਹੁਤ ਕੁਛ ਅਜੇ ਲਿਖਿਆ ਬੋਲਿਆ ਜਾਊਗਾ, ਸੁਣਿਆ ਜਾਊਗਾ, ਇਹ ਚੱਲਦੀਆਂ ਰਹਿਣਗੀਆਂ ਆਪਣੀ ਜਗ੍ਹਾ ਦੇ ਉੱਤੇ। ਪਰ ਇੱਕ ਗੱਲ ਜਿਹੜੀ ਜੀ ਉਹ ਦਿਸ ਰਹੀ ਆ ਕਿ ਇਹਦੇ ਤੋਂ ਨਿਕਲਣ ਤੋਂ ਬਾਅਦ ਵਿਸ਼ਵ ਦੇ ਬਾਜ਼ਾਰ ਦੇ ਵਿੱਚ ਜਿਹੜੀ ਉਥਲ ਪੁਥਲ ਹੋਊਗੀ, ਉਹਦੇ ਕੁਛ ਲੱਛਣ ਜਿਹੜੇ ਜੀ ਉਹ ਨਜ਼ਰ ਜ਼ਰੂਰ ਆਉਣ ਲੱਗ ਪਏ ਆ। ਜਦੋਂ ਇਹ FDI ਪਹਿਲਾਂ BJP FDI ਦਾ ਵਿਰੋਧ ਕਰਦੀ ਸੀ, ਜਦੋਂ ਕੇਂਦਰ ਦੇ ਵਿੱਚ UPA ਸਰਕਾਰ ਸੀਗੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਅਗਵਾਈ ਵਾਲੀ, ਔਰ ਇਹ ਕਹਿੰਦੀ ਸੀ ਕਿ ਇੱਥੇ ਜਿਹੜੀ FDI ਆ ਇਹ ਤੇ ਮੁਕੰਮਲ ਪਾਬੰਦੀ ਲੱਗਣੀ ਚਾਹੀਦੀ ਹੈ। ਜਦੋਂ BJP ਦੀ ਆਈ ਤਾਂ ਉਹਨੇ 100% FDI ਖੋਲਤੀ। ਇਹਦਾ ਵਿਰੋਧ ਜਿਹੜਾ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕੀਤਾ ਸੀਗਾ ਕਿ ਅਸੀਂ ਏਦਾਂ FDI ਨਹੀਂ ਸੀ ਖੋਲੀ, ਅਸੀਂ ਸ਼ਰਤਾਂ ਦੇ ਅਧੀਨ ਖੋਲੀ ਸੀ ਤੇ ਇਹ ਸ਼ਰਤਾਂ ਦੇ ਅਧੀਨ ਹੀ ਖੁੱਲਣੀ ਜਿਹੜੀ ਦੀ ਉਹ ਚਾਹੀਦੀ ਹੈ। ਉਦੋਂ BJP ਨੇ ਇਹਦੇ ਉੱਤੇ ਕੋਈ ਜਿਹੜਾ ਜੀ ਗੌਰ ਨਹੀਂ ਕੀਤਾ। ਹੁਣ ਭਾਰਤ ਨੇ 2-3 ਦਿਨ ਪਹਿਲਾਂ ਇਹ ਕੀਤਾ ਕਿ FDI ਦੇ ਵਿੱਚ ਉਹਨੇ ਕੁਛ ਰਿਸਟ੍ਰਿਕਸ਼ਨ ਜਿਹੜੀਆਂ ਦੀ ਉਹ ਲਾ ਦਿੱਤੀ, ਔਰ ਇਹਦੇ ਵਿੱਚ ਇਹ ਕਿਹਾ ਗਿਆ ਕਿ ਮੁਲਕ ਦੇ ਵਿੱਚ ਜੇ ਇਨਵੈਸਟਮੈਂਟ ਜਿਹੜੀ ਹੈ ਜੀ ਉਹ ਕਰਨੀ ਆ, ਉਹਦੇ ਵਾਸਤੇ ਇਹ ਜ਼ਰੂਰੀ ਕਰਾਰ ਦਿੱਤਾ ਗਿਆ ਕਿ ਜਿਨ੍ਹਾਂ ਮੁਲਕਾਂ ਦੀ ਸਰਹੱਦ ਦੇਸ਼ ਦੇ ਨਾਲ ਲੱਗਦੀ ਆ, ਉਹਨਾਂ ਦੇ ਇਨਵੈਸਟਰ ਨੂੰ ਇੱਥੇ ਇਨਵੈਸਟ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਲਾਜ਼ਮੀ ਪ੍ਰਵਾਨਗੀ ਲੈਣੀ ਪਊਗੀ। ਔਰ ਇਹਦੇ ਨਾਲ ਸਰਕਾਰ ਜਿਹੜੀ ਦੀ ਉਹ ਕਰੋਨਾ ਵਾਇਰਸ ਸੰਕਟ ਦੇ ਦੌਰਾਨ ਜਿਹੜੀਆਂ ਇੱਥੋਂ ਦੀਆਂ ਲੋਕਲ ਫਰਮਾਂ ਨੇ ਉਹਨੂੰ ਬਾਹਰਲੀ ਮੌਕਾ ਪ੍ਰਸਤ ਹਿੱਸੇਦਾਰੀ ਤੋਂ ਬਚਾਉਣਾ ਚਾਹੁੰਦੀ ਹੈ। ਚਾਈਨੀਜ਼ ਬੁਲਾਰੇ ਜਿਹੜੇ ਨੇ ਜੀ ਰੋਂਗ, ਉਹਨੇ ਇਹ ਗੱਲ ਕਹੀ ਆ ਕਿ ਉਹਨੂੰ ਆਸ ਹੈ ਕਿ ਭਾਰਤ ਨਵੀਂ ਨੀਤੀ ਦੇ ਉੱਤੇ ਵਿਚਾਰ ਕਰੂਗਾ ਔਰ ਵੱਖ-ਵੱਖ ਮੁਲਕਾਂ ਦੇ ਇਨਵੈਸਟਰ ਜਿਹੜੇ ਨੇ ਉਹਨਾਂ ਦੇ ਨਾਲ ਇੱਕਸਾਰ ਵਤੀਰਾ ਜਿਹੜਾ ਉਹ ਕਰੂਗਾ। ਚਾਈਨੀਜ਼ ਜਿਹੜਾ ਇਹ ਸਪੋਕਸਮੈਨ ਹੈ ਉਹਨੇ ਇਹ ਵੀ ਗੱਲ ਆਖੀ ਆ ਕਿ ਇਹ ਵਿਸ਼ਵ ਵਪਾਰ ਸੰਗਠਨ WTO ਜਿਹੜਾ ਉਹਦੀ ਉਲੰਘਣਾ ਹੈ, ਔਰ ਇਹ ਵੀ ਕਿਹਾ ਕਿ G20 ਮੁਲਕਾਂ ਦੇ ਆਗੂਆਂ ਦੇ ਵਿਚਾਲੇ ਹੋਏ ਸਮਝੌਤਿਆਂ ਦੀ ਇਹ ਉਲੰਘਣਾ। COVID-19 ਸੰਕਟ ਕਰਕੇ ਭਾਰਤੀ ਇਕਾਈਆਂ ਦੇ ਸ਼ੇਅਰ ਜਿਹੜੇ ਦੀ ਉਹ ਡਿੱਗ ਪਏ, ਔਰ ਕੁਝ ਰਿਪੋਰਟਾਂ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਚਾਈਨਾ ਇਹਨਾਂ 'ਚ ਵੱਡੇ ਪੱਧਰ ਦੇ ਉੱਤੇ ਇਨਵੈਸਟ ਕਰਨ ਦੀ ਤਿਆਰੀ ਕਰ ਰਿਹਾ, ਜਿਹਦੇ ਕਰਕੇ ਭਾਰਤ ਨੇ ਇਹ ਜਿਹੜਾ ਸੀ ਇਹਦੇ ਉੱਤੇ ਰਿਸਟ੍ਰਿਕਸ਼ਨ ਲਾਤੀ ਕਿ ਜੇ ਹੁਣ FDI ਜਿਹੜੀ ਫੋਰਨ ਜਿਹੜੀ ਡਾਇਰੈਕਟ ਇਨਵੈਸਟਮੈਂਟ ਆ ਉਹ ਕਰਨੀ ਹੈ, ਉਹਦੇ ਵਾਸਤੇ ਤੁਹਾਨੂੰ ਕੁਝ ਸਖਤ ਜਿਹੜੇ ਫੈਸਲੇ ਨੇ ਉਹਦੇ ਵਿੱਚੋਂ ਦੀ ਲੰਘਣਾ ਪਊਗਾ। ਔਰ ਖਾਸ ਤੌਰ 'ਤੇ ਇਹ ਹੈ ਕਿ ਉਹਦਾ ਤੁਹਾਨੂੰ ਜਿਹੜੇ ਸਰਹੱਦਾਂ ਦੇ ਨਾਲ ਲੱਗਦੇ ਮੁਲਕ ਨੇ, ਬਿਨਾਂ ਕਿਸੇ ਸ਼ੱਕ ਦੇ ਚਾਈਨਾ ਜਿਹੜਾ ਜੀ ਪਾਕਿਸਤਾਨ ਨੇ ਤਾਂ ਕੀ ਇਨਵੈਸਟ ਕਰਨਾ, ਉਹਨਾਂ ਦੇ ਉੱਤੇ ਕੁਝ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ ਲਾਈਆਂ ਗਈਆਂ ਨੇ। 2019 ਦੇ ਵਿੱਚ ਚਾਈਨੀਜ਼ ਜਿਹੜੇ ਇਨਵੈਸਟਰ ਨੇ ਉਹਨਾਂ ਨੇ ਭਾਰਤ ਦੇ ਵਿੱਚ ਸਟਾਰਟਅਪ ਜਿਹੜਾ ਸ਼ੁਰੂ ਕੀਤਾ ਸੀ, ਉਹਦੇ 'ਚ 390 ਕਰੋੜ ਡਾਲਰ ਜਿਹੜਾ ਕਿ 30,000 ਕਰੋੜ ਰੁਪਈਆ ਸੀ ਉਹਦਾ ਇਨਵੈਸਟ ਕੀਤਾ ਸੀਗਾ। ਔਰ 2018 ਦੇ ਵਿੱਚ ਉਹਨੇ ਭਾਰਤ ਦੇ ਵਿੱਚ ਇਸੇ ਕੰਪਨੀ ਦੇ ਵਿੱਚ ਸਟਾਰਟਅਪ ਦੇ ਵਿੱਚ 200 ਕਰੋੜ ਡਾਲਰ ਮਤਲਬ ਕਿ 15,500 ਕਰੋੜ ਰੁਪਈਆ ਜਿਹੜਾ ਜੀ ਉਹ ਇਨਵੈਸਟ ਕੀਤਾ ਸੀਗਾ। ਇਹਦੇ ਨਾਲ ਜਿਹੜੀਆਂ ਪੇਟੀਐਮ ਤੇ ਜ਼ੋਮੈਟੋ ਵਰਗੀਆਂ ਕੰਪਨੀ ਉਹਨਾਂ ਦੇ ਉੱਤੇ ਦਬਾਅ ਵਧੂਗਾ ਬਿਨਾਂ ਕਿਸੇ ਸ਼ੱਕ ਦੇ। ਜਿਵੇਂ ਮੈਂ ਇਸ਼ਾਰਾ ਕੀਤਾ ਸੀਗਾ ਕਿ ਇਹਦਾ ਜਿਹੜਾ ਅਸਰ ਹੈ ਉਹ ਤੁਹਾਨੂੰ ਲੰਬੇ ਟਾਈਮ ਦੇ ਉੱਤੇ ਦੇਖਣ ਨੂੰ ਮਿਲੂਗਾ। ਇਹ ਇੱਥੋਂ ਸਟਾਰਟ ਹੋਣਾ, ਇਹ ਤਕਰੀਬਨ ਸਾਰੇ ਮੁਲਕਾਂ ਦੇ ਵਿੱਚ ਇਹ ਹੋਣਾ ਜੀ। ਜਿਹੜੀ ਇਹ ਬਾਜ਼ਾਰ ਵਾਲੀ ਵਾਰ ਹੈ ਉਹਦੇ ਵਾਸਤੇ ਵੀ ਲੋਕਾਂ ਨੂੰ ਤਿਆਰ ਜਿਹੜਾ ਜੀ ਉਹ ਰਹਿਣਾ ਪਊਗਾ, ਕਿਉਂਕਿ ਇਹਦੇ ਵਿੱਚ ਪਿਸੂਗਾ ਆਮ ਬੰਦਿਆਂ 'ਚ। ਬਿਲਕੁਲ ਜੀ ਬਿਲਕੁਲ। ਸਭ ਤੋਂ ਪਹਿਲਾਂ ਇੰਗਲੈਂਡ ਤੋਂ ਕੰਮ ਸ਼ੁਰੂ ਹੋ ਗਿਆ, ਹੋਰ ਕੰਟਰੀਆਂ ਤੋਂ ਵੀ ਕੰਮ ਸ਼ੁਰੂ ਹੋ ਗਿਆ ਆ ਚਾਈਨਾ ਵਾਲਾ ਤੇ ਜ਼ਰੂਰ ਆਉਂਦੇ ਟਾਈਮ ਦੇ ਵਿੱਚ ਬਹੁਤ ਕੁਝ ਫਰਕ ਪੈਣ ਵਾਲਾ। ਅੱਗੇ ਪੰਜਾਬ ਦੇ ਲੋਕ ਅਜੇ ਵੀ ਕਰਫਿਊ ਨੂੰ ਨਹੀਂ ਸਮਝ ਰਹੇ, ਅਜੇ ਵੀ ਬਾਹਰ ਭੱਜੂ ਕਰਦੇ ਆ। ਦੇਖੋ ਇਹ ਇਸ ਤਰ੍ਹਾਂ ਹੈ ਕਿ ਇਹਨਾਂ ਨੂੰ ਸਮਝਾਉਣਾ ਬੜਾ ਔਖਾ। ਜੇ ਤੁਸੀਂ ਰਿਪੋਰਟਾਂ ਦੇਖਦੇ ਆ ਤੇ ਕੈਨੇਡਾ ਦੇ ਉਹ ਸ਼ਹਿਰ ਜਿੱਥੇ ਪੰਜਾਬੀ ਬਹੁਤ ਵਸੋਂ ਆ, ਬਰੈਂਪਟਨ, ਉੱਥੇ ਕਿੰਨੀਆਂ ਟਿਕਟਾਂ ਜਿਹੜੀਆਂ ਦੀ ਉਹ ਦਿੱਤੀਆਂ ਜਾ ਰਹੀਆਂ ਨੇ, $700 ਦੀਆਂ। ਉਹਦੇ ਨਾਲ ਲੱਗਵੇਂ ਕਿਸੇ ਸ਼ਹਿਰ ਦੇ ਵਿੱਚ ਕੋਈ ਟਿਕਟ ਨਹੀਂ। ਪਤਾ ਨਹੀਂ ਇਹ ਟਿਕਾਓ ਜਿਹੜਾ ਜੀ ਉਹ ਸਾਡੇ ਹੀ ਸੁਭਾਅ ਦੇ ਵਿੱਚ ਕਿਉਂ ਆ ਗਿਆ ਕਿ ਅਸੀਂ ਕਾਨੂੰਨ ਜਾਂ ਨਿਯਮ ਤੋੜਨ ਨੂੰ ਆਪਣੀ ਪਹਿਚਾਣ ਕਿਉਂ ਬਣਾ ਰਹੇ ਹਾਂ। ਇੱਥੇ ਵੀ ਜਿਹੜੀਆਂ ਓਪਨ ਜੇਲਾਂ ਬਣਾਈਆਂ ਹੋਈਆਂ ਨੇ ਉਹਦੇ ਵਿੱਚ ਲਗਾਤਾਰ ਲੋਕ ਜਿਹੜਾ ਜੀ ਉਹ ਡੱਕੇ ਜਾ ਰਹੇ ਆ। ਜੇ ਪੁਲਿਸ ਜਿਹੜੀ ਜੀ ਉਹ ਸਖਤੀ ਕਰਦੀ ਆ ਤੇ ਫਿਰ ਜਿਹੜਾ ਜੀ ਲੋਕ
ਇਹ ਕਹਿੰਦੇ ਆ ਕਿ ਪੁਲਿਸ ਲੋੜ ਤੋਂ ਵੱਧ ਸਖਤੀ ਕਰ ਰਹੀ ਹੈ। ਮਤਲਬ ਕਿ ਬਿਨਾਂ ਕਰਫਿਊ ਪਾਸ ਤੋਂ ਜਿਹੜਾ ਜੀ ਉਹ ਜਾਣਾ, ਐਂਟਰ ਹੋਣਾ, ਪੁਲਿਸ ਦੇ ਉੱਤੇ ਹਮਲੇ ਜਿਹੜੇ ਹੋਣੇ, ਇਹ ਉਸੇ ਚੀਜ਼ ਦੀ ਨਿਸ਼ਾਨੀ ਹੈ। ਇਹ ਉਸੇ ਜਿਹੜਾ ਮਾਨਸਿਕ ਪੱਧਰ ਹੈ ਨਾ, ਇਹਨੂੰ ਬਿਮਾਰ ਕਿਹਾ ਜਾ ਸਕਦਾ ਕਿ ਉਹ ਚੱਲ ਪਏ। ਜੇ ਕਰਫਿਊ ਲੱਗਾ, ਲੋਕਡਾਊਨ ਹੋਏ ਨੇ, ਤਾਂ ਉਹ ਲੋਕਾਂ ਦੀ ਸੁਰੱਖਿਆ ਦੇ ਵਾਸਤੇ ਹੋਏ ਨੇ। ਉਹਨੂੰ ਛਿੱਕੇ ਜਿਹੜਾ ਜੀ ਉਹ ਟੰਗਿਆ ਜਾ ਰਿਹਾ। ਇੱਥੇ ਅੰਮ੍ਰਿਤਸਰ ਦੇ ਵਿੱਚ ਕੀ ਹੋਇਆ, ਕਿਸੇ ਨੇ ਅਫਵਾਹ ਫੈਲਾਤੀ ਕਿ ਕਰਫਿਊ ਦੇ ਵਿੱਚ ਛੋਟ ਦਿੱਤੀ ਗਈ ਹੈ। ਨਾ ਕਿਸੇ ਨੇ ਕਨਫਰਮ ਕੀਤਾ, ਨਾ ਕਿਸੇ ਨੇ ਵੇਖਿਆ। ਚੁੱਕੇ ਆਪਣੇ ਮੋਟਰਸਾਈਕਲ ਤੇ ਦੂਜੇ ਵਹੀਕਲ, ਤਿੰਨ ਜਾਣੇ ਚੜ੍ਹ ਕੇ ਮੋਟਰਸਾਈਕਲਾਂ ਦੇ ਉੱਤੇ ਤੇ ਤੁਰ ਪਏ ਜੀ ਬਾਹਰ ਨੂੰ। ਕਿ ਕਰਫਿਊ ਦੇ ਵਿੱਚ ਜਿਹੜੀ ਉਹ ਢਿੱਲ ਦਿੱਤੀ ਹੋਈ ਹੈ। ਜਿਹੜੇ ਵਿਭਾਗ ਸੀਗਾ, ਪ੍ਰਸ਼ਾਸਨ ਸੀਗਾ, ਜਦੋਂ ਉਹਨੇ ਦੇਖਿਆ ਵੀ ਇਹ ਕਿੱਧਰ ਨੂੰ ਸਾਰੇ ਤੁਰ ਪਏ, ਤਾਂ ਪਤਾ ਇਹ ਲੱਗਿਆ ਜੀ ਅਫਵਾਹ ਫੈਲਾਤੀ ਕਿਸੇ ਨੇ ਕਿ ਕਰਫਿਊ 'ਚ ਢਿੱਲ ਦਿੱਤੀ ਗਈ ਆ। ਇਹ ਤਾਂ ਕਰਕੇ ਲੋਕ ਆਏ। ਫਿਰ ਡੰਡੇ ਦੇ ਜ਼ੋਰ ਦੇ ਨਾਲ ਜਿਹੜੇ ਜੀ ਉਹ ਲੋਕਾਂ ਨੂੰ ਪਿਛਾਂਹ ਮੋੜਿਆ ਤੇ ਉਹ ਘਰਾਂ ਵੱਲ ਨੂੰ ਗਏ। ਚੱਲੇ ਕਿੱਧਰ ਨੇ ਇਹ ਨਹੀਂ ਪਤਾ ਜੀ। ਬਾਜ਼ਾਰ ਤਾਂ ਬੰਦ ਨੇ, ਸਾਰੀਆਂ ਥਾਵਾਂ ਬੰਦ ਨੇ, ਕੋਈ ਸਟੋਰ ਜਿਹੜੇ ਜੀ ਉਹ ਨਹੀਂ ਖੁੱਲੇ। ਦਵਾਈਆਂ ਵਗੈਰਾ ਨੂੰ ਜਿਹੜਾ ਜੀ ਉਹ ਛੱਡ ਕੇ, ਜਾਂ ਗਰੋਸਰੀ ਨੂੰ ਛੱਡ ਕੇ, ਉਹ ਸਟੋਰ ਖੁੱਲੇ ਨੇ ਜਿਨ੍ਹਾਂ ਨੂੰ ਇਹ ਪਰਮਿਸ਼ਨ ਹੈ ਕਿ ਉਹ ਡਿਲੀਵਰ ਕਰਨਗੇ ਘਰਾਂ ਦੇ ਵਿੱਚ। ਉੱਥੋਂ ਤੁਸੀਂ ਜਾ ਕੇ ਨਹੀਂ ਜਿਹੜਾ ਜੀ ਉਹ ਖਰੀਦ ਸਕਦੇ। ਲੋਕੀ ਫੇਰ ਵੀ ਜਿਹੜਾ ਜੀ ਉਹ ਨਿਕਲ ਪਏ ਔਰ ਫੇਰ ਲੋਕਾਂ ਨੂੰ ਘਰੇ ਜਿਹੜਾ ਜੀ ਉਹ ਮੋੜਿਆ ਗਿਆ। ਉਹੀ ਹਾਲ ਜਲੰਧਰ ਦਾ। ਜਲੰਧਰ ਦੇ ਵਿੱਚ ਸੀ ਕੀਤੇ ਜਿਹੜੇ ਇਲਾਕੇ ਨੇ, ਉਹਨਾਂ ਦੇ ਵਿੱਚ ਸਭ ਤੋਂ ਵੱਧ ਲੋਕ ਜਿਹੜੀ ਜੀ ਉਹ ਉਲੰਘਣਾ ਕਰਦੇ ਨਜ਼ਰ ਜਿਹੜਾ ਜੀ ਉਹ ਆ ਰਿਹਾ। ਨਾ ਕੋਈ ਮਾਸਕ ਪਾ ਰਿਹਾ, ਨਿਕਲਣਾ ਜੀ। ਅੱਛਾ, ਗਲੀ ਦੇਖਣਗੇ, ਉੱਥੇ ਪੁਲਿਸ ਵਾਲੇ ਖੜੇ ਨੇ ਦੂਜੀ ਗਲੀ ਦੇ ਵਿੱਚੋਂ ਦੀ, ਉਧਰੋਂ ਗਾਂਹ ਖੜੇ ਨੇ ਤੀਜੀ ਗਲੀ ਦੇ ਵਿੱਚੋਂ ਦੀ, ਭੱਜ ਕੇ। ਔਰ ਚੁਸਤੀ ਮੰਨ ਰਹੇ ਨੇ ਇਸ ਗੱਲ ਨੂੰ ਕਿ ਅਸੀਂ ਪੁਲਿਸ ਨੂੰ ਝਕਾਨੀ ਦੇ ਕੇ, ਪੁਲਿਸ ਨੂੰ ਚਕਮਾ ਦੇ ਕੇ ਅਸੀਂ ਨਿਕਲ ਆਏ ਜੀ, ਫਲਾਨੀ ਜਗ੍ਹਾ ਤੱਕ ਜਿਹੜਾ ਉਹ ਜਾ ਆਏ। ਇਹ ਹਾਲਾਤ ਜਿਹੜੇ ਜੀ ਉਹ ਬਣ ਰਹੇ ਨੇ। ਹੋਊਗਾ ਬਾਕੀ ਥਾਵਾਂ ਦੇ ਉੱਤੇ ਵੀ, ਪਰ ਇੱਥੇ ਪੰਜਾਬ ਦੇ ਵਿੱਚ ਕੁਛ ਲੋੜ ਤੋਂ ਜਿਹੜਾ ਜੀ ਉਹ ਵੱਧ ਹੈ। ਆਈ ਥਿੰਕ ਜਿਸ ਤਰੀਕੇ ਦੇ ਨਾਲ ਇਹ ਕਰਫਿਊ ਚੱਲ ਰਿਹਾ, ਕਿਉਂਕਿ ਹੁਣ ਇੱਥੇ ਸਾਡੇ 21 ਤਰੀਕ ਜਿਹੜੀ ਹੋ ਗਈ, 24 ਤੋਂ ਸ਼ੁਰੂ ਹੋਇਆ ਸੀਗਾ ਜੀ, ਮਹੀਨਾ ਹੋਣ ਵਾਲਾ, ਤੇ ਹੁਣ ਇਹ ਮਾਨਸਿਕ ਤਣਾਅ ਜਿਹੜਾ ਜੀ ਉਸ ਪਾਸੇ ਵੱਲ ਨੂੰ ਕਹਾਣੀ ਵੱਧ ਰਹੀ ਪ੍ਰਤੀਤ। ਬਿਲਕੁਲ ਜੀ, ਇਹ ਸਾਰੀ ਦੁਨੀਆ ਦੇ ਵਿੱਚ ਹੀ ਜ਼ਰੂਰ ਹੋਊਗਾ। ਤੇ ਅੱਗੇ ਗੱਲ ਕਰਦੇ ਹਾਂ ਵੱਡੇ ਲੋਕਾਂ ਦੀ, ਪੋਲੀਟੀਸ਼ਨਾਂ ਦੀ। ਇਹਨਾਂ ਦੇ ਜਿਹੜੇ ਬਿੱਲ ਆ, ਮੈਡੀਕਲ ਦੇ ਆ, ਬਾਹਰ ਜਹਾਜ਼ੇ ਚੜ੍ਹ ਕੇ ਤੁਰ ਪੈਂਦੇ ਆ, ਆਮ ਲੋਕ ਹੀ ਰੋਲ ਸੱਟੇ ਇਹਨਾਂ ਨੇ। ਦੇਖੋ, ਪੰਜਾਬ ਦੇ ਸਿਆਸੀ ਘਰਾਂ ਦੇ ਜਿਹੜੇ ਵਿਦੇਸ਼ੀ ਇਲਾਜ ਨੇ, ਉਹਨੇ ਸਰਕਾਰੀ ਖਜ਼ਾਨਾ ਚਟਮ ਕੀਤਾ ਜੀ ਇਹ ਅਸਲ ਦੇ ਵਿੱਚ। ਹੁਣ ਇਸੇ ਕਰਕੇ ਆਪਾਂ ਪਹਿਲਾਂ ਗੱਲ ਕੀਤੀ ਹੈ, ਲੋਕ ਇਤਰਾਜ਼ ਕਰ ਰਹੇ ਆ। ਇਤਰਾਜ਼ ਜਾਇਜ਼ ਆ ਲੋਕਾਂ ਦੇ, ਪਰ ਮੈਂ ਇਹਨੂੰ ਇਸ ਕਰਕੇ ਜਾਇਜ਼ ਨਹੀਂ ਜਿਹੜਾ ਜੀ ਉਹ ਮੰਨਦਾ ਕਿ ਲੋਕਾਂ ਨੇ ਪਿਛਲੇ ਸਮੇਂ ਦੇ ਦੌਰਾਨ ਬੋਲਣਾ ਛੱਡ ਦਿੱਤਾ ਜੀ। ਜਿਹੜੇ ਬੋਲਦੇ ਆ ਉਹਨਾਂ ਦੇ ਉੱਤੇ ਇਤਰਾਜ਼ ਇਹ ਲੋਕ ਲਾਉਂਦੇ ਆ ਵੀ ਇਹ ਤਾਂ ਐਵੇਂ ਜਿਹੜਾ ਜੀ ਉਹ ਬਕਵਾਸ ਕਰਦੇ ਆ। ਉਹ ਇੱਦਾਂ ਨਹੀਂ ਆ ਵੀ ਤੁਸੀਂ ਆਹ ਦੇਖ ਲਓ ਜੀ, ਸੋਸ਼ਲ ਮੀਡੀਆ ਦੇ ਉੱਤੇ ਵੀ ਕੋਈ ਇੱਦਾਂ ਦੀ ਤੁਸੀਂ ਜਿਹੜੀ ਉਹ ਚੀਜ਼ ਪਾਉਣੇ ਆ, ਪਹਿਲੀ ਤਾਂ ਗੱਲ ਉਹ ਇਹ ਕਹਿੰਦੇ ਕਿ ਤੁਸੀਂ ਇਹ ਕਿੱਥੋਂ ਲੈ ਲਏ ਜੀ ਅੰਕੜੇ। ਇਹ ਅੰਕੜੇ ਹੀ ਹੈ ਨਹੀਂ, ਲੋਕ ਮੰਨਣ ਲਈ ਤਿਆਰ ਨਹੀਂ। ਸੱਤਿਆਨਾਸ਼ ਪੰਜਾਬ ਦਾ ਕਿਉਂ ਹੋਇਆ ਕਿ ਲੋਕ ਬੋਲਣਾ ਛੱਡ ਗਏ। ਜਿਹੜੇ ਬੋਲਦੇ ਸੀ ਉਹਨਾਂ ਦੇ ਵਿਰੋਧ ਜਿਹੜਾ ਜੀ ਉਹ ਵਿਰੋਧ ਦੇ ਵਿੱਚ ਖੜੇ ਹੋਣਾ ਸ਼ੁਰੂ ਹੋ ਗਿਆ ਜੀ। ਬੋਲਣ ਵਾਲੇ ਪ੍ਰਸ਼ਾਸਨ ਦੇ ਜਿਹੜਾ ਜੀ ਉਹਨਾਂ ਦੀਆਂ ਨਿਗਾਹ ਦੇ ਵਿੱਚ ਵੀ ਆਏ, ਸਰਕਾਰਾਂ ਦੀਆਂ ਨਿਗਾਹ ਦੇ ਵਿੱਚ ਵੀ ਆਏ। ਜਿਹੜੇ ਆ ਭਕਾਈ ਮਾਰਨ ਵਾਲੇ ਦੇ ਉਹਨਾਂ ਦੀ ਨਿਗਾਹ ਦੇ ਵਿੱਚ ਵੀ ਆਏ ਜੀ। ਪੰਜਾਬ ਦਾ ਬੇੜਾ ਗਰਕ ਕਿੱਥੋਂ ਹੋਇਆ ਜੀ, ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਜਦੋਂ ਪੰਜਾਬ ਦੇ ਵਿੱਚ ਨਸ਼ਾ ਆਉਣਾ ਸ਼ੁਰੂ ਹੋਇਆ, ਉਦੋਂ ਤੋਂ ਬੋਲਣ ਵਾਲੇ ਜਿਹੜੇ ਲੋਕ ਸੀ, ਨਹੀਂ ਸੁਣਿਆ ਗਿਆ ਜੀ ਉਹਨਾਂ ਨੂੰ, ਕਦੀ ਵੀ ਨਹੀਂ ਸੁਣਿਆ ਗਿਆ। ਇਹ ਕਿਹਾ ਗਿਆ ਜੀ ਇਹ ਲੋੜ ਤੋਂ ਵੱਧ ਬੋਲ ਰਹੇ ਆ, ਏਦਾਂ ਥੋੜ੍ਹੀ ਕੁਛ ਹੋ ਚੱਲਿਆ। ਫਿਰ ਇਹ ਵੀ ਲੋਕ ਕਹਿੰਦੇ ਕਿ ਕੋਈ ਘਰੇ ਥੋੜ੍ਹੀ ਦੇਣ ਜਾਂਦਾ। ਇਹ ਨਹੀਂ ਦੇਖਦੇ ਕਿ ਇਹ ਈਜ਼ੀ ਅਵੇਲੇਬਿਲਿਟੀ ਜਿਹੜੀ ਆ ਉਹ ਨਸਲਾਂ ਖਾ ਗਈ। ਅੱਜ ਪੰਜਾਬ ਚਟਮ ਹੋ ਗਿਆ ਜੀ ਜਵਾਨੀ ਦੇ ਪੱਖੋਂ। ਇਹ ਲੋਕਾਂ ਦੇ ਮੂੰਹ ਅੱਜ ਵੀ ਜਿਹੜਾ ਜੀ ਉਹ ਘੁੰਗਣੀਆਂ ਪਈਆਂ ਹੋਈਆਂ ਨੇ। ਇਹ ਨਹੀਂ ਸੋਚ ਰਹੇ ਕਿ ਇਹਦਾ ਕਾਰਨ ਜਿਹੜਾ ਜੀ ਉਹ ਰਿਹਾ। ਇਹ ਕਹਿੰਦੇ ਕਿ ਬੋਲਣ ਵਾਲੇ ਕਾਰਨ ਸੀ ਕਿ ਉਹ ਇਹ ਇਸ਼ੂ ਕਿਉਂ ਉਠਾਉਂਦੇ ਰਹੇ। ਜਿਹੜਾ ਹੈਲਥ ਦੇ ਨਾਲ ਜੁੜਿਆ ਹੋਇਆ ਇਸ਼ੂ ਆ, ਅੰਕੜਿਆਂ ਦੇ ਰੂਪ ਦੇ ਵਿੱਚ ਕਿੰਨੀ ਵਾਰੀ ਜਿਹੜਾ ਜੀ ਉਹ ਦੱਸਿਆ ਕਿ ਇੱਥੇ ਮੈਡੀਕਲ ਕਾਲਜ ਜਿਹੜੇ ਨੇ ਉਹ ਨਹੀਂ ਖੁੱਲੇ, ਡਿਸਪੈਂਸਰੀਆਂ ਖਤਮ ਹੋ ਗਈਆਂ, ਹਸਪੀਟਲ ਜਿਹੜੇ ਸੀ ਸਰਕਾਰੀ ਹਸਪੀਟਲ ਉਹਨਾਂ ਦਾ ਸੱਤਿਆਨਾਸ਼ ਹੋ ਗਿਆ। ਕਿਉਂ ਹੋ ਗਿਆ? ਰਾਜਨੀਤਿਕ ਲੋਕ ਖਾ ਗਏ। ਅਸੀਂ ਚਾਪਲੂਸ ਲੋਕਾਂ ਦੀ ਗਿਣਤੀ ਦੇ ਵਿੱਚ ਆ ਗਏ ਜੀ। ਸਵਾਏ ਚਾਪਲੂਸੀ ਤੋਂ ਸਾਡੇ ਪੱਲੇ ਕੁਛ ਨਹੀਂ ਰਿਹਾ। ਆ ਤੁਸੀਂ ਦੇਖ ਲਓ ਜੀ, ਆ ਸਾਰਾ ਕੁਛ ਜਿਹੜਾ ਨਿਕਲ ਜਾਣ ਦਿਓ। ਉਦੋਂ ਬਾਅਦ ਇਹੀ ਲੋਕ ਝੰਡੇ ਤੇ ਝੰਡਿਆਂ 'ਚ ਡੰਡੇ ਪਾ ਕੇ ਜਿੰਦਾਬਾਦ ਮੁਰਦਾਬਾਦ ਕਰਦੇ ਇਹਨਾਂ ਨੇਤਾਵਾਂ ਦੇ ਪਿੱਛੇ ਫੇਰ ਤੁਰੇ ਫਿਰਦੇ ਹੋਏ ਜਿਹੜਾ ਜੀ ਉਹ ਨਜ਼ਰ ਆਉਣਗੇ। ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਜਿਹੜਾ ਮਾੜਾ ਮੋਟਾ ਕੋਈ ਲੋਕ ਦੇ ਰਹੇ ਆ, ਇਹਦੇ ਨਾਲ ਇਹ ਜਿਹੜੀ ਦੀ ਇਲਾਜ ਦੇ ਖਰਚਿਆਂ ਦੇ ਉੱਤੇ ਉਂਗਲ ਜਿਹੜੀ ਉਹ ਜ਼ਰੂਰ ਚੁੱਕਣ ਲੱਗੀ ਆ ਕਿ ਜਿਹੜੇ ਨੇਤਾ ਨੇ ਵਿਦੇਸ਼ਾਂ ਦੇ ਵਿੱਚੋਂ ਇਲਾਜ ਕਰਾਉਂਦੇ ਆ, ਕੋਈ ਬੰਦਾ ਇਹਦੇ ਉੱਤੇ ਕਿੰਤੂ ਪਰੰਤੂ ਨਹੀਂ ਜਿਹੜਾ ਜੀ ਉਹ ਕਰਦਾ।
ਪਿਛਲੇ 22 ਸਾਲਾਂ ਦੇ ਵਿੱਚ ਸਭ ਤੋਂ ਵੱਧ ਮੈਡੀਕਲ ਬਿੱਲਾਂ ਦੀ ਅਦਾਇਗੀ ਬਾਦਲ ਪਰਿਵਾਰ ਨੂੰ ਹੋਈ ਹੈ ਜੀ। ਕੋਈ ਬੋਲੂਗਾ ਜੀ, ਕੋਈ ਉਹਨਾਂ ਨੂੰ ਕਹੂਗਾ? ਨਹੀਂ। ਤੁਸੀਂ ਆਹ ਅੰਕੜੇ ਦੇ ਦਿਓ, ਸੋਸ਼ਲ ਮੀਡੀਆ ਉੱਤੇ ਕੋਈ ਬੰਦਾ ਪਾ ਦੇ ਉਹਦੇ ਉੱਤੇ ਅੰਕੜੇ ਜਿਹੜੇ ਨੇ, ਉਹਦੇ ਪਿੱਛੇ ਆ ਲੱਕੜ ਸਿਰੇ ਜਿਹੜੇ ਜੀ ਉਹ ਵੱਜਣਗੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਨਿਊਯਾਰਕ ਦੇ ਵਿੱਚ 8 ਮਾਰਚ ਤੋਂ 2 ਅਪ੍ਰੈਲ 1998 ਤੱਕ ਜੇਰੇ ਇਲਾਜ ਰਹੇ। ਖਜ਼ਾਨੇ ਚੋਂ ਤਕਰੀਬਨ 40 ਲੱਖ ਰੁਪਏ ਦੀ ਅਦਾਇਗੀ ਕੀਤੀ। 2007 ਤੋਂ ਲੈ ਕੇ 12 ਦੀ ਟਰਮ ਦੇ ਦੌਰਾਨ ਬਾਦਲ ਪਰਿਵਾਰ ਨੂੰ ਮੈਡੀਕਲ ਬਿੱਲਾਂ ਦੀ ਅਦਾਇਗੀ ਕਿੰਨੀ ਹੋਈ? 3 ਕਰੋੜ 60 ਲੱਖ ਰੁਪਈਆ, ਤਕਰੀਬਨ 3.5 ਕਰੋੜ ਰੁਪਏ ਤੋਂ ਉੱਪਰ। ਕੈਪਟਨ ਹਕੂਮਤ ਬੰਦ ਤੋਂ ਐਨ ਪਹਿਲਾਂ 8 ਤੋਂ 20 ਫਰਵਰੀ 17 ਤੱਕ ਮੁੜ ਕੇ ਬਾਦਲ ਹੋਰਾਂ ਦਾ ਇਲਾਜ ਜਿਹੜਾ ਸੀਗਾ ਜੀ ਉਹ ਅਮਰੀਕਾ ਦੇ ਵਿੱਚ ਹੋਇਆ। ਇਹਦੇ ਉੱਤੇ 1 ਕਰੋੜ ਰੁਪਈਆ ਖਰਚ ਆਇਆ, ਜਿਹਦੇ ਤੋਂ 80 ਲੱਖ ਦੀ ਅਦਾਇਗੀ ਹੋ ਚੁੱਕੀ ਹੈ। ਤੁਹਾਨੂੰ ਯਾਦ ਹੋਣਾ ਉਦੋਂ ਬੜਾ ਚਰਚਾ ਦੇ ਵਿੱਚ ਇਹ ਆਇਆ ਸੀਗਾ ਕਿ ਨਤੀਜਿਆਂ ਦਾ ਪਤਾ ਲੱਗ ਗਿਆ ਸੀ। ਉਹ ਕਹਿੰਦੇ ਨਤੀਜੇ ਤਾਂ ਪਤਾ ਕਿੱਧਰ ਨੂੰ ਜਾਣੇ ਆ, ਇਹ ਇਲਾਜ ਹੀ ਜਿਹੜਾ ਜੀ ਉਹ ਕਰਾ ਲਿਆ ਜਾਵੇ। ਕੁਛ ਰੋਕਿਆ ਗਿਆ ਜੀ। ਮੋਟੇ ਤੌਰ ਦੇ ਉੱਤੇ ਇਕੱਲੇ ਬਾਦਲ ਪਰਿਵਾਰ ਦੇ ਇਲਾਜ ਦੇ ਉੱਤੇ ਖਜ਼ਾਨੇ ਦੇ ਵਿੱਚੋਂ ਤਕਰੀਬਨ 5 ਕਰੋੜ ਰੁਪਈਆ ਖਰਚਿਆ ਗਿਆ, 4 ਕਰੋੜ 98 ਲੱਖ ਰੁਪਈਆ। ਦੂਜੇ ਨੰਬਰ ਦੇ ਉੱਤੇ ਸਾਬਕਾ ਮੁੱਖ ਮੰਤਰੀ ਹਰਚੰਦ ਸਿੰਘ ਬਰਾੜ ਹੋਰਾਂ ਦਾ ਪਰਿਵਾਰ ਆਉਂਦਾ, ਜਿਨ੍ਹਾਂ ਦੇ ਵਿਧਾਇਕ ਲੜਕੇ ਕਵਲਜੀਤ ਤੇ ਅਮਰੀਕਾ ਦੇ ਵਿੱਚ ਚੱਲੇ ਇਲਾਜ ਦੇ ਉੱਤੇ ਜਿਹੜਾ ਸੀਗਾ ਜੀ ਉਹ 4 ਲੱਖ ਰੁਪਈਆ ਜਿਹੜਾ ਜੀ ਉਹ ਖਰਚ ਹੋਇਆ। ਉਦੋਂ ਦੇ ਵਜ਼ੀਰ ਸ਼ਰਨਜੀਤ ਸਿੰਘ ਢਿੱਲੋਂ ਦੇ ਇਲਾਜ ਦੇ ਉੱਤੇ 21 ਲੱਖ ਰੁਪਈਆ ਤੇ 9,000 ਜਿਹੜਾ ਜੀ ਇਹ ਖਰਚ ਹੋਇਆ। ਰਣਜੀਤ ਸਿੰਘ ਤਲਵੰਡੀ ਦੇ ਇਲਾਜ ਦੇ ਉੱਤੇ 42 ਲੱਖ ਰੁਪਈਆ ਖਰਚ ਹੋਇਆ। ਸਾਬਕਾ ਮੰਤਰੀ ਤੇਜ ਪ੍ਰਕਾਸ਼ ਬੇਅੰਤ ਸਿੰਘ ਹੋਰਾਂ ਦੇ ਮੁੰਡੇ ਦੇ ਇਲਾਜ ਦੇ ਉੱਤੇ 30 ਲੱਖ ਰੁਪਈਆ ਖਰਚ ਹੋਇਆ। ਇਹਨਾਂ ਆਗੂਆਂ ਦਾ ਇਲਾਜ ਅਮਰੀਕਾ ਦੇ ਵਿੱਚ ਹੋਇਆ। ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਵੀ ਖਜ਼ਾਨੇ ਦੇ ਵਿੱਚੋਂ 14.25 ਲੱਖ ਰੁਪਈਏ ਦੇ ਮੈਡੀਕਲ ਬਿੱਲਾਂ ਦੀ ਵਸੂਲੀ ਕੀਤੀ। ਬ੍ਰਹਮ ਇੰਦਰਾ ਦਾ ਫੋਰਟਿਸ ਹਸਪੀਟਲ ਦੇ ਵਿੱਚ ਥੋੜਾ ਸਮਾਂ ਇਲਾਜ ਹੋਇਆ, 22 ਲੱਖ ਰੁਪਈਆ ਉਹਦੇ ਉੱਤੇ ਜਿਹੜਾ ਜੀ ਉਹ ਖਰਚ ਹੋਇਆ। ਇਹਨਾਂ ਦਾ ਸਰਕਾਰੀ ਹਸਪੀਟਲਾਂ 'ਚੋਂ ਇਲਾਜ ਨਹੀਂ ਹੁੰਦਾ ਜੀ, ਪ੍ਰਾਈਵੇਟਾਂ 'ਚੋਂ ਹੁੰਦਾ। OP ਸੋਨੀ ਦੇ ਇਲਾਜ ਦੇ ਉੱਤੇ 4 ਲੱਖ ਰੁਪਈਆ ਖਰਚ ਹੋਇਆ। ਦੋਨਾਂ ਵਜ਼ੀਰਾਂ ਦੇ ਬਿੱਲ ਸਰਕਾਰ ਦੇ ਕੋਲੇ ਅਦਾਇਗੀ ਲਈ ਪਏ ਨੇ। ਕੈਪਟਨ ਸਰਕਾਰ ਨੇ ਵਿਧਾਇਕਾਂ ਤੇ ਵਜ਼ੀਰਾਂ ਦੇ ਇਲਾਜ ਲਈ ਕੋਈ ਬੀਮਾ ਕੰਪਨੀ ਹਾਇਰ ਕਰਨੀ ਸੀਗੀ, ਪਰ ਕੋਈ ਕੰਪਨੀ ਤਿਆਰ ਨਹੀਂ ਹੋਈ, ਕਿਉਂਕਿ ਸ਼ਾਇਦ ਕੰਪਨੀਆਂ ਜਿਹੜੀਆਂ ਜੀ ਉਹ ਨੇਤਾਵਾਂ ਨੂੰ ਜਾਣਦੀਆਂ ਨੇ ਵੀ ਇਹਨਾਂ ਨੇ ਬਿੱਲ ਵੀ ਬਣਾ ਲੈਣੇ ਆ, ਅਸੀਂ ਮੁੜ ਕੇ ਕਿੱਥੋਂ ਦਿੰਦੇ ਫਿਰਾਂਗੇ। ਵਿਧਾਨ ਸਭਾ ਸੈਕਟਰੀਏਟ ਦੇ ਵੱਲੋਂ ਰਾਜ ਦੇ ਖਰਚੇ ਦੇ ਜਿਹੜੇ ਵੇਰਵੇ ਆ ਉਹਦੇ ਅਨੁਸਾਰ ਗੱਠਜੋੜ ਸਰਕਾਰ ਦੇ 10 ਸਾਲਾਂ ਦੇ ਦੌਰਾਨ ਅਕਾਲੀ BJP ਦੇ ਸਪੀਕਰਾਂ, ਡਿਪਟੀ ਸਪੀਕਰਾਂ ਦੇ ਇਲਾਜ ਦੇ ਉੱਤੇ 68 ਲੱਖ ਰੁਪਈਏ ਦਾ ਖਰਚਾ ਆਇਆ। ਔਰ ਉਦੋਂ ਦੇ ਸਪੀਕਰਾਂ ਦੇ ਇਲਾਜ ਦੇ ਉੱਤੇ 30 ਲੱਖ ਤੇ ਉਦੋਂ ਦੇ ਡਿਪਟੀ ਸਪੀਕਰ ਦੇ ਇਲਾਜ ਦੇ ਉੱਤੇ 38 ਲੱਖ ਰੁਪਈਏ ਦਾ ਖਰਚਾ ਆਇਆ। ਸਾਬਕਾ ਸਪੀਕਰ ਚਰਨਜੀਤ ਸਿੰਘ ਓਠਵਾਲ ਦੀ ਸਿਹਤ ਖਰਚ ਦੇ ਉੱਤੇ ਕੋਈ 12.25 ਲੱਖ ਰੁਪਈਆ ਖਰਚਾ ਆਇਆ। ਸਾਬਕਾ ਡਿਪਟੀ ਸਪੀਕਰ ਸਤਪਾਲ ਗੁਸਾਈ ਦੇ ਮੈਡੀਕਲ ਬਿੱਲਾਂ ਦੇ ਉੱਤੇ ਖਰਚਾ 14 ਲੱਖ ਰੁਪਈਆ ਜਿਹੜਾ ਜੀ ਉਹ ਰਿਹਾ। ਕੋਈ ਘੱਟ ਜਿਹੜਾ ਜੀ ਉਹ ਨਹੀਂ ਗਿਆ ਇਸ ਮਾਮਲੇ ਵਿੱਚ। ਜਿਹਦਾ ਜਿੰਨਾ ਦਾ ਲੱਗਿਆ ਉਹਨੇ ਲਾਇਆ। ਅੱਜ ਸਰਕਾਰੀ ਹਸਪੀਟਲਾਂ, ਇੱਥੋਂ ਦਾ ਜਿਹੜਾ ਸਿਹਤ ਤੰਤਰ ਹੈ ਉਹਦੇ ਉੱਤੇ ਸਵਾਲ ਉੱਠਣੇ, ਸਵਾਲ ਕਰਨੇ ਹਰ ਪੰਜਾਬੀ ਦਾ ਹੱਕ ਹੈ। ਪਰ ਇਹ ਸਵਾਲ ਥੋੜੇ ਦਿਨਾਂ ਤੱਕ ਨਾ ਜਿਹੜਾ ਜੀ ਉਹ ਰਹਿ ਜਾਣ, ਜਾਂ ਜਿਹੜੇ ਸਵਾਲ ਉਠਾਉਣ ਵਾਲੇ ਲੋਕ ਨੇ ਜੇ ਹੋਰ ਨਹੀਂ ਕਰ ਸਕਦੇ ਤੇ ਕਮ ਸੇ ਕਮ ਉਹਨਾਂ ਦੀ ਜਿਹੜੀ ਜੀ ਉਹ ਪੇਖੀ ਪੂਜਦੇ ਹੋ। ਕੋਈ ਸਹੀ ਸਵਾਲ ਪਿਛਲੇ ਸਮੇਂ ਦੇ ਦੌਰਾਨ ਵੀ ਉਠਾਉਂਦੇ ਰਹੇ ਆ। 2 ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਬਣੇ ਨੇ ਨਾ, ਵੋਟਾਂ ਪਾਉਣ ਵਾਲੇ ਕੌਣ ਨੇ ਜੀ? ਪੰਜਾਬੀ ਨੇ। ਇਹ ਗੱਲ ਭੁੱਲ ਗਏ ਕਿ ਕਿੰਨੇ ਕਰੋੜਾਂ ਰੁਪਈਆ ਖਰਚਾ ਅਮਰੀਕਾ ਤੋਂ ਇਲਾਜ ਕਰਾ ਕੇ ਇਹਨਾਂ ਲੋਕਾਂ ਨੇ ਖਜ਼ਾਨੇ ਦਾ ਲੁੱਟਿਆ। ਬਿਲਕੁਲ ਜੀ, ਇਹਨਾਂ ਨੇ ਅਮਰੀਕਾ ਤਾਂ ਨਾਨਕੇ ਬਣਾਏ ਹੋਏ ਆ। ਤੇ ਅਗਲੇ ਸਵਾਲ ਵੱਲ ਚੱਲਾਂਗੇ। ਤੇ ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਆ ਤੇ ਤੁਸੀਂ ਪੁੱਛ ਸਕੋਗੇ ਕਾਲ ਕਰਕੇ 4082725200। ਇੱਕ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਤੁਹਾਡੇ ਸਵਾਲ ਹੋਣਗੇ। ਤੇ ਅਗਲੀ ਗੱਲ ਕਰਦੇ ਹਾਂ, ਪਠਲਾਵਾ ਤੇ ਜਵਾਰ ਪਿੰਡ ਦੇ ਵਿੱਚੋਂ ਕੁਝ ਕੁ ਚੰਗੀਆਂ ਖਬਰਾਂ ਵੀ ਆਈਆਂ। ਦੇਖੋ, ਪਠਲਾਵਾ ਇੱਕ ਤਾਂ ਜਿਹੜਾ ਜੀ ਉਹ ਹੌਟਸਪੌਟ ਰਿਹਾ ਤੇ ਦੂਸਰਾ ਜਵਾਹਰਪੁਰ ਹੌਟਸਪੌਟ ਜਿਹੜਾ ਡੇਰਾਬੱਸੀ ਦੇ ਨੇੜੇ ਪਿੰਡ ਆ ਜੀ। ਪਠਲਾਵਾ ਪਿੰਡ ਦੇ ਲੋਕ ਤੇ ਉਹਦੇ ਨੇੜੇ ਤੇੜੇ ਦੇ ਪਿੰਡਾਂ ਦੇ ਲੋਕਾਂ ਨੇ ਬਹੁਤ ਸੰਜਮ ਦੇ ਨਾਲ, ਬੜੇ ਹੌਸਲੇ ਦੇ ਨਾਲ ਇੱਕ ਵੱਡੀ ਲੜਾਈ ਲੜੀ ਹੈ ਜੀ। ਪਠਲਾਵਾ ਨੂੰ ਆਧਾਰ ਬਣਾ ਕੇ ਜਿੰਨਾ NRI ਭਾਈਚਾਰਾ ਸੀਗਾ ਜੀ ਉਹਨੂੰ ਬਦਨਾਮ ਕੀਤਾ ਗਿਆ, ਜਿਵੇਂ NRI ਭਾਈਚਾਰਾ ਜਿਹੜਾ ਜੀ ਉਹ ਸਿਰਫ ਇੱਥੇ ਕਰੋਨਾ ਵਾਇਰਸ ਛੱਡਣ ਦੇ ਵਾਸਤੇ ਆਇਆ ਹੋਵੇ। ਕਿੰਨਾ ਉਹਦਾ ਯੋਗਦਾਨ ਹੈ ਪੰਜਾਬ ਦੇ ਵਾਸਤੇ ਇਹ ਭੁਲਾ ਦਿੱਤਾ ਗਿਆ। ਇੱਕ ਲੱਡੂ ਜਿਹਾ ਗਾਇਕ ਉਹਨੇ ਚੁੱਕ ਕੇ ਗਾਣਾ ਵੀ ਜਿਹੜਾ ਜੀ ਉਹ ਬਣਾਤਾ ਇਹਦੇ ਪਠਲਾਵਾ ਪਿੰਡ ਦੇ ਉੱਤੇ, ਔਰ ਸਮੁੱਚੇ NRI ਭਾਈਚਾਰੇ ਨੂੰ ਬਦਨਾਮ ਕਰਨ ਦੀ ਉਹਨੇ ਇੱਕ ਬੇਹੂਦਾ ਕੋਸ਼ਿਸ਼
ਇਹਦੇ ਵਿੱਚ ਅਫਸਰਸ਼ਾਹੀ ਵੀ ਸ਼ਾਮਲ ਰਹੀ ਜਿਹੜੀ ਉਸ ਗਾਣੇ ਨੂੰ ਸ਼ੇਅਰ ਕਰਦੀ ਸੀ। ਪਠਲਾਵਾ ਜਿਹੜਾ ਪਿੰਡ ਹੈ ਜਿੱਥੇ ਬਲਦੇਵ ਸਿੰਘ ਦੀ ਪਹਿਲਾਂ ਮੌਤ ਹੋਈ ਸੀ, ਪਿਛਲੇ ਕਈ ਹਫ਼ਤਿਆਂ ਤੋਂ ਉੱਥੇ ਹੁਣ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਉੱਥੇ ਇਲਾਜ ਅਧੀਨ 18 ਮਰੀਜ਼ਾਂ ਦੇ ਵਿੱਚੋਂ 17 ਜਿਹੜੇ ਜੀ ਉਹ ਸਿਹਤਯਾਬ ਹੋ ਗਏ ਔਰ ਇਸ ਵੇਲੇ ਇੱਕੋ ਮਰੀਜ਼ ਜਿਹੜਾ ਉਹ ਜੇਰੇ ਇਲਾਜ ਹੈ। ਮੋਹਾਲੀ ਦੇ ਵਿੱਚ ਮਰੀਜ਼ਾਂ ਦਾ ਅੰਕੜਾ 62 ਤੱਕ ਪਹੁੰਚਿਆ ਪਰ 8 ਮਰੀਜ਼ਾਂ ਨੇ ਕੋਰੋਨਾ ਤੋਂ ਛੁਟਕਾਰਾ ਜਿਹੜਾ ਜੀ ਉਹ ਪਾ ਲਿਆ। ਇਹ ਬੜੀਆਂ ਪੋਜ਼ਿਟਿਵ ਜਿਹੜੀਆਂ ਜੀ ਉਹ ਗੱਲਾਂ ਨੇ। ਕੋਰੋਨਾ ਵਾਇਰਸ ਦਾ ਹੌਟਸਪੌਟ ਬਣਿਆ ਪਿੰਡ ਜਵਾਹਰਪੁਰ ਹੈ, ਜਿੱਥੇ ਸਿਹਤ ਵਿਭਾਗ ਨੇ ਮੁੜ ਕੇ ਸਰਵੇਖਣ ਕੀਤਾ। ਇਹਦੇ ਵਿੱਚੋਂ 6 ਲੋਕਾਂ ਦੇ ਵਿੱਚ ਹਲਕੀ ਖੰਘ ਤੇ ਜ਼ੁਕਾਮ ਦੇ ਲੱਛਣ ਪਾਏ ਗਏ। ਬਨੂੜ ਦੇ ਵਿੱਚ ਜਿਹੜਾ ਹਸਪੀਟਲ ਹੈ ਉੱਥੋਂ ਜਿਹੜੀ ਖਬਰ ਆਈ ਹੈ ਕਿ ਦਾਖਲ ਮਰੀਜ਼ਾਂ ਦੇ ਵਿੱਚੋਂ 6 ਦੀ 14 ਦਿਨ ਪੂਰੇ ਹੋਣ ਤੋਂ ਬਾਅਦ ਪਹਿਲੀ ਰਿਪੋਰਟ ਆਈ ਹੈ ਨੈਗੇਟਿਵ ਆਈ ਹੈ। ਇਹਦੇ ਵਿੱਚ ਪਿੰਡ ਦੀ ਸਰਪੰਚ ਜਿਹੜੀ ਹੈ ਜੀ ਉਹਦਾ ਪਤੀ ਜਿਹੜਾ ਕਾਂਗਰਸੀ ਆਗੂ ਆ ਉਹ ਵੀ ਸ਼ਾਮਲ ਹੈ ਜੀ, ਜਿਨ੍ਹਾਂ ਦੀ ਨੈਗੇਟਿਵ ਆਈ ਹੈ। ਔਰ ਜਿਹੜੇ ਬਾਕੀ ਸੈਂਪਲ ਲਏ ਗਏ ਆ ਉਹਨਾਂ ਦੀ ਰਿਪੋਰਟ ਅੱਜ ਜਿਹੜੀ ਉਹ ਆ ਜੂਗੀ। 3 ਹੋਰ ਮਰੀਜ਼ ਨੇ ਦੂਜੀ ਰਿਪੋਰਟ ਉਹਨਾਂ ਦੀ ਜਿਹੜੀ ਜ਼ਰੂਰ ਪੋਜ਼ਿਟਿਵ ਆਈ ਹੈ। ਪਰ ਜਿਹੜੇ ਇਹ ਨੈਗੇਟਿਵ ਰਿਪੋਰਟਾਂ ਜਿਹੜੀਆਂ ਦੀ ਆਈਆਂ ਨੇ ਉਹਦੇ ਵਿੱਚ ਇਹ ਗਿਆਨ ਸਾਗਰ ਹਸਪੀਟਲ ਤੋਂ ਆਈਆਂ ਨੇ ਜਿੱਥੇ ਜ਼ਿਆਦਾ ਜੇਰੇ ਇਲਾਜ ਨੇ। ਇੱਥੇ 51 ਕਰੋਨਾ ਪੀੜਤ ਜਿਹੜੇ ਮਰੀਜ਼ ਨੇ ਉਹਨਾਂ ਦੀ ਹਾਲਤ ਸਥਿਰ ਹੈ। 37 ਮਰੀਜ਼ਾਂ ਦੇ ਵਿੱਚੋਂ 10 ਦਾ ਇਲਾਜ ਪੂਰਾ ਹੋਣ ਤੋਂ ਬਾਅਦ ਇਹਨਾਂ ਦੇ ਖੂਨ ਦੇ ਸੈਂਪਲ ਜਿਹੜੇ ਜੀ ਉਹ ਲਏ ਗਏ। ਜਿਹੜਾ ਸੀਗਾ ਪਿੰਡ ਦੇ ਮਾਂ ਪੁੱਤ ਤੋਂ ਇਲਾਵਾ ਇੱਕ ਹੋਰ ਮਰੀਜ਼ ਜਿਹੜੇ 2 ਦਿਨ ਪਹਿਲਾਂ ਖੂਨ ਦੇ ਸੈਂਪਲ ਲਏ ਗਏ ਸੀਗੇ ਜੀ ਉਹ ਇਲਾਜ ਅਧੀਨ ਨੇ। ਔਰ ਅੰਮ੍ਰਿਤਸਰ ਦੇ ਵਿੱਚ ਜਿਹੜੇ ਇਲਾਜ ਕਰਾ ਰਹੇ ਨੇ ਲੋਕ ਜਿਹੜੇ ਵਾਰਡ ਦੇ ਵਿੱਚ ਦਾਖਲ ਨੇ ਉਹਨਾਂ ਨੇ ਉੱਥੇ ਜਿਹੜਾ ਸੀਗਾ ਜੀ ਉਹ TV ਦਾ ਪ੍ਰਬੰਧ ਕਰਵਾਇਆ। ਮਿਊਜ਼ਿਕ ਜਿਹੜਾ ਸੀਗਾ ਜੀ ਉਹ ਲਾ ਕੇ ਉਹਦੇ ਉੱਤੇ ਉਹਨਾਂ ਨੇ ਆਪਣੇ ਬੈੱਡਾਂ ਦੇ ਉੱਤੇ ਜਿਹੜਾ ਸੀਗਾ ਜੀ ਉਹ ਡਾਂਸ ਕਰਕੇ ਇੱਕ ਪੋਜ਼ਿਟਿਵ ਐਨਰਜੀ ਜਿਹੜੀ ਜੀ ਉਹ ਬਾਕੀਆਂ ਨੂੰ ਦਿੱਤੀ। ਕਿਉਂਕਿ ਤਰੀਕਾ ਜਿਹੜਾ ਇਹਦੇ ਨਾਲ ਲੜਨ ਦਾ ਇਹੀ ਹੈ ਕਿ ਤੁਹਾਡੀ ਮੈਂਟਲ ਸਿਚੁਏਸ਼ਨ ਜਿਹੜੀ ਜੀ ਉਹ ਕਿਸ ਤਰ੍ਹਾਂ ਦੀ ਹੈ। ਤੇ ਇਹ ਲੋਕ ਜਿਹੜੇ ਲੜ ਰਹੇ ਆ, ਚਾਹੇ ਉਹ ਪਠਲਾਵਾ ਦੇ ਲੋਕ ਲੜੇ ਨੇ, ਚਾਹੇ ਜਵਾਹਰਪੁਰ ਵਾਲੇ ਜਿਹੜੇ ਜੀ ਉਹ ਲੜ ਰਹੇ ਆ, ਇਹ ਲੋਕ ਵਿਲਨ ਨਹੀਂ ਗੇ ਜੀ। ਇਹ ਠੀਕ ਹੈ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਵਾਇਰਸ ਆਇਆ ਜਿਹੜੇ ਵੀ ਲੋਕ ਪੀੜਤ ਨੇ ਉਹ ਵਿਲਨ ਨਹੀਂ, ਉਹ ਇਸ ਵਾਇਰਸ ਤੋਂ ਪੀੜਤ ਨੇ। ਉਹਨਾਂ ਨੂੰ ਨਫ਼ਰਤ ਦੇ ਨਾਲ ਨਹੀਂ ਵੇਖਿਆ ਜਾ ਸਕਦਾ ਜਿਹੋ ਜਿਹਾ ਗੀਤ ਦੇ ਵਿੱਚ ਦਰਸਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਸੀਗੀ। ਉਮੀਦ ਕੀਤੀ ਜਾਵੇ ਕਿ ਜਿਹੜੇ ਇਸ ਤਰ੍ਹਾਂ ਦੇ ਲੱਡੂ ਗਾਇਕ ਆ ਜੀ ਉਹ ਹੁਣ ਇਹਨਾਂ ਮਰੀਜ਼ਾਂ ਦੀ ਰਿਪੋਰਟ ਨੂੰ ਵੇਖਦਿਆਂ ਹੋਇਆ ਕੋਈ ਪੋਜ਼ਿਟਿਵ ਗਾਣਾ ਵੀ ਸ਼ਾਇਦ ਇਹਨਾਂ ਦੇ ਉੱਤੇ ਕੱਢੇ, ਜਿਹਦੀ ਸੰਭਾਵਨਾ ਵੈਸੇ ਕੋਈ ਹੈ ਨਹੀਂ ਗੀ। ਪਰ ਇੰਨਾ ਜ਼ਰੂਰ ਹੈ ਕਿ ਉਹਨੂੰ ਆਪਣੇ ਅੰਦਰ ਹੁਣ ਝਾਤੀ ਮਾਰਨ ਦੀ ਜ਼ਰੂਰਤ ਜ਼ਰੂਰ ਹੈ। ਕਿ ਤਕਰੀਬਨ 14 ਪਿੰਡ ਸੀਗੇ ਜੀ ਪਠਲਾਵਾ ਦੇ ਨਾਲ ਜਿਨ੍ਹਾਂ ਨੂੰ ਸੀਲ ਕੀਤਾ ਗਿਆ ਸੀਗਾ। 11 ਦੇ ਕਰੀਬ ਪਿੰਡ ਸੀਗੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਪਹਿਲਿਆਂ ਦੇ ਵਿੱਚ ਜਿਹੜੇ ਉਹ ਸੀਲ ਕੀਤੇ ਗਏ ਸੀਗੇ। ਇਹਨਾਂ ਪਿੰਡਾਂ ਦੇ ਲੋਕਾਂ ਨੇ ਜਿਹੋ ਜਿਹੀ ਲੜਾਈ ਜਿਹੜੀ ਜੀ ਉਹ ਲੜੀ ਆ, ਇਹ ਲੋਕ ਸ਼ਾਬਾਸ਼ੀ ਦੇ ਹੱਕਦਾਰ ਤਾਂ ਹੈਗੇ ਨੇ ਜੀ। ਉਹਨਾਂ ਉੱਤੇ ਗਾਣਾ ਬਣੇ ਜਾਂ ਨਾ ਬਣੇ ਜੀ। ਤੇ ਆਉਂਦੇ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੇ ਤੁਸੀਂ ਕਾਲ ਕਰ ਸਕਦੇ ਹੋ 4082725200। ਅਤੇ ਜਾਂਦੇ ਤੁਹਾਨੂੰ ਇੱਕ ਖਬਰ ਜ਼ਰੂਰ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਨੇ ਟੈਂਪਰੇਰੀ ਜਿਹੜੀ ਇਮੀਗ੍ਰੇਸ਼ਨ ਹੈ ਉਹ ਸਸਪੈਂਡ ਕਰ ਦਿੱਤੀ ਹੈ। ਉਹਦੇ ਬਹੁਤ ਜ਼ਿਆਦਾ ਅਸਰ ਪੈਣਗੇ। ਜਿਹੜੀ ਇਮੀਗ੍ਰੇਸ਼ਨ ਸਸਪੈਂਡ ਕੀਤੀ ਆ ਉਹ ਜਿਹੜੀ ਟੈਂਪਰੇਰੀ ਆ, ਵੈਸੇ ਟੈਂਪਰੇਰੀ ਕਿੰਨੇ ਟਾਈਮ ਦੇ ਲਈ ਆ ਉਹਦੇ ਬਾਰੇ ਕੁਛ ਨਹੀਂ ਪਤਾ। ਉਹਦੇ ਬਾਰੇ ਕੱਲ੍ਹ ਨੂੰ ਸਵੇਰ ਦੀਆਂ ਨਿਊਜ਼ ਦੇ ਵਿੱਚ ਦੱਸਿਆ ਜਾਊਗਾ ਕਿ ਜਿਹੜੀ ਸਸਪੈਂਡ ਕੀਤੀ ਹੈਗੀ ਆ ਉਹ ਕਿੰਨੀ ਦੇਰ ਦੇ ਲਈ ਆ, ਉਹਦਾ ਕੁਛ ਨਹੀਂ ਪਤਾ ਹਜੇ। ਪਰ ਉਹਦੇ ਬਾਰੇ ਜਿਹੜੀ ਬਾਕੀ ਦੀ ਸੂਚਨਾ ਉਹ ਸਵੇਰ ਦੀਆਂ ਖਬਰਾਂ ਦੇ ਵਿੱਚ ਤੁਹਾਨੂੰ ਜ਼ਰੂਰ ਦਿੱਤੀ ਜਾਊਗੀ। ਹੁਣ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਹੈ ਬਲਜੀਤ ਪਨੋਰਾਂ ਤੋਂ ਪੁੱਛ ਸਕਦੇ ਹੋ। ਤੁਸੀਂ 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਜੀਤ ਪਨੋਰਾਂ ਜੀ, ਸਵਾਗਤ ਹੈ। ਮਿਹਰਬਾਨੀ ਜੀ, ਧੰਨਵਾਦ ਜੀ। ਸਾਡੇ ਨਾਲ ਜੁੜੇ ਹੋਏ ਨੇ ਜੀ ਗੁਰਮੁਖ ਸਿੰਘ ਜੀ। ਸਾਹਿਬ ਸਤਿ ਸ੍ਰੀ ਅਕਾਲ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਮੈਂ ਪੁੱਛਣਾ ਚਾਹ ਰਿਹਾ ਸੀ, ਜਿਹੜੇ ਆਪਣੇ ਵਿਦੇਸ਼ੀਆਂ ਨੇ ਇੱਥੇ ਸਹੀ ਜਾਣਕਾਰੀ ਨਹੀਂ ਦਿੱਤੀ, ਮੁੱਖ ਮੰਤਰੀ ਅਮਰਿੰਦਰ ਸਿੰਘ ਕਹਿੰਦੇ ਉਹ ਕਾਨੂੰਨੀ ਕਾਰਵਾਈ ਕਰਾਂਗੇ, ਕੁਛ ਕਰਿਆ ਇਹਨਾਂ ਨੇ? ਥੈਂਕ ਯੂ। ਨਹੀਂ, ਐਕਚੁਅਲੀ ਉਹਦੇ ਵਿੱਚ ਨਾ ਜੀ ਕਨਫਿਊਜ਼ਨ ਸੀਗੀ ਬਹੁਤ ਸਾਰੀ। ਇਹ ਸਮਝ ਲਿਆ ਗਿਆ ਕਿ ਇਹ ਪ੍ਰਵਾਸੀਆਂ ਨੂੰ ਸਿਰਫ ਕਿਹਾ ਜਾ ਰਿਹਾ। ਜਿਹੜਾ ਪਾਸਪੋਰਟ ਮੰਤਰਾਲਾ ਹੈ ਜਿਹੜਾ ਇੱਥੇ ਚੰਡੀਗੜ੍ਹ ਦੇ ਵਿੱਚ ਪਾਸਪੋਰਟ ਦਾ ਦਫ਼ਤਰ ਹੈ, ਉਹਨਾਂ ਨੇ ਵੀ ਜਿਹੜਾ ਜੀ ਉਹ ਲੱਭਿਆ। ਇਹਦੇ ਵਿੱਚ ਜਿਹੜੀ ਸ਼ੈਤਾਨੀ ਕੀਤੀ ਸੀ ਜੀ, ਉਹ ਜਿਹੜੇ ਇੰਡੀਅਨ ਪਾਸਪੋਰਟ ਕੁਝ ਹੋਲਡਰ ਨੇ ਜਿਹੜੇ ਵਿਦੇਸ਼ਾਂ 'ਚੋਂ ਘੁੰਮ ਕੇ ਆਏ
ਉਹ ਕਿਸੇ ਜਗ੍ਹਾ ਤੋਂ ਘੁੰਮ ਕੇ ਆਇਆ, ਕਿਸੇ ਜਗ੍ਹਾ ਤੋਂ ਉਹਨੇ ਆਪਣਾ ਫੋਨ ਨੰਬਰ ਗਲਤ ਪਾ ਤੇ ਆਪਣਾ ਜਿਹੜਾ ਰੈਜ਼ੀਡੈਂਸ ਐਡਰੈਸ ਸੀਗਾ, ਜਦੋਂ ਉਤਰਦੇ ਆ ਆਪਾਂ ਉੱਥੇ ਭਰਨੀ ਪੈਂਦੀ ਜਿਹੜੀ ਸਲਿੱਪ, ਉਹਦੇ ਵਿੱਚ ਗਲਤ ਪਾ ਦਿੱਤਾ। ਇਹ ਉਹ ਲੋਕ ਸੀਗੇ ਜੀ, ਔਰ ਇਹਨਾਂ ਦੀਆਂ ਲਿਸਟਾਂ ਜਿਹੜੀਆਂ ਜੀ ਉਹ ਬਣਾਈਆਂ ਗਈਆਂ ਨੇ ਕਾਫੀ ਹੱਦ ਤੱਕ, ਔਰ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਪਾਸਪੋਰਟ ਜਿਹੜਾ ਦਫ਼ਤਰ ਆ ਉਹਦੇ ਜਿਹੜਾ ਗੁੱਸੇ ਦਾ ਸ਼ਿਕਾਰ ਤਾਂ ਹੋਣਾ ਪਊਗਾ ਜੀ। ਉਹਦੇ ਉੱਤੇ ਕੀ ਐਕਸ਼ਨ ਲੈਂਦੇ ਆ ਉਹ ਆਪਣੀ ਜਗ੍ਹਾ ਦੇ ਉੱਤੇ ਆ। ਕੋਈ ਮੁੱਖ ਮੰਤਰੀ ਜਿਹੜਾ ਜੀ ਉਹ ਸਿਫਾਰਿਸ਼ ਤਾਂ ਕਰ ਸਕਦਾ ਪਾਸਪੋਰਟ ਦੇ ਉੱਤੇ ਜਿਹੜਾ ਜੀ ਕੁਛ ਕਰਨ ਦੀ, ਕਿ ਆਹ ਕੁਛ ਜਿਹੜਾ ਜੀ ਉਹ ਕੀਤਾ ਜਾਵੇ, ਕਰ ਨਹੀਂ ਸਕਦਾ, ਕਿਉਂਕਿ ਪਾਸਪੋਰਟ ਮਹਿਕਮਾ ਜਿਹੜਾ ਉਹ ਸੈਂਟਰ ਗੌਰਮੈਂਟ ਦੇ ਅੰਡਰ ਜਿਹੜਾ ਜੀ ਉਹ ਹੈ। ਸਿਫਾਰਿਸ਼ ਕੀਤੀ ਜਾ ਸਕਦੀ ਹੈ, ਉਹ ਆਪ ਰੱਦ ਨਹੀਂ ਕਰ ਸਕਦੇ, ਮੁੱਖ ਮੰਤਰੀ ਰੱਦ ਨਹੀਂ ਕਰ ਸਕਦੇ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਰਾਜ ਜੀ ਕੈਨੇਡਾ ਤੋਂ। ਰਾਜ ਸਤਿ ਸ਼੍ਰੀ ਅਕਾਲ। ਦੁਬਾਰਾ ਮੁੜਦੇ ਜੀ ਤੁਹਾਡੇ ਨਾਲ ਜਸ ਸਿੰਘ ਜੀ, ਸਤਿ ਸ਼੍ਰੀ ਅਕਾਲ। ਜਸ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਅ ਜੀ, ਅਸੀਂ ਆਪਣੇ ਤੁਹਾਡੀਆਂ ਖਬਰਾਂ ਤੇ ਬਹੁਤ ਯਕੀਨ ਕਰਦੇ ਹਾਂ, ਪਰ ਇੱਕ ਗੱਲ ਦੀ ਸਾਨੂੰ ਸਮਝ ਨਹੀਂ ਆ ਰਹੀ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਚੱਲ ਰਿਹਾ, ਵੀ ਜਿਹੜਾ ਉਹ ਨਿਹੰਗ ਸਿੰਘਾਂ ਵਾਲੀ ਗੱਲ ਸੀ, ਉਹ ਜਿਹੜੀ ਵੀਡੀਓ ਤੁਸੀਂ ਸ਼ੇਅਰ ਕੀਤੀ ਹੈ, ਵੀ ਉਹ ਸਹੀ ਗੱਲ ਵੀਡੀਓ ਸ਼ੇਅਰ ਉਹਨਾਂ ਸਿੰਘਾਂ ਦੇ ਨਾਲ ਰਲਦੀ ਮਿਲਦੀ ਹੈ ਜਾਂ ਕਿ ਉਹ ਡਿਫਰੈਂਟ ਸਟੋਰੀ ਸੀ, ਉਹਦੇ ਬਾਰੇ ਸਾਨੂੰ ਜ਼ਰੂਰ ਜਾਣਨਾ ਪਏ। ਉਹ ਜਿਹੜੀ ਤੁਸੀਂ ਵੀਡੀਓ ਸ਼ੇਅਰ ਕੀਤੀ ਆ ਉਹ ਹੋਰ ਸੀ ਜਾਂ ਉਹ ਨਾਲ ਰਲਦੀ ਮਿਲਦੀ ਹੈ ਜਿਹੜੀ ਕਾਰ ਦੀ ਵੀਡੀਓ ਸ਼ੇਅਰ ਕੀਤੀ? ਜਸ ਸਿੰਘ ਜੀ, ਮੈਂ ਤੁਹਾਨੂੰ ਦੱਸਿਆ ਵੀ ਸੀਗਾ ਵੀ ਜਿੱਥੇ ਜਾਂ ਕਿਸੇ ਤੁਸੀਂ TV ਤੇ ਦੇਖਦੇ ਆ ਖਬਰਾਂ ਨੂੰ, ਕਿਸੇ ਦੇ ਸੋਸ਼ਲ ਮੀਡੀਆ ਤੇ ਦੇਖਦੇ ਆ, ਸਵਾਲ ਉੱਥੇ ਜ਼ਰੂਰ ਪਲੀਜ਼ ਕਰਿਆ ਕਰੋ, ਕਿਉਂਕਿ ਆਪਾਂ ਜਿਹੜੀਆਂ ਖਬਰਾਂ ਕਰਦੇ ਹਾਂ ਜਾਂ ਸਾਡੇ ਟਾਕ ਸ਼ੋ ਹੁੰਦੇ ਆ ਥੋੜ੍ਹਾ ਡਿਫਰੈਂਟ ਵੀ ਹੁੰਦੇ ਹੈਗੇ ਆ। ਬਲਤੇਜ ਪੰਨੂ ਜੀ ਜਵਾਬ ਦੇਣਾ ਚਾਹੋਗੇ ਇਸ ਦਾ? ਦੇਖੋ, ਬਾਕੀ ਇਨਵੈਸਟੀਗੇਸ਼ਨ ਜਿਹੜੀ ਦੀ ਉਹ ਪੁਲਿਸ ਦੀ ਜਾਰੀ ਆ। ਜਿਹੜੀਆਂ ਵੀਡੀਓਜ਼ ਆਈਆਂ ਨੇ ਉਹ ਕਈ ਪਾਸਿਆਂ ਤੋਂ ਆਈਆਂ ਨੇ, ਕਈ ਐਂਗਲ ਤੋਂ ਜਿਹੜੀਆਂ ਆਈਆਂ ਨੇ, ਔਰ ਲੋਕੀ ਇਹ ਵੀ ਕਹਿੰਦੇ ਕਿ ਵੀਡੀਓ ਬਣ ਕਿਵੇਂ ਗਈ। ਜਿਹੜੇ ਕਰਫਿਊ ਜਿਹੜੇ ਖਾਸ ਤੌਰ ਦੇ ਉੱਤੇ ਕਰਫਿਊ ਦੇ ਦੌਰਾਨ ਸਬਜ਼ੀ ਮੰਡੀਆਂ ਦੇ ਵਿੱਚ ਜਿਹੜੇ ਜਾਂਦੇ ਆ ਨਾ, ਜਿਹੜੇ ਜਦੋਂ ਗੱਡੀਆਂ ਆਉਂਦੀਆਂ ਨੇ, ਉਹਨਾਂ ਦੀ ਵੀਡੀਓਗ੍ਰਾਫੀ ਪੁਲਿਸ ਵੀ ਕਰਦੀ ਹੈ ਕਿ ਤਾਂ ਕਿ ਉਹ ਕੱਲ ਨੂੰ ਕਿਸੇ ਝੰਜਟ ਦੇ ਵਿੱਚ ਜਿਹੜਾ ਜੀ ਉਹ ਨਾ ਫਸੇ। ਬਹੁਤੀ ਗੱਲ ਆ ਤੇ ਉਹਨਾਂ ਨਿਹੰਗਾਂ ਦਾ ਜਿਹੜੇ ਇਹਦੇ ਵਿੱਚ ਫਸੇ ਸੀਗੇ, ਉਹ ਨੇੜੇ ਤੇੜੇ ਦੇ ਪਿੰਡਾਂ ਵਾਲਿਆਂ ਤੋਂ ਹਾਲ ਜਿਹੜਾ ਜੀ ਉਹ ਪੁੱਛੋ ਕਿ ਕਿਸ ਟਾਈਪ ਦੇ ਉਹ ਗੁੰਡਾ ਟਾਈਪ ਦੇ ਲੋਕ ਸਨ ਜੀ, ਉਹ ਕ੍ਰਿਮੀਨਲ ਟਾਈਪ ਦੇ ਲੋਕ ਸਨ। ਬਹੁਤ ਸਾਰੇ ਮਾਮਲੇ ਉਹਨਾਂ ਦੇ ਉੱਤੇ ਦਰਜ ਨੇ ਜੀ। ਉਹਦੇ ਵਿੱਚ ਜਿਹੜਾ ਜੀ ਇਰਾਦਾ ਕਤਲ ਤੱਕ ਦੇ, ਕਬਜ਼ੇ ਜਿਹੜੇ ਕੀਤੇ ਹੋਏ ਆ, ਚੋਰੀ ਤੱਕ ਦੇ ਮਾਮਲੇ ਦਰਜ ਨੇ। ਉਹ ਪਹਿਲਾਂ ਤੋਂ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਸੀਗੇ। ਇਸ ਕਰਕੇ ਜਿਹੜੀ ਹਿੰਸਾ ਹੈ ਨਾ ਜੀ, ਉਹਨੂੰ ਨਿਖੇੜ ਕੇ ਵੇਖਣਾ ਹਰੇਕ ਵਿਅਕਤੀ ਦਾ ਫਰਜ਼ ਹੈ ਜੀ। ਨਹੀਂ ਤਾਂ ਜਿਹੜੇ ਕੱਲ ਤੱਕ ਦੇਖੋ ਤੁਸੀਂ ਮੌਬ ਲਿੰਚਿੰਗ ਦੇ ਬਾਰੇ ਦੇ ਵਿੱਚ ਕਹਿੰਦੇ ਸੀਗੇ ਵੀ ਜਿਹੜਾ ਬੋਲੂਗਾ ਉਹ ਦੇਸ਼ ਧਰੋਹੀ ਆ। ਹੁਣ ਦੂਜੀ ਮੌਬ ਲਿੰਚਿੰਗ ਹੋਈ ਨਾ ਜਿਹੜੀ ਮਹਾਰਾਸ਼ਟਰ ਦੇ ਵਿੱਚ, ਹੁਣ ਕਹਿੰਦੇ ਕਿ ਇਹਦੇ ਉੱਤੇ ਬੋਲ ਕਿਉਂ ਨਹੀਂ ਰਿਹਾ ਕੋਈ। ਇਸ ਕਰਕੇ ਹਿੰਸਾ ਨੂੰ ਕਿਸੇ ਵੀ ਹਾਲਤ ਦੇ ਵਿੱਚ ਕੋਈ ਵੀ ਜਿਹੜਾ ਸਿਆਣਾ ਵਿਅਕਤੀ ਆ ਉਹਨੂੰ ਸ਼ਹਿ ਨਾ ਦੇਵੇ। ਤੁਸੀਂ ਸਿਰਫ ਇਹਨੂੰ ਇਸ ਪੁਆਇੰਟ ਦੇ ਨਾਲ ਵੇਖੋ ਕਿ ਉੱਥੇ ਹਿੰਸਾ ਹੋਈ, ਇੱਕ ਪੁਲਿਸ ਵਾਲੇ ਦਾ ਜਿਹੜਾ ਗੁੱਟ ਵੱਢਿਆ ਗਿਆ, ਉਹਦਾ ਕਸੂਰ ਜਿਹੜਾ ਜੀ ਉਹ ਕੀ ਸੀਗਾ, ਕੋਈ ਕਰਫਿਊ ਲਾਗੂ ਕਰਵਾ ਰਿਹਾ ਸੀ, ਇਹੀ ਉਹਦਾ ਕਸੂਰ ਸੀਗਾ ਨਾ। ਤੁਸੀਂ ਇਸ ਐਂਗਲ ਨੂੰ ਦੇਖੋ, ਦੂਸਰੇ ਐਂਗਲ ਜਿਹੜੇ ਉਹ ਛੱਡ ਦਿਓ ਜੀ। ਸਤਨਾਮ ਸਿੰਘ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਹਾਂਜੀ ਪੰਨੂ ਸਾਹਿਬ, ਜਿਸ ਤਰ੍ਹਾਂ ਤੁਸੀਂ ਕਹਿ ਕੇ ਹਮੇਸ਼ਾ ਹੀ ਸੁਣਦੇ ਆ ਵੀ ਜੇ ਸਰਕਾਰਾਂ ਦੇ ਖਜ਼ਾਨੇ ਖਾਲੀ, ਪੰਜਾਬ ਦੀ ਖਜ਼ਾਨੇ ਖਾਲੀ, ਉਹ ਪੰਜਾਬ ਪੈਸਾ ਤਾਂ ਸਾਰਾ ਗਰੀਬਾਂ ਦੇ ਇਲਾਜ ਤੇ ਸਾਰਾ ਲੱਗੀ ਜਾਂਦਾ, ਉਹ ਖਜ਼ਾਨਾ ਵਿਚਾਰਾ ਕੀ ਕਰੂ। ਮੇਰਾ ਸਵਾਲ ਇਹ ਆ ਵੀ ਖਜ਼ਾਨਾ ਤਾਂ ਜਦੋਂ ਜਿਹੜੇ ਮੰਤਰੀ ਸਨ, ਜੇ ਗਰੀਬ ਬੰਦੇ ਨਾਲ 3-3 4-4 ਪੈਨਸ਼ਨਾਂ ਲੈਂਦੇ ਆ, ਕੋਈ ਇੱਦਾਂ ਦਾ ਕਾਨੂੰਨ ਹੈ ਨਹੀਂ ਵੀ ਜਿਹੜੇ ਇਹਦੀ ਇੱਕੋ ਪੈਨਸ਼ਨ ਮਿਲੀ ਜਾਵੇ ਤੇ ਉਹ ਜਿਹੜਾ ਪੈਸਾ ਖਜ਼ਾਨੇ ਵਿੱਚ ਜਮ੍ਹਾਂ ਹੋਵੇ ਤੇ ਲੋਕਾਂ ਦੇ ਲਈ ਵਰਤਿਆ ਜਾਵੇ। ਤੇ ਕੋਈ ਇੱਦਾਂ ਦਾ ਕਾਨੂੰਨ ਜਾਂ ਇਹ ਆਪਣੀ ਮਰਜ਼ੀ ਨਾਲ ਕਰੀ ਜਾਂਦੇ ਆ? ਜੀ ਇਕੱਠੇ ਹੋਣਾ ਸੁਣ ਲੈਂਦੇ ਹੋ। ਦੇਖੋ, ਕਾਨੂੰਨ ਜਿਹੜੇ ਸੂਬਿਆਂ ਦੇ ਆ ਜੀ ਉਹ ਵਿਧਾਨ ਸਭਾਵਾਂ ਨੇ ਬਣਾਉਣੇ ਹੁੰਦੇ ਆ। ਮੁਲਕ ਦੇ ਜਿਹੜੇ ਆ ਜੀ ਉਹ ਪਾਰਲੀਮੈਂਟ ਨੇ ਬਣਾਉਣੇ ਹੁੰਦੇ ਆ ਜੀ। ਲੋਕ ਸਭਾ, ਰਾਜ ਸਭਾ ਉਹਦੇ ਵਿੱਚ ਆ ਜਾਂਦੀਆਂ ਨੇ। ਕਾਨੂੰਨ ਘਾੜਿਆਂ ਦੇ ਉਹਨਾਂ ਨੇ ਆਪਣੇ ਵਾਸਤੇ ਇਹ ਬਣਾਏ ਹੋਏ ਆ ਜੀ। ਉੱਥੇ ਚੈਲੰਜ ਉਹਨੂੰ ਜਾਂ ਤਾਂ ਇਹ ਆ ਕਿ ਸੁਪਰੀਮ ਕੋਰਟ ਜਿਹੜਾ ਜੀ ਉਹ ਇਹਦੇ ਵਿੱਚ ਦਖਲ ਦੇਵੇ ਤਾਂ ਇਹ ਪੋਸੀਬਲ ਹੋ ਸਕਦਾ, ਨਹੀਂ ਤਾਂ ਇਹ ਕਿਵੇਂ ਰੋਕਿਆ ਜਾ ਸਕਦਾ ਜੀ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਸੀਗੀ ਜੀ, ਮੈਂ ਕੱਲ ਉਹਦੀ ਡਿਟੇਲ ਦਿੱਤੀ ਸੀ, 120 ਗੁਣਾ ਜਿਹੜੀ ਜੀ ਉਹ ਪੈਨਸ਼ਨ ਵਧਾਈ ਗਈ। ਕਾਹਦੇ ਵਾਸਤੇ? ਉਹਦੇ ਉੱਤੇ ਕੋਈ ਨਹੀਂ ਬੋਲਦਾ ਜੀ। ਉਹਦੇ ਉੱਤੇ ਸਾਰੇ ਕਹਿੰਦੇ ਵੀ ਠੀਕ ਹੈ ਜੀ, ਸਾਡੇ ਵਾਸਤੇ ਵੀ ਤਾਂ ਹੈ ਨਾ। ਉਹ 5-5 6-6 ਪੈਨਸ਼ਨਾਂ ਜਿਹੜਾ ਜੀ ਉਹ ਲੈ ਰਹੇ ਆ। ਇਹ ਰੁਕਣਗੀਆਂ ਕਿਵੇਂ? ਜੇ ਵਿਧਾਨ ਸਭਾ ਦੇ ਵਿੱਚ 2/3 ਮੈਜੋਰਿਟੀ ਜਿਹੜੀ ਹੈ ਜੀ ਉਹ ਪਾਸ ਕਰਦੇ। ਮੌਜੂਦਾ ਮੈਜੋਰਿਟੀ ਜਿਹੜੀ ਆ ਉਹ 2/3 ਹੈਗੀ ਆ ਕਾਂਗਰਸ ਦੇ ਕੋਲੇ। ਕਾਂਗਰਸ ਕਿਉਂ ਕਰੂਗੀ? ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਲੈ ਰਹੇ ਆ ਪੈਨਸ਼ਨ, ਜਿਹੜੀ MP ਸਨ ਅੰਮ੍ਰਿਤਸਰ ਤੋਂ। ਉਹਨਾਂ ਦੇ ਜਿਹੜੇ ਮੈਸੇਜ ਨੇ ਉਹ ਵਿਧਾਇਕ ਰਹੇ ਨੇ,
ਪ੍ਰਨੀਤ ਕੌਰ ਹੋਰੀ, ਉਹ ਵੀ ਪੈਨਸ਼ਨ ਜਿਹੜੀ ਦੀ ਉਹ ਲੈ ਰਹੇ ਆ। ਲਾਲ ਸਿੰਘ ਕਿੰਨੀਆਂ ਪੈਨਸ਼ਨਾਂ ਜਿਹੜੀਆਂ ਲੈ ਰਹੇ ਆ। ਰਜਿੰਦਰ ਕੌਰ ਭੱਠਲ ਹੋਰੀ ਪੈਨਸ਼ਨਾਂ ਜਿਹੜੀਆਂ ਦੀ ਉਹ ਲੈ ਰਹੇ, ਸਾਬਕਾ ਮੁੱਖ ਮੰਤਰੀ ਹੋਣ ਦੀਆਂ ਵੀ ਉਹ ਪਾਰਟ ਨੇ ਇਸ ਸਰਕਾਰ ਦਾ। ਸਰਕਾਰ ਪਿਛਲੀਆਂ ਸਰਕਾਰਾਂ ਦੇ ਉੱਤੇ ਕਿਉਂ ਜਿਹੜਾ ਦੀ ਉਹ ਕਰੂਗੀ ਇਸ ਤਰ੍ਹਾਂ ਦਾ, ਕਿਉਂਕਿ ਜਿਹਦੇ ਉੱਤੇ ਉਹਨਾਂ ਨੂੰ ਅਸਰ ਪੈ ਰਿਹਾ ਉਹ ਚੇਂਜ ਕਿਉਂ ਕਰਨਗੇ ਜੀ। ਇਹ ਕਾਨੂੰਨ ਘਾੜੇ ਨੇ, ਕਾਨੂੰਨ ਘਾੜਿਆਂ ਨੇ ਆਪਣੇ ਵਾਸਤੇ ਇਹ ਜਿਹੜੇ ਦੀ ਮਗੋਰੇ ਰੱਖੇ ਹੋਏ ਆ ਵੱਡੇ ਵੱਡੇ, ਇਹਦੇ ਵਿੱਚ ਜਿਹੜਾ ਦੀ ਉਹਨਾਂ ਨੂੰ ਫਾਇਦਾ ਹੋਵੇ ਤੇ ਉਹ ਆਪਣਾ ਫਾਇਦਾ ਕਿਉਂ ਰੋਕਣਗੇ ਜੀ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਹਰਵੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਇਹ ਹੈਗਾ ਜੀ ਕਿ ਉਹ ਆ ਜਿਹੜਾ ਕਣਕ ਦੀ ਸੇਧ ਜਿਹੜੀ ਹੋਣੀ ਆ ਇਹ ਹੁੰਦੀ ਆ, ਇਸ ਨੂੰ ਰੈਗੂਲੇਟ ਕਰਨ ਵਾਲੇ ਸੈਂਟਰਲ ਗਵਰਨਮੈਂਟ ਨੇ ਬੋਨਸ ਉਹ ਸੈਂਕਸ਼ਨ ਕਰਨਾ ਸੀਗਾ 100 ਰੁਪਇਆ, ਕੁਛ ਦੇਰ ਤੋਂ ਬਾਅਦ 200 ਰੁਪਇਆ ਉਹ ਕਰ ਦਿੱਤਾ। ਇੱਕ ਗੱਲ ਤੇ ਦੂਜੀ ਇਹ ਪੁੱਛਣਾ ਸੀਗਾ ਬਈ ਇਹ ਆਲਟਰਨੇਟਿਵ ਫਸਲਾਂ ਜਿਹੜੀਆਂ ਹੁੰਦੀਆਂ ਬੀਜਣ ਨੂੰ, ਵੀ ਚਲੋ ਜੀ ਕਣਕ ਝੋਨੇ ਵਾਲੀ ਸਕੀਮ ਚੋਂ ਬਾਹਰ ਨਿਕਲੋ ਤੇ ਕੋਈ ਹੋਰ ਫਸਲ ਬੀਜੋ। ਇੱਕ ਸਾਲ ਮੈਂ ਐਗਰੀਕਲਚਰ ਮਹਿਕਮੇ ਦਾ ਅਫਸਰ ਰਹਾ, ਉਦੋਂ ਅਸੀਂ ਜਿਹੜਾ ਸੂਰਜਮੁਖੀ ਇਹ ਜਲੰਧਰ ਏਰੀਏ ਦੇ ਵਿੱਚ, ਆਦਮਪੁਰ ਏਰੀਏ ਦੇ ਵਿੱਚ ਬੜਾ ਬਦਲਾਇਆ, ਪਰ ਇਹਦੀ ਜਿਹੜੀ ਸੇਧ ਸੀਗੀ ਉਹ ਬਾਣੀਆਂ ਖਰੀਦਦੇ ਨਹੀਂ ਸੀਗੇ। ਸਾਨੂੰ ਆਪ ਨੂੰ ਜੇ ਮਹਿਕਮੇ ਦੇ ਅਫਸਰ ਸੀਗਾ, ਅਸੀਂ ਮੰਡੀ ਵਿੱਚ ਜਾ ਕੇ ਬਾਣੀਆਂ ਨੂੰ ਆਖਾਂਗੇ ਸਵੇਰ ਤੋਂ ਮੇਰੀ ਵਿਚਾਈ ਤੇ ਉਹ ਤੇਜ਼ ਵੀ ਲੱਗੀ ਉਸ ਬੋਲੀ ਲਾ ਰਹੇ ਸੇਧ ਕਰ ਲਓ ਉਹਨੂੰ ਜੀ। ਇਹ ਮਿੰਟਾਂ ਬਾਅਦ ਪੈਂਦੀਆਂ ਇਹੋ ਜਿਹਾ ਕੋਈ ਚੱਕਰ ਚਾਹੀਦਾ ਵੀ ਜਿਹੜਾ ਇਹ ਸਭ ਬੰਦੋਬਸਤ ਹੋ ਗਏ। ਥੈਂਕ ਯੂ ਹਰਵੰਸ ਸਿੰਘ। ਦੇਖੋ ਜਿਹੜਾ ਬੋਨਸ ਹੈ ਨਾ ਉਹ ਮੰਗਿਆ ਇਸ ਚੀਜ਼ ਦੇ ਉੱਤੇ ਜਾ ਰਿਹਾ ਕਿ ਕਿਸਾਨ ਅਜੇ ਮੰਡੀ ਦੇ ਵਿੱਚ ਕਣਕ ਨਾ ਲਿਆਵੇ। ਵੀ ਜੇ ਮੰਨ ਲਓ ਉਹ ਮਈ ਦੇ ਪਹਿਲੇ ਹਫ਼ਤੇ ਲਿਆਉਂਦਾ ਤਾਂ ਉਹਨੂੰ 100 ਰੁਪਈਆ ਦਿੱਤਾ ਜਾਵੇ, ਜੇ ਮਈ ਦੇ ਅਖੀਰਲੇ ਹਫ਼ਤੇ ਲਿਆਉਂਦਾ ਤੇ ਉਹਨੂੰ 200 ਰੁਪਈਆ ਦਿੱਤਾ ਜਾਵੇ। ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਇਹਦਾ ਕੋਈ ਜਵਾਬ ਨਹੀਂ ਦੇ ਰਹੀ। ਉਹਨੂੰ ਪਤਾ ਜੀ ਕਿ ਇਹਦਾ ਜਵਾਬ ਦੇਊਗੀ ਤੇ ਫਿਰ ਉਹਨੂੰ ਇਹਦੇ ਉੱਤੇ ਕੋਈ ਨਾ ਕੋਈ ਉਹ ਇਹ ਵੀ ਨਹੀਂ ਜਵਾਬ ਦੇਣਾ ਚਾਹੁੰਦੀ ਵੀ ਅਸੀਂ ਨਹੀਂ ਬੋਨਸ ਦਿੰਦੇ, ਜਾਂ ਉਹ ਇਹ ਕਵੇ ਕਿ ਹਾਂ ਇੰਨਾ ਦੇਵਾਂਗੇ। ਉਹ ਇਸ ਕਰਕੇ ਚੁੱਪ ਹੈ ਇਸ ਮਾਮਲੇ ਦੇ ਉੱਤੇ, ਕੋਈ ਬੋਨਸ ਨਹੀਂ ਦਿੱਤਾ ਜਾ ਰਿਹਾ। ਜੇ ਇਹ ਹੋ ਜਾਂਦਾ ਕੁਝ ਬੋਨਸ ਤੇ ਜਿਹੜਾ ਕਿਸਾਨ ਹੈ ਉਹ ਕੁਝ ਸਮੇਂ ਦੇ ਵਾਸਤੇ, ਕੁਝ ਦਿਨਾਂ ਦੇ ਵਾਸਤੇ, ਕੁਝ ਹਫ਼ਤਿਆਂ ਦੇ ਵਾਸਤੇ ਕਣਕ ਜਿਹੜੀ ਆ ਉਹਨੂੰ ਘਰ ਸਟੋਰ ਕਰ ਸਕਦਾ ਸੀ। ਸਾਰੀ ਨਹੀਂ, ਥੋੜੀ ਕਰ ਸਕਦਾ ਜਿੰਨੀ ਕੁ ਉਹਦੇ ਕੋਲੇ ਜਗ੍ਹਾ ਹੈਗੀ ਹੈ ਜੀ। ਦੂਜੀ ਜਿਹੜੀ ਬਦਲਵੀਆਂ ਫਸਲਾਂ ਨੇ, ਦੇਖੋ ਇਹ ਤਾਂ ਹੁਣ ਤਾਂ ਮਜਬੂਰੀ ਦੇ ਵਿੱਚ ਜਿਹੜਾ ਜੀ ਉਹ ਜਾਣਾ ਪਊਗਾ। ਜਿਹੜਾ ਝੋਨਾ ਹੈ ਉਹ ਲਾਉਣ ਦੇ ਵਾਸਤੇ ਪ੍ਰਵਾਸੀ ਮਜ਼ਦੂਰ ਲਾਉਂਦੇ ਆ ਜੀ। ਮੈਕਸੀਮਮ ਝੋਨਾ ਉਹ ਲਾਉਂਦੇ ਆ 90%, ਮੋਰ ਦੈਨ 90%। ਜਿੰਨਾ ਕੁਛ ਮਸ਼ੀਨਾਂ ਨਾਲ ਲੱਗਦਾ ਉਹ ਅਜੇ ਬਹੁਤ ਥੋੜਾ, ਕਿਉਂਕਿ ਮਸ਼ੀਨਾਂ ਮਹਿੰਗੀਆਂ ਬੜੀਆਂ ਨੇ। ਜਾਂ ਇੱਕ ਜਿਹੜੀ ਇੱਥੇ ਆਈ ਆ ਵੱਟਾਂ ਦੇ ਉੱਤੇ ਜਿਹੜੀ ਦੀ ਉਹ ਝੋਨਾ ਲਾਉਣ ਵਾਲੀ, ਉਹ ਪਾਣੀ ਵੀ ਘੱਟ ਲੈਂਦੀ ਆ ਫਸਲ। ਕਿਸਾਨ ਉਸ ਪਾਸੇ ਵੱਲ ਨੂੰ ਤੁਰਨ ਨੂੰ ਤਿਆਰ ਨੀਗਾ। ਐਤਕੀ ਇਹ ਮੁਸ਼ਕਲ ਬੜੀ ਵੱਡੀ ਖੜੀ ਹੋਣੀ ਹੈ ਜੀ ਪ੍ਰਵਾਸੀ ਮਜ਼ਦੂਰਾਂ ਕਰਕੇ। ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਆਪਣੇ ਰਾਜਾਂ ਵੱਲ ਚਲੇ ਗਏ ਹੋਏ ਆ। ਜੇ ਟ੍ਰੇਨ ਖੁੱਲ ਗਈਆਂ ਜਦੋਂ ਤੁਸੀਂ ਦੇਖਣਾ, ਉਧਰੋਂ ਆਉਣ ਦੀ ਬਜਾਏ ਇੱਧਰੋਂ ਹੋਰ ਜਿਹੜੇ ਰਹਿੰਦੇ ਖੁੰਦੇ ਨੇ ਉਹ ਵੀ ਚੱਲ ਜਾਣਗੇ। ਜਿਹੋ ਜਿਹਾ ਡਰ ਦਾ ਮਾਹੌਲ ਇਸ ਮਹਾਮਾਰੀ ਦੀ ਵਜ੍ਹਾ ਕਰਕੇ ਫੈਲਿਆ ਹੋਇਆ, ਤੇ ਇਹਦਾ ਅਸਰ ਜਿਹੜਾ ਜੀ ਝੋਨਾ ਲਾਉਣ ਦੇ ਉੱਤੇ ਬਹੁਤ ਵੱਡਾ ਪਊਗਾ। ਸਰਕਾਰ ਜਿਹੜੀ ਆ ਉਹਦੇ ਉੱਤੇ ਦਬਾਓ ਇਹ ਬਣਨਾ ਚਾਹੀਦਾ। ਕੁਝ ਫਸਲਾਂ ਦੀ MSP ਤਾਂ ਹੈਗੀ ਆ, ਪਰ ਇਹਨਾਂ ਦਾ ਮੰਡੀਕਰਨ ਨਹੀਂ ਹੁੰਦਾ ਜੀ। ਜਿਹੜੇ ਤੁਸੀਂ ਸੂਰਜਮੁਖੀ ਦੀ ਗੱਲ ਕਰ ਰਹੇ ਹੋ, ਜਲੰਧਰ ਦੇ ਏਰੀਏ ਦੇ ਵਿੱਚ ਮੇਰੇ ਕੋਲ ਵੀ ਜਾਣਕਾਰੀ ਹੈ, ਕੁਝ ਸਾਲ ਪਹਿਲਾਂ ਤੱਕ ਕੁਝ ਲੋਕਾਂ ਨੇ ਪ੍ਰੋਜੈਕਟ ਲਾਏ ਹੋਏ ਸੀ ਛੋਟੇ ਜੀ। ਉਹ ਸੂਰਜਮੁਖੀ ਦੇ ਜਿਹੜੇ ਬੀਜ ਨੇ ਉਹਦਾ ਤੇਲ ਕੱਢ ਕੇ ਵੇਚਦੇ ਸੀ। ਲੋਕ ਮਿਹਨਤ ਕਰਦੇ ਹੁੰਦੇ ਜੀ, ਉਦੋਂ ਉਹ ਵਿਕ ਜਾਂਦਾ। ਮਤਲਬ ਕਿ ਕਿਸੇ ਨਾ ਕਿਸੇ ਰੂਪ 'ਚ ਉਹਨਾਂ ਨੇ ਇੱਕ ਨਹੀਂ ਤਾਂ ਦੂਜਾ ਤਰੀਕਾ ਜਿਹੜਾ ਜੀ ਉਹ ਲੱਭ ਲਿਆ ਸੀਗਾ। ਇਹ ਤਰੀਕੇ ਲੱਭਣੇ ਪੈਣਗੇ ਮੁੜ ਕੇ ਜਿਹੜਾ ਜੀ ਪੰਜਾਬ ਦੇ ਕਿਸਾਨ ਨੂੰ, ਜੇ ਉਹਨੇ ਸਰਵਾਈਵ ਕਰਨਾ, ਜੇ ਉਹਨੇ ਬਚਣਾ। ਹਾਂ ਇੰਨਾ ਜ਼ਰੂਰ ਹੈ ਉਹਨੂੰ ਬਚਾਉਣ ਦੇ ਵਾਸਤੇ, ਜਿਵੇਂ ਆਹ ਇੱਕ ਮੌਕਾ ਹੈ ਝੋਨੇ ਦੇ ਹੇਠੋਂ ਰਕਬਾ ਕੱਢਣ ਦਾ। ਹਰਿਆਣੇ ਨੇ ਕੀ ਕੀਤਾ, ਜਿਹੜਾ ਪਿਛਲੇ ਸਾਲ ਉਹਨੇ ਕਾਫੀ ਹੱਦ ਤੱਕ ਰਕਬਾ ਕੱਢਿਆ ਝੋਨੇ ਦੇ ਹੇਠੋਂ। ਕੱਢਿਆ ਐਵੇਂ, ਉਹ ਕਹਿੰਦਾ ਜੀ ਠੀਕ ਹੈ ਤੁਸੀਂ ਮੰਨ ਲਓ ਮੱਕੀ ਦੀ ਫਸਲ ਜਿਹੜੀ ਲਾਤੀ, ਤੁਹਾਨੂੰ ਇੰਨਾ ਘਾਟਾ ਪੈਂਦਾ ਪਰ ਕਿੱਲੇ ਪਿੱਛੇ, ਇੰਨਾ ਬੋਨਸ ਅਸੀਂ ਪਰ ਕਿੱਲੇ ਦਾ ਤੁਹਾਨੂੰ ਦੇ ਦਿੰਦੇ, 2000 ਰੁਪਈਆ ਜਿਹੜਾ ਜੀ ਉਹ ਪਰ ਕਿੱਲੇ ਦਾ ਦੇ ਦਿੰਦੇ ਆ। ਇੰਨਾ ਤੁਹਾਨੂੰ ਘਾਟਾ ਪਊਗਾ, 3000 ਰੁਪਈਆ ਦੇ ਦਿੰਦੇ। ਉਸ ਹਿਸਾਬ ਦੇ ਨਾਲ ਉਹਦੇ ਨਾਲ ਰਕਬਾ ਨਿਕਲ ਆਇਆ। ਇੱਥੇ ਪ੍ਰੋਬਲਮ ਇਹ ਆ ਕਿ ਇੱਥੇ ਜਿਹੜੀ ਸਰਕਾਰ ਹੈ ਉਹਦੇ ਅੱਲੇ ਪੱਲੇ ਕੁਛ ਨਹੀਂ ਹੈਗਾ ਜੀ। ਅਰਥਚਾਰਾ ਉਹਦਾ ਜਿਹੜਾ ਵਿਗੜਿਆ ਹੋਇਆ, ਹੁਣ ਤਾਂ ਰਹਿੰਦਾ ਖੁੰਦਾ ਵਿਗੜ ਜਾਣਾ ਜੀ, ਹੁਣ ਤਾਂ ਵਿਗੜ ਗਿਆ ਜੀ। ਇਹ ਮੁੜ ਕੇ ਪੈਰਾਂ ਸਿਰ ਕਦੋਂ ਹੋਊਗਾ? ਹਾਂ ਇਹ ਕੀਤਾ ਜਾ ਸਕਦਾ। ਇਹ ਕਿਸਾਨ ਵੀ ਜਿਹੜਾ ਜੀ ਹੁਣ ਬਦਲਣ ਦੇ ਵਾਸਤੇ ਤਿਆਰ ਹੋਊਗਾ ਮੌਜੂਦਾ ਹਾਲਾਤਾਂ ਦੇ ਵਿੱਚ, ਪਰ ਉਹਦੀ ਬਾਂਹ ਤਾਂ ਜਿਹੜੀ ਉਹ ਸਰਕਾਰਾਂ ਨੂੰ ਫੜਨੀ ਪਊਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਮੰਡੀਕਰਨ ਖਾਸ ਤੌਰ ਦੇ ਉੱਤੇ ਸਰਕਾਰ ਗਾਰੰਟੀ ਦਵਾ ਦੇ ਕਿ ਮੱਕੀ ਹੋ ਗਿਆ, ਬਾਜਰਾ ਹੋ ਗਿਆ,
ਇਹ ਜਿਹੜੀਆਂ ਫਸਲਾਂ ਨੇ ਅਸੀਂ ਉਹਦਾ ਮੰਡੀਕਰਨ 100% ਜਿਹੜਾ ਜੀ ਕਰਾਂਗੇ, ਚਾਹੇ ਕੁਝ ਵੀ ਹੋ ਜੇ, ਤੇ ਕਿਸਾਨ ਮੇਰਾ ਖਿਆਲ ਨਿਕਲੂਗਾ। ਅਜੇ ਹੁਣ ਜਿਹੜਾ ਜੀ ਇਹੋ ਜਿਹਾ ਮਾਹੌਲ ਬਣ ਰਿਹਾ ਕਿ ਉਹਨੂੰ ਮਜ਼ਦੂਰੀ ਨਹੀਂ ਮਿਲਣੀ ਜੀ, ਉਹ ਮਜ਼ਦੂਰੀ ਨਾ ਮਿਲਣ ਕਰਕੇ ਫਿਰ ਇੱਧਰ ਇਸ ਪਾਸੇ ਵੱਲ ਨੂੰ ਆ ਸਕਦਾ ਹੈ। ਇਹਦੀ ਤਿਆਰੀ ਹੁਣ ਤੋਂ ਹੋਣੀ ਜਿਹੜੀ ਜੀ ਉਹ ਚਾਹੀਦੀ। ਸਰਕਾਰ ਇਹਦੇ ਸੰਬੰਧੀ ਕੁਝ ਪਾਲਿਸੀਜ਼ ਜਿਹੜੀਆਂ ਨੇ ਉਹ ਸਾਹਮਣੇ ਲਿਆਵੇ। ਅਜੇ ਤੱਕ ਇਸ ਪਾਸੇ ਸਰਕਾਰ ਸੋਚ ਨਹੀਂ ਲਈ ਰਹੀ। ਮੈਂ ਜਦੋਂ ਤੁਹਾਨੂੰ ਦੱਸਿਆ ਕਿ ਹਰਿਆਣੇ ਦੀ ਸਰਕਾਰ ਨੇ ਪਿਛਲੇ ਵਰੇ ਝੋਨੇ ਹੇਠੋਂ ਰਕਬਾ ਕੱਢਣ ਦੇ ਵਾਸਤੇ ਕੁਝ ਯਤਨ ਕੀਤੇ ਨੇ। ਜੇ ਅਜਿਹੇ ਯਤਨ ਪੰਜਾਬ ਦੇ ਵਿੱਚ ਵੀ ਕਿਸੇ ਨਾ ਕਿਸੇ ਰੂਪ 'ਚ ਹੋ ਜਾਂਦੇ ਆ ਤੇ ਧਰਤੀ ਹੇਠਲਾ ਪਾਣੀ ਜਿਹੜਾ ਜੀ ਉਹ ਬਚਾਉਣ ਵੱਲ ਨੂੰ ਇਹ ਪਹਿਲ ਕਦਮੀ ਜਿਹੜੀ ਹੋ ਸਕਦੀ ਆ। ਬਿਜਲੀ ਦੇ ਜਿਹੜੇ ਬਿੱਲ ਨੇ, ਪਰ ਪ੍ਰੋਬਲਮ ਇਹ ਆ ਜਾਂਦੀ ਹੈ ਜੀ ਕਿ ਉੱਥੇ ਫਿਰ ਵੋਟ ਬੈਂਕ ਆ ਜਾਂਦਾ। ਇਹ ਕਹਿ ਦਿੱਤਾ ਜਾਵੇ ਕਿ ਬਿਜਲੀ ਦੇ ਬਿੱਲ ਜਿਹੜੇ ਨੇ ਉਹਨਾਂ ਨੂੰ ਅਸੀਂ ਛੱਡਾਂਗੇ, ਜਿਹੜੇ ਝੋਨੇ ਹੇਠੋਂ ਰਕਬਾ ਕੱਢਣਗੇ ਅਸੀਂ ਦੂਜੀਆਂ ਫਸਲਾਂ ਵਾਲਿਆਂ ਨੂੰ, ਜਿਹੜਾ ਝੋਨੇ ਵਾਲਿਆਂ ਨੂੰ, ਉਹਨਾਂ ਦੇ ਬਿਜਲੀ ਦੇ ਬਿੱਲ ਜਿਹੜੇ ਜੀ ਉਹ ਲਾਵਾਂਗੇ। ਕੁਛ ਨਾ ਕੁਛ ਸਖਤੀ ਵੀ ਜਿਹੜੀ ਉਹ ਸਰਕਾਰ ਨੂੰ ਕਰਨੀ ਪਊਗੀ ਜੇ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣਾ ਜੀ। ਅੱਗੇ ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਹਾਂਜੀ ਪੰਨੂ ਸਾਹਿਬ, ਮੈਂ ਪਿੱਛੋਂ ਵੀ ਕਿਸਾਨੀ ਨਾਲ ਸੰਬੰਧਿਤ ਆ, ਪਰਿਵਾਰ ਚੋਂ ਆਇਆ, ਤੇ ਇੱਥੇ ਜਿੱਥੇ ਮੈਂ ਕੈਨੇਡਾ ਦੇ ਵਿੱਚ ਰਹਿੰਦਾ ਉੱਥੇ ਵੀ ਕਣਕ ਦੀ ਫਸਲ ਬਹੁਤ ਹੁੰਦੀ ਹੈ। ਇਹ ਕੋਈ ਐਡਾ ਵੱਡਾ ਮਸਲਾ ਨਹੀਂਗਾ। ਫਰਕ ਸਿਰਫ ਇਹੀ ਹੈ ਜਿਹੜੀਆਂ ਸਾਡੀਆਂ ਪਾਲਿਸੀਆਂ ਬਣਦੀਆਂ ਨਾ ਜੀ, ਉਹ ਪਹਿਲਾਂ ਇਹ ਮੁੱਖ ਰੱਖ ਕੇ ਬਣਦੀਆਂ ਹੈ ਕਿ ਇਹਦੇ ਵਿੱਚ ਅਫਸਰਸ਼ਾਹੀ ਨੂੰ ਤੇ ਜਿਹੜੇ ਇਹਨਾਂ ਦੇ ਉੱਪਰ ਤੱਕ ਬੈਠੇ ਵੀ ਉਹਨਾਂ ਦਾ ਹਿੱਸਾ ਪੱਤੀ ਪੈਸਾ ਕਿੱਥੋਂ ਬਣਾਉਣਾ ਸੀ ਇਸ ਫਸਲ ਦੇ ਵਿੱਚ। ਹੋਰ ਇਹ ਕੋਈ ਵੱਡਾ ਮਸਲਾ ਨਹੀਂਗਾ। ਸਾਡੀ ਜੀ ਸੀ ਤੇ ਪਿਛਲੇ 40 ਸਾਲ ਤੋਂ ਮੰਡੀ ਤੁਹਾਡੀ ਆਵਾਜ਼ ਨਹੀਂ ਸੁਣਦੀ। ਹਾਂਜੀ ਜੀ, ਮੇਰੇ ਖਿਆਲ ਲਾਈਨ ਕੱਟੀ ਗਈ ਆ। ਕੁਛ ਸਮਝ ਲੱਗੀ ਆ ਬਲਤੇਜ ਪੰਨੂ ਜੀ? ਹਾਂਜੀ, ਥੋੜੀ ਮੈਨੂੰ ਸਮਝ ਲੱਗੀ, ਜਿੰਨੀ ਕੁ ਅੱਧੀ ਪਚੱਧੀ ਉਹਨਾਂ ਦੀ ਗੱਲ ਸੁਣੀ ਆ। ਮੈਨੂੰ ਪਤਾ ਜੀ ਉਹ ਇਹੀ ਕਹਿ ਰਹੇ ਆ ਕਿ ਜਿਹੜੀਆਂ ਪਾਲਿਸੀਜ਼ ਨੇ ਇਹ ਗੱਲ ਠੀਕ ਹੈ ਜੀ, ਇਹਨਾਂ ਦੀ ਬਿਲਕੁਲ ਸਹੀ ਆ। ਇੱਥੇ ਕਿਸਾਨ ਨੂੰ ਸਾਹਮਣੇ ਰੱਖ ਕੇ ਪਾਲਿਸੀਜ਼ ਨਹੀਂ ਬਣਦੀਆਂ। ਦੇਖੋ, ਇੱਕ ਗੱਲ ਜਿਹੜੀ ਉਹ ਸਰਕਾਰਾਂ ਨੂੰ ਸਮਝਣੀ ਪਊਗੀ ਕਿ ਕਿਸਾਨ ਜਿਉਂਦਾ ਤੇ ਮੁਲਕ ਜਿਉਂਦਾ। ਕਿਸਾਨ ਤੋਂ ਬਿਨਾਂ ਕੁਝ ਨਹੀਂ ਬਚਣਾ ਜੀ। ਹਾਂ, ਠੀਕ ਹੈ ਕਿ ਇਹ WTO ਖਾਸ ਤੌਰ ਦੇ ਉੱਤੇ ਜਦੋਂ ਦਾ ਜਿਹੜਾ ਜੀ ਉਹ ਆਇਆ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਉਹਦੇ ਵਿੱਚ ਬਹੁਤ ਕੁਝ ਜਿਹੜਾ ਜੀ ਉਹ ਬਦਲ ਗਿਆ। ਭਾਰਤ ਨੇ ਬਹੁਤ ਸਾਰੇ ਮੁਲਕਾਂ ਤੋਂ ਕਣਕ ਚੁੱਕੀ। ਉਹ ਇਹ ਸਮਝਦਾ ਹੈ ਕਿ ਮੇਰੇ ਡਾਕ ਦੇ ਉੱਤੇ, ਮੇਰੇ ਸਮੁੰਦਰੀ ਰਾਹ ਦੇ ਰਾਹੀਂ ਜਿੰਨੇ ਦੀ ਮੈਨੂੰ ਕਣਕ ਪੈਂਦੀ ਆ ਉਦੋਂ ਵੱਧ ਮੈਨੂੰ ਖਰਚਾ ਜਿਹੜਾ ਮੰਡੀਆਂ ਤੋਂ ਚੁੱਕਣ ਦਾ ਜਿਹੜਾ ਜੀ ਉਹ ਪੈਂਦਾ। ਇਹ ਇਤਿਹਾਸ ਹੈ ਕਿ ਜਿਹੜੇ ਮੁਲਕਾਂ ਨੇ ਆਪਣੇ ਮੁਲਕ ਦੇ ਕਿਸਾਨਾਂ ਨੂੰ ਇਗਨੋਰ ਕਰਕੇ ਦੂਜੇ ਮੁਲਕਾਂ ਤੋਂ ਜਿਹੜਾ ਸੀਗਾ ਜੀ ਉਹ ਕਣਕ ਜਾਂ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਸੀ ਉਹਨਾਂ ਨੂੰ ਤਰਜੀਹ ਦਿੱਤੀ, ਉਹ ਮੁਲਕ ਜਿਹੜੇ ਸੀਗੇ ਉਹ ਭੁੱਖਮਰੀ ਦਾ ਸ਼ਿਕਾਰ ਹੋਏ। ਇਸ ਕਰਕੇ ਕਿਸਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਆ। ਕਿਸਾਨੀ ਦੇ ਨਾਲ ਜੁੜੇ ਹੋਏ ਜਿਹੜੇ ਧੰਦੇ ਨੇ, ਜਿਹੜੇ ਬਾਕੀ ਜਿਹੜੇ ਬਿਜ਼ਨਸ ਨੇ ਕਿਸਾਨੀ ਦੇ ਨਾਲ ਚੱਲਦੇ ਆ। ਆਪਾਂ ਪ੍ਰਵਾਸੀ ਮਜ਼ਦੂਰਾਂ ਦੀ ਬਾਰ-ਬਾਰ ਗੱਲ ਜਿਹੜੀ ਦੀ ਉਹ ਕਰ ਰਹੇ ਆ, ਉਹ ਕਿਸਾਨਾਂ ਦੇ ਨਾਲ ਜੁੜੇ ਨੇ ਨਾ। ਠੀਕ ਹੈ, ਇੰਡਸਟਰੀ ਵੀ ਜਿਹੜੀ ਆ ਉਹ ਮਜ਼ਦੂਰਾਂ ਨੂੰ ਸੰਭਾਲਦੀ ਆ, ਪਰ ਕਿਸਾਨ ਵੀ ਤਾਂ ਮਜ਼ਦੂਰਾਂ ਨੂੰ ਸੰਭਾਲਦਾ। ਆੜਤੀ ਸਿਸਟਮ ਉਹਦੇ ਨਾਲ ਜੁੜਿਆ ਹੋਇਆ। ਕਿੱਡੀ ਵੱਡੀ ਮਸ਼ੀਨਰੀ ਦੀ ਇੱਕ ਇੰਡਸਟਰੀ ਆ, ਉਹ ਟਰੈਕਟਰ ਬਣਾਉਣ ਵਾਲੀ ਆ, ਟਰਾਲੀਆਂ ਬਣਾਉਣ ਵਾਲੀ ਆ, ਉਹ ਬਾਕੀ ਮਸ਼ੀਨਾਂ ਬਣਾਉਣ ਵਾਲੀ ਆ, ਉਹ ਕੰਬਾਈਨਾਂ ਬਣਾਉਣ ਵਾਲੀ ਆ। ਇਹ ਅਰਬਾਂ ਖਰਬਾਂ ਰੁਪਈਏ ਦਾ ਕਾਰੋਬਾਰ ਹੈ। ਇਹ ਸਾਰੇ ਦਾ ਸਾਰਾ ਕਿਸਾਨ ਦੇ ਨਾਲ ਜੁੜਿਆ ਹੋਇਆ। ਇਸ ਕਰਕੇ ਜੇ ਕਿਸਾਨ ਮਰਦਾ ਤਾਂ ਤੁਸੀਂ ਅੰਦਾਜ਼ਾ ਲਾ ਕੇ ਚੱਲੋ ਕਿ ਕਿੱਡੀ ਵੱਡੀ ਇਹ ਇੰਡਸਟਰੀ ਜਿਹੜੀ ਆ ਉਹ ਮਰ ਜਾਣੀ ਹੈ। ਇਸ ਕਰਕੇ ਜਿਹੜੀਆਂ ਪਾਲਿਸੀਜ਼ ਨੇ ਉਹ ਕਿਸਾਨ ਨੂੰ ਸਾਹਮਣੇ ਰੱਖ ਕੇ ਬਣਾਉਣੀਆਂ ਪੈਣਗੀਆਂ ਕਿ ਕਿਸਾਨ ਜਿਉਂਦਾ ਰਹੇ, ਤੇ ਉਹਦੇ ਵਿੱਚ ਉਹਨੂੰ ਜਿਹੜੀਆਂ ਬਦਲਵੀਆਂ ਫਸਲਾਂ ਨੇ ਉਸ ਪਾਸੇ ਵੱਲ ਨੂੰ ਆਉਣਾ ਪਊਗਾ ਜੀ। ਕਿਸੇ ਟਾਈਮ ਇਹ ਕਿਹਾ ਜਾਂਦਾ ਹੁੰਦਾ ਸੀਗਾ ਕਿ ਜਿਹੜਾ ਕਿਸਾਨ ਦਾ ਘਰ ਹੈ ਉਹ ਲੂਣ ਬਾਹਰੋਂ ਲੈਂਦਾ, ਬਸ ਬਾਕੀ ਸਾਰਾ ਕੁਝ ਉਹ ਆਪ ਉਗਾਉਂਦਾ। ਕਿਸਾਨ ਉੱਥੋਂ ਪਾਸੇ ਜਿਹੜਾ ਦੀ ਉਹ ਹਟਿਆ। ਪਾਸੇ ਕਿਉਂ ਹਟਿਆ? ਉਹ ਲੰਮੀਆਂ ਚੌੜੀਆਂ ਜਿਹੜੀਆਂ ਦੀ ਉਹ ਗੱਲਾਂ ਨੇ। ਕਿਸਾਨ ਨੂੰ ਵੀ ਉਸ ਪਾਸੇ ਵੱਲ ਨੂੰ ਪਰਤਣਾ ਪਊਗਾ। ਜੇ ਕੋਈ ਕਿਸਾਨ ਜਿਹੜਾ ਜੀ ਆਪਣੇ ਪਿੰਡੋਂ ਆ ਕੇ ਸ਼ਹਿਰ ਦੇ ਵਿੱਚ ਕਿਸੇ ਸਬਜ਼ੀ ਦੀ ਲੱਗੀ ਰੇਹੜੀ ਦੇ ਉੱਤੋਂ ਸਬਜ਼ੀ ਲੈ ਰਿਹਾ, ਤੇ ਸਵਾਲੀਆ ਚਿੰਨ੍ਹ ਤਾਂ ਖੜੇ ਹੁੰਦੇ ਜੀ। ਬਲਵਿੰਦਰ ਸਿੰਘ ਜੀ। ਬਲਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਕੀ ਸਵਾਲ? ਪੰਨੂ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵਾਂ ਵੀ ਪੰਨੂ ਸਾਹਿਬ ਨੇ ਹੁਣੇ ਦੱਸਿਆ ਕਿ ਜਿਹੜੇ MLA ਤੇ MP ਹੈਗੇ ਆ ਉਹਨਾਂ ਦਾ ਮੈਡੀਕਲ ਖਰਚਾ ਜਿਹੜਾ ਹੈਗਾ ਦੱਸਿਆ ਉਹਨੇ ਡਿਟੇਲ। ਆਪਾਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਉਹਨਾਂ ਦੀ ਕੋਈ ਲਿਮਟ ਹੈ ਜਾਂ ਕਾਨੂੰਨ ਅਨੁਸਾਰ ਕੀਤਾ ਜਾਂ ਨਹੀਂ ਕਾਨੂੰਨ ਅਨੁਸਾਰ ਕੀਤਾ। ਜੇ ਕਾਨੂੰਨ ਅਨੁਸਾਰ ਨਹੀਂ ਹੈ ਤਾਂ ਕਿਸੇ ਨੇ ਚੈਲੰਜ ਕਿਉਂ ਨਹੀਂ ਕੀਤਾ? ਕਿਰਪਾ ਕਰਕੇ ਦੱਸਿਆ ਪਲੀਜ਼। ਦੇਖੋ, ਇਹਨਾਂ ਨੇ ਪਾਲਿਸੀਜ਼ ਜਿਹੜੀਆਂ ਉਹ ਬਣਾਈਆਂ ਹੋਈਆਂ ਨੇ, ਆਪਣੇ ਵਾਸਤੇ ਬਣਾਈਆਂ ਹੋਈਆਂ ਨੇ ਕਿ ਉਹ ਜਿਹੜਾ ਵਿਧਾਇਕ ਹੈ, ਮੰਤਰੀ ਆ, ਮੁੱਖ ਮੰਤਰੀ ਆ, ਸਪੀਕਰ ਆ, ਉਹ ਇਲਾਜ ਦੇ ਵਾਸਤੇ ਉਹਦੇ ਉੱਤੇ ਕੋਈ ਲਿਮਿਟ ਨਹੀਂ ਗੀ।
ਇਹ ਵਿਧਾਨ ਸਭਾਵਾਂ ਨੇ ਹੀ ਕੀਤਾ ਹੋਇਆ ਜੀ, ਕਾਨੂੰਨ ਮੁਤਾਬਕ ਹੈ। ਕਾਨੂੰਨ ਮੁਤਾਬਕ ਹੁਣ ਦੋ ਚੀਜ਼ਾਂ ਨੇ ਜੀ, ਵੀ ਉਹ ਸਾਰਿਆਂ ਦੇ ਵਾਸਤੇ ਇੱਕ ਹੈ ਕਾਨੂੰਨ। ਇਹਦੇ ਵਿੱਚ ਸਿਰਫ ਵਿਧਾਨਕਾਰਾਂ ਦੇ ਵਾਸਤੇ ਜਿਹੜਾ ਜੀ ਉਹ ਬਣਾਇਆ ਹੋਇਆ, ਜਿਹੜੇ MP ਨੇ ਉਹਨਾਂ ਦੇ ਵਾਸਤੇ ਬਣਿਆ ਹੋਇਆ ਕਿ ਕਿੰਨਾ ਇਲਾਜ ਬਾਹਰੋਂ ਕਰਵਾ ਸਕਦੇ ਆ, ਕਿੰਨਾ ਇਲਾਜ ਉਹ ਮੁਲਕ ਦੇ ਵਿੱਚੋਂ ਕਰਵਾ ਸਕਦੇ ਆ। ਇਹ ਆਪ ਹੀ ਕਾਨੂੰਨ ਘਾੜੇ ਨੇ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀ, ਉਹ ਹਾਲਾਤ ਨੇ ਆਪਣੇ ਆਪ ਨੂੰ ਆਪੇ ਹੀ ਦੁਆਵਾਂ ਦਿੱਤੀਆਂ ਹੋਈਆਂ। ਹੋਇਆ ਤਾਂ ਉਹਦੇ ਮੁਤਾਬਕ ਆ ਜੀ, ਗੈਰ ਕਾਨੂੰਨੀ ਨਹੀਂ ਗਾ ਇਹ। ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਚੋਰੀ ਜਿਹੜੇ ਪੈਸੇ ਖਜ਼ਾਨੇ ਦੇ ਵਿੱਚੋਂ ਕੱਢ ਲਏ, ਪਰ ਇਹੋ ਜਿਹੀਆਂ ਪਾਲਿਸੀਜ਼ ਜਿਹੜੀਆਂ ਉਹ ਕਿਉਂ ਨਹੀਂ ਜਿਹੜੀਆਂ ਬਣ ਸਕਦੀਆਂ ਕਿ ਜਿਹੜਾ ਸਰਕਾਰੀ ਧਿਰ ਹੈ, ਚਾਹੇ ਉਹ ਸਰਕਾਰੀ ਮਾਸਟਰ ਹੈ, ਚਾਹੇ ਉਹ ਇਹ ਸਰਕਾਰ ਚਲਾਉਣ ਵਾਲੇ ਨੇ, ਵਿਧਾਨ ਸਭਾ ਦਾ ਮੈਂਬਰ ਹੈ, ਮੈਂਬਰ ਪਾਰਲੀਮੈਂਟ ਹੈ, ਇਹ ਰਿਸਟ੍ਰਿਕਸ਼ਨ ਨਹੀਂ ਲੱਗ ਸਕਦੀ ਕਿ ਉਹਨਾਂ ਦਾ ਇਲਾਜ ਜਿਹੜਾ ਉਹ ਸਰਕਾਰੀ ਹਸਪੀਟਲਾਂ ਦੇ ਵਿੱਚ ਹੋਊਗਾ। ਫਿਰ ਤੁਸੀਂ ਸਰਕਾਰੀ ਹਸਪੀਟਲਾਂ ਦੀ ਕਾਇਆ ਪਲਟ ਹੁੰਦੀ ਵੇਖਿਓ, ਇਹ ਉੱਥੋਂ ਨਹੀਂ ਕਰਾਉਂਦੇ। ਇਹ ਕੋਈ ਮੰਤਰੀ ਸ਼ੰਤਰੀ ਤੁਸੀਂ ਸਰਕਾਰੀ ਹਸਪੀਟਲ ਦੇ ਵਿੱਚ ਨਹੀਂ ਵੇਖੋਗੇ। ਇਸੇ ਕਰਕੇ ਉੱਥੇ ਆਮ ਬੰਦੇ ਜਾਂਦੇ ਨੇ, ਗਰੀਬ ਜਿਹੜੇ ਦੀ, ਉਹਨਾਂ ਨੂੰ ਮਰਨ ਜੋਗੇ ਛੱਡ ਦਿੱਤਾ ਗਿਆ। ਸਵਾਲ ਇਹ ਆ, ਤੁਸੀਂ ਉਸ ਰਿਪੋਰਟ ਨੂੰ ਸਮਝੇ ਨਹੀਂ ਜੀ। ਉਹ ਰਿਪੋਰਟ ਜਿਹੜੀ ਸੀ ਉਹਦਾ ਮਤਲਬ ਕੀ ਸੀਗਾ, ਮਕਸਦ ਕੀ ਸੀਗਾ, ਤੁਹਾਨੂੰ ਦੱਸੋ। ਕੋਲੋਂ ਤਾਂ ਪੂਰੀ ਇੰਡੀਆ ਤੋਂ ਵੀ ਨਹੀਂ ਇਲਾਜ ਕਰਵਾਉਂਦੇ ਜੀ, ਬਾਹਰ ਹੀ ਆਉਂਦੇ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਬਿੰਦਰ ਤੌਰ ਜੀ। ਹੈਲੋ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਕਈ ਵਾਰ ਨਾ ਅਸੀਂ ਸਵਾਲ ਤੁਹਾਨੂੰ ਪੁੱਛਦੇ ਹਾਂ, ਪਰ ਇੱਕੇ ਵਾਰੀ ਪੁੱਛ ਸਕਦੇ ਹਾਂ, ਜੋ ਤੁਸੀਂ ਜਵਾਬ ਦੇ ਦਿਓ ਸਾਨੂੰ ਸੱਤ ਬਚਨ ਹੀ ਕਹਿਣਾ ਪੈਂਦਾ। ਤੇ ਮੇਰਾ ਸਵਾਲ ਅੱਜ ਦਾ ਇਹ ਆ ਵੀ ਹੁਣ ਇਹਨੇ ਏਅਰ ਇੰਡੀਆ ਨਾ 에ਅਰਲਾਈਨ ਚਲਾਉਣ ਲੱਗੇ ਸੀ, ਟਿਕਟਾਂ ਵੀ ਬੁੱਕ ਕਰ ਲਈਆਂ, ਸਾਰਾ ਕੁਝ ਕਰ ਲਿਆ ਇਹਨਾਂ। ਇਹ ਸਾਰੀਆਂ 에ਅਰਲਾਈਨਾਂ ਤੇ ਕਾਨੂੰਨ ਲਾਗੂ ਹੁੰਦਾ ਵਾ ਜਾਂ ਏਅਰ ਇੰਡੀਆ ਇਕੱਲੇ ਪਹਿਲਾਂ ਚਲਾ ਸਕਦੇ ਸਾਰੇ ਪੈਸੇਂਜਰ ਢੋਣ ਲਈ? ਕਿਉਂਕਿ ਉਹ ਏਅਰ ਇੰਡੀਆ ਦੀ ਕੈਂਸਲ ਹੋ ਗਈ ਫਲਾਈਟ, ਤੁਹਾਨੂੰ ਪਤਾ ਕੀ ਕਾਰਨ ਆ ਵੀ ਕਿਉਂ ਕੈਂਸਲ ਹੋ ਗਈ ਆ? ਦੇਖੋ, ਇਹ ਆਨਲਾਈਨ ਬੁਕਿੰਗ ਖੋਲੀ ਗਈ ਸੀ ਡੋਮੈਸਟਿਕ ਫਲਾਈਟਾਂ ਦੇ ਵਾਸਤੇ, ਇਹਦੇ 'ਚ ਇੰਟਰਨੈਸ਼ਨਲ ਨਹੀਂ ਸੀਗਾ ਜੀ। ਜਿਹੜਾ ਇਹ ਲੋਕਡਾਊਨ ਸੈਕਿੰਡ ਸਟਾਰਟ ਹੋਇਆ, ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਜਿਸ ਦਿਨ ਬੋਲੇ ਆ, ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਇੱਕ ਐਡਵਾਈਜ਼ਰੀ ਜਿਹੜੀ ਜਾਰੀ ਕਰਾਂਗੇ। ਉਸ ਐਡਵਾਈਜ਼ਰੀ ਦੇ ਵਿੱਚ ਕਨਸੂਆਂ ਇਸ ਤਰ੍ਹਾਂ ਦੀਆਂ ਪਹਿਲਾਂ ਆਈਆਂ ਸਨ ਕਿ 에ਅਰਲਾਈਨ ਜਿਹੜੀਆਂ ਨੇ ਉਹ ਸਟੈਪ ਬਾਈ ਸਟੈਪ ਸ਼ੁਰੂ ਹੋਣੀਆਂ ਜੀ, ਸਭ ਨੂੰ ਪਤਾ ਹੈ, ਇੱਕਦਮ ਨਹੀਂ ਇਹ ਖੁੱਲਣੀਆਂ। ਉਹਦੇ ਵਿੱਚ ਇਹ ਗੱਲਾਂ ਪਹਿਲਾਂ ਆਈਆਂ ਸੀਗੀਆਂ ਕਿ ਸ਼ਾਇਦ ਜਿਹੜੀਆਂ ਡੋਮੈਸਟਿਕ ਫਲਾਈਟ ਨੇ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਊਗੀ, ਤੇ 에ਅਰਲਾਈਨ ਜਿਹੜੀਆਂ ਨੇ ਉਹ ਮੁਕਾਬਲੇਬਾਜ਼ੀ ਹੈ ਜੀ, ਉਹਦੇ ਵਿੱਚ ਉਹਨਾਂ ਨੇ ਆਨਲਾਈਨ ਬੁਕਿੰਗ ਖੋਲ੍ਹਤੀ ਬਈ 20 ਤਰੀਕ ਤੋਂ ਡੋਮੈਸਟਿਕ ਫਲਾਈਟਾਂ ਜਿਹੜੀਆਂ ਚੱਲਣਗੀਆਂ। ਗੱਲ ਤਾਂ ਇਹ ਵੀ ਚੱਲੀ ਸੀ ਕਿ ਟ੍ਰੇਨ ਜਿਹੜੀਆਂ ਨੇ ਉਹ ਵੀ ਚੱਲ ਸਕਦੀਆਂ ਨੇ, ਉਹਦੇ ਵਿੱਚ ਜਿਹੜਾ ਫਿਜ਼ੀਕਲ ਡਿਸਟੈਂਸ ਹੈ ਉਹਨੂੰ ਰੱਖ ਕੇ ਫਿਰ ਇਹ ਟ੍ਰੇਨ ਚਲਾਈਆਂ ਜਾਣਗੀਆਂ। ਪਰ ਜਿਹੜੀ ਐਡਵਾਈਜ਼ਰੀ ਆਈ, ਉਹ ਐਡਵਾਈਜ਼ਰੀ ਬਿਲਕੁਲ ਇਹਨਾਂ ਚੀਜ਼ਾਂ ਤੋਂ ਪਾਸੇ ਸੀ। ਉਹਦੇ ਵਿੱਚ ਸਟ੍ਰਿਕਟਲੀ ਇਹ ਕਹਿ ਦਿੱਤਾ ਕਿ ਨੋ ਟ੍ਰੇਨ ਨੋ ਪਲੇਨ। ਇਹਦੇ ਵਿੱਚ ਅਜੇ ਉਹ ਕਹਿੰਦੇ ਸਮਾਂ ਨਹੀਂਗਾ ਕਿ ਟ੍ਰੇਨਾਂ ਜਿਹੜੀਆਂ ਇਹ ਚਲਾਈਆਂ ਜਾਣ ਜਾਂ ਫਿਰ ਡੋਮੈਸਟਿਕ ਫਲਾਈਟ ਜਿਹੜੀਆਂ ਨੇ ਉਹ ਚਲਾਈਆਂ ਜਾਣ। ਇਸ ਕਰਕੇ ਉਹ ਰੱਦ ਜਿਹੜੀਆਂ ਜੀ ਉਹ ਕੀਤੀਆਂ ਗਈਆਂ। ਸਾਰੀਆਂ ਹੀ ਜਿਹੜੀਆਂ 에ਅਰਲਾਈਨ ਸੀਗੀਆਂ ਜੀ, ਕੁਸਰ-ਮੁਸਰ ਤਾਂ ਉਹਨਾਂ ਦੀਆਂ ਸਾਈਟ ਦੇ ਉੱਤੇ ਚੱਲ ਰਹੀ ਸੀਗੀ। ਇਹ ਉਸ ਦਿਨ ਚੱਲਣ ਲੱਗੀ ਹੈ ਜਿਸ ਦਿਨ ਪ੍ਰਾਈਮ ਮਿਨਿਸਟਰ ਹੋਰਾਂ ਨੇ ਸੰਬੋਧਨ ਕੀਤਾ, ਤੇ ਰੁਕੀ ਉਸ ਦਿਨ ਆ ਜੀ ਜਿੱਦਣ ਇਹ ਐਡਵਾਈਜ਼ਰੀ ਨੈਕਸਟ ਡੇ ਆਈਆਂ ਨੇ ਕਿ ਉਹਦੇ ਵਿੱਚ ਇਹ ਨਹੀਂ ਸੀ। ਇਹ ਰੀਜ਼ਨ ਆ ਜੀ ਬੰਦ ਹੋਣ ਦਾ ਇਹ ਬੁੱਕ। ਪਰ ਉਹਦੇ ਵਿੱਚ ਇੰਟਰਨੈਸ਼ਨਲ ਫਲਾਈਟਸ ਨਹੀਂ ਸੀਗੀਆਂ ਜੀ, ਡੋਮੈਸਟਿਕ ਫਲਾਈਟਸ ਦੇ ਵਾਸਤੇ ਉਹ ਬੁਕਿੰਗ ਖੋਲ ਰਹੇ ਸੀ ਜੀ। ਅੱਗੇ ਜਸਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਛੋਟਾ ਜਿਹਾ ਸਵਾਲ ਪੁੱਛਣਾ ਜੀ। ਇੱਕ ਵੱਡੇ ਬਾਦਲ ਸਾਹਿਬ ਨੇ ਵੀ ਬੇਨਤੀ ਕੀਤੀ ਸੀ ਕਿ ਕਣਕ ਜ਼ਿਮੀਂਦਾਰ ਆਪਣੀ ਭੇਜੋ ਜੀ, ਤੇ ਛੋਟੇ ਬਾਦਲ ਸਾਹਿਬ ਨੇ ਕਿਹਾ ਸੀ ਕਿ 10ਵਾਂ ਹਿੱਸਾ ਆਪਣੀ ਕਮਾਈ ਦਾ ਸਾਰੇ ਜਾਣੇ ਭੇਜੋ। ਕੀ ਇਹਨਾਂ ਨੇ ਵੀ ਜੀ ਭੇਜੇ ਆ, ਪੈਸੇ ਪਾਏ ਆ, ਦਿੱਤੇ ਆ, ਗਰੀਬਾਂ ਲਈ ਕੁਝ ਕੀਤਾ? ਇੰਨਾ ਕੁ ਮੈਂ ਪੁੱਛਣਾ ਸੀ ਜੀ। ਥੈਂਕ ਯੂ ਜੀ। ਇਹ ਛੋਟਾ ਥੋੜੀ ਹੈ ਜੀ, ਇਹ ਤਾਂ ਬਹੁਤ ਵੱਡਾ ਸਵਾਲ ਹੈ। ਬਹੁਤ ਵੱਡਾ ਸਵਾਲ ਹੈ ਜੀ ਇਹ ਤਾਂ। ਦੇਖੋ, ਜਿਹੜੀ ਲੰਗਰ ਦੀ ਪ੍ਰਥਾ ਹੈ, ਪਹਿਲੀ ਤਾਂ ਗੱਲ ਹੈ ਜੀ ਉਹਨੂੰ ਬਹੁਤੇ ਲੋਕ ਭੁੱਲ ਗਏ ਆ। ਚਲੋ ਲੋਕ ਯਾਦ ਰੱਖਦੇ ਹੋਣਗੇ, ਨੇਤਾਵਾਂ ਨੂੰ ਯਾਦ ਨਹੀਂ। ਇਹ ਕਿੱਥੋਂ ਸ਼ੁਰੂ ਹੋਈ ਸੀਗੀ ਲੰਗਰ ਦੀ ਪ੍ਰਥਾ? ਤੀਸਰੇ ਪਾਤਸ਼ਾਹ ਨੇ ਸ਼ੁਰੂ ਕੀਤੀ ਸੀ ਜੀ ਗੋਇੰਦਵਾਲ ਸਾਹਿਬ ਤੋਂ। ਔਰ ਇਹ ਵੀ ਆਉਂਦਾ ਨਾ ਜੀ ਕਿ ਜਿਹੜੇ ਉਦੋਂ ਦੇ ਕਾਬਜ ਲੋਕ ਸੀ, ਉਹ ਇਹ ਕਹਿੰਦੇ ਸੀਗੇ ਵੀ ਇੰਨੇ ਪਿੰਡ ਨਾ ਕਰ ਦਿੰਦੇ, ਇਹ ਤਾਂ ਸਕੀਮ ਹੀ ਬੜੀ ਵਧੀਆ ਕਿ ਤੁਸੀਂ ਗਰੀਬਾਂ ਨੂੰ ਜਿਹੜਾ ਜੀ ਦੇ ਰਹੇ ਹੋ। ਤੇ ਉਦੋਂ ਉਹਨਾਂ ਦਾ ਆਨਸਰ ਕੀ ਸੀਗਾ ਵੀ ਇਹ ਜਿਹੜਾ ਲੰਗਰ ਹੈ ਇਹ ਗੁਰੂ ਦਾ ਲੰਗਰ ਹੈ, ਇਹ ਸਾਡਾ ਨਹੀਂਗਾ। ਉਹ ਵੀ ਚੱਲਦਾ ਨਾ ਕਿ ਟੋਟ ਨਾ ਆਵੇ ਵੱਧ ਹੋ ਜਾਈ, ਜਿਹੜੀ ਵੀ ਮਤਲਬ ਕਿ ਇਹ ਕਿੱਥੋਂ ਆਉਂਦਾ, ਕਿਹੜੇ ਤਰੀਕੇ ਦੇ ਨਾਲ ਆਉਂਦਾ, ਦੁਨੀਆ ਭਰ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ। ਖਾਲਸਾ ਏਡ ਵਰਗੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਕੋਲੇ ਪੈਸਾ ਕਿੱਥੋਂ ਆ ਰਿਹਾ? ਇੰਨਾ ਲੰਗਰ ਦੁਨੀਆ ਭਰ ਦੇ ਵਿੱਚ ਜਿਹੜਾ ਚੱਲ ਰਿਹਾ। ਮੈਂ ਕੱਲ ਵੀ ਗੱਲ ਕਰਦਾ ਸੀਗਾ, ਇਸ ਵੇਲੇ ਗੁਰਦੁਆਰੇ ਜਿਹੜੇ ਨੇ ਉਹ ਲੋਕਾਂ ਦੇ ਵਾਸਤੇ, ਜਿਹੜੇ ਲੋੜਵੰਦ ਨੇ ਉਹਨਾਂ ਦੇ ਵਾਸਤੇ ਕੀ ਨੇ, ਉਹੀ ਦੱਸ ਸਕਦੇ ਆ। ਇਹਨਾਂ 'ਚ ਕਿੱਥੋਂ ਆਉਂਦਾ ਇਹ ਅੰਨ? ਇਹ ਕੋਈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅਪੀਲ ਦੇ ਉੱਤੇ ਨਹੀਂ ਆਉਂਦਾ ਜੀ। ਇਹ ਗੱਲ ਸਮਝਣੀ ਜਿਹੜੀ ਚਾਹੀਦੀ ਹੈ। ਮੈਂ ਥੋੜਾ ਜਿਹਾ 1 ਮਿੰਟ ਹੋਰ ਲਊਂਗਾ। ਇੱਕ ਵਾਰੀ
ਮਿਸਿਸ ਬਾਦਲ ਹੋਰਾਂ ਨੇ, ਸੁਰਿੰਦਰ ਕੌਰ ਬਾਦਲ ਹੋਰਾਂ ਨੇ ਇਹ ਕਰ ਦਿੱਤਾ ਸੀਗਾ। ਇਹ ਗੱਲ ਮੈਨੂੰ ਸਾਬਕਾ ਸੈਕਟਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੇ ਇੱਕ ਨਿੱਜੀ ਮਿਲਣੀ ਦੇ ਵਿੱਚ ਏਦਾਂ ਹੀ ਗੱਲਾਂ ਦੇ ਵਿੱਚੋਂ ਜਿਹੜੀ ਜੀ ਉਹ ਗੱਲ ਆਖੀ, ਉਹਨਾਂ ਨੇ ਦੱਸੀ। ਉਦੋਂ ਉਹਨਾਂ ਨੇ ਇਹ ਕੀਤਾ ਸੀਗਾ ਕਿ ਵਿਧਾਨ ਸਭਾਵਾਂ ਦੇ ਅਧੀਨ ਕਰਤਾ ਦਰਬਾਰ ਸਾਹਿਬ ਦਾ ਲੰਗਰ, ਕਿ ਇਸ ਦਿਨ ਇੱਥੇ ਆਹ ਵਿਧਾਨ ਸਭਾ ਚੋਂ ਇੰਨੇ ਲੋਕ ਆਉਣਗੇ, ਉਹ ਰਾਸ਼ਨ ਲੈ ਕੇ ਆਉਣਗੇ, ਇੱਥੇ ਆਉਣਗੇ। ਉਹ ਦੱਸਦੇ ਬਈ ਇੱਕ ਵਾਰੀ ਉੱਥੇ ਜਿਹੜਾ ਜੀ ਉਹ ਆਏ ਤੇ ਉਹ ਕਹਿੰਦੇ ਜੀ ਉਤਰਦਿਆਂ ਸਾਰ ਪੌੜੀਆਂ ਉਹਨਾਂ ਨੇ ਪੁੱਛਿਆ ਕਿਵੇਂ ਚੱਲ ਰਿਹਾ ਮੇਰਾ ਲੰਗਰ। ਉਹ ਕਹਿੰਦੇ ਜੀ ਮੈਂ ਉਸੇ ਵੇਲੇ ਟੋਕ ਦਿੱਤਾ ਵੀ ਮਾਫ਼ ਕਰਨਾ, ਇਹ ਲੰਗਰ ਤੁਹਾਡਾ ਨਹੀਂ, ਇਹ ਲੰਗਰ ਗੁਰੂ ਦਾ ਹੈ। ਇਹ ਤਾਂ ਉਹਨੇ ਫਿਕਰ ਕਰਨਾ, ਇਹ ਤਾਂ ਗੁਰੂ ਨੂੰ ਫਿਕਰ ਹੋਵੇ ਲੰਗਰ ਦਾ। ਜੇ ਉਹਦੇ ਉੱਤੇ ਵਿਸ਼ਵਾਸ ਹੈ, ਗੱਲ ਵਿਸ਼ਵਾਸ ਦੀ ਆ ਜਾਂਦੀ ਹੈ ਜੀ, ਕਿ ਜੇ ਉਹਦੇ ਉੱਤੇ ਵਿਸ਼ਵਾਸ ਹੈ, ਹੁਣ ਪੱਥਰ ਚੋਂ ਨਿਕਲਿਆ ਜਾਂ ਨਹੀਂ ਨਿਕਲਿਆ ਉਹ ਬਾਅਦ ਵਾਲੀ ਗੱਲ ਆ। ਧੰਨੇ ਦਾ ਵਿਸ਼ਵਾਸ ਸੀ ਨਾ ਭਗਤ ਧੰਨੇ ਦਾ, ਇਹ ਵਿਸ਼ਵਾਸ ਹੈ। ਵਿਸ਼ਵਾਸ ਇਸ ਤਰ੍ਹਾਂ ਦਾ, ਜੇ ਉਹ ਗੁਰੂ ਦਾ ਲੰਗਰ ਹੈ ਤੇ ਕਿਸੇ ਨੂੰ ਅਪੀਲ ਕਰਨ ਦੀ ਲੋੜ ਨਹੀਂ, ਨਾ ਉਹਦੇ ਵਿੱਚ ਕਦੀ ਘਾਟ ਪਈ ਆ, ਨਾ ਉਹਦੇ ਵਿੱਚ ਕਦੀ ਘਾਟ ਜਿਹੜੀ ਜੀ ਉਹ ਪਊਗੀ। 10% ਜੇ ਇਹ ਦੇ ਦੇਣ, ਬਾਦਲ ਪਰਿਵਾਰ ਹੀ ਜਿਹੜਾ ਜੀ ਉਹ 10% ਦੇ ਦੇ, ਇਹਦੇ ਨਾਲ ਹੀ ਵਾਰੇ ਨਿਆਰੇ ਹੋ ਜਾਣੇ ਆ ਜੀ। ਪਹਿਲਾਂ ਆਪ ਦੇਣ ਨਾ, ਫਿਰ ਲੋਕਾਂ ਨੂੰ, ਦੂਜਿਆਂ ਨੂੰ ਉਹ ਅਪੀਲ ਜਿਹੜੀ ਜੀ ਉਹ ਕਰਨ। ਇਹ ਕਹਿ ਦੇਣ ਸੈਂਕੜੇ ਏਕੜ ਇਹਨਾਂ ਦੀ ਜ਼ਮੀਨ ਆ ਜੀ, ਕਿੰਨੇ 100 ਏਕੜ ਆ, ਮੇਰਾ ਖਿਆਲ ਹਿਸਾਬ ਕਿਤਾਬ ਹੀ ਨਹੀਂ। ਇਹ ਕਹਿ ਦੇਣ ਲਓ ਜੀ ਐਤਕੀ ਅਸੀਂ ਨਹੀਂ ਮੰਡੀ ਸੁੱਟਣੀ, ਸਾਰੀ ਦੀ ਸਾਰੀ ਜਿਹੜੀ ਜੀ ਉਹ ਦੇ ਰਹੇ ਆ, ਕਿਉਂਕਿ ਮਾੜਾ ਸਮਾਂ ਸਵਾਦ ਤਾਂ ਫੇਰ ਆਵੇ। ਲੋਕਾਂ ਨੂੰ ਫੋਨ ਕਰਕੇ ਕਿਉਂ ਕਹਿ ਰਹੇ ਆ ਕਿ ਉੱਥੇ ਕਣਕ ਜਿਹੜੀ ਹੈ ਜੀ ਉਹ ਲਿਆਓ, ਆਪਣੀ ਕਿੰਨੀ ਜਿਹੜੀ ਉਹ ਲਿਆਂਦੀ ਹੈ। ਇਹ ਲੰਗਰ ਕਿਸੇ ਦਾ ਨਹੀਂ ਗਾ, ਕਿਸੇ ਦੇ ਪਿਓ ਦਾ ਨਹੀਂ ਗਾ ਜੀ। ਹਾਂ, ਜਿਹੜਾ ਸਾਰਿਆਂ ਦਾ ਪਿਓ ਆ ਉਹਦਾ ਹੈ ਜੀ, ਔਰ ਉਹਨੂੰ ਵੱਡਾ ਫਿਕਰ ਹੈ। ਕੁਛ ਨਹੀਂ ਹੋਣ ਲੱਗਾ ਇਹਨਾਂ ਲੰਗਰਾਂ ਨੂੰ, ਇਹ ਏਦਾਂ ਹੀ ਚੱਲਦੇ ਆਏ, ਸਦੀਆਂ ਤੋਂ ਚੱਲਦੇ ਆਏ। ਮੈਂ ਅੱਗੇ ਵੀ ਇੱਕ ਦਿਨ ਗੱਲ ਸਾਂਝੀ ਕੀਤੀ ਸੀ, ਇੱਥੇ ਖੇਡਾਂ ਹੋਈਆਂ ਸੀਗੀਆਂ ਪੰਜਾਬ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਿਛਲੀ ਸਰਕਾਰ ਦੇ ਟਾਈਮ ਦੇ ਉੱਤੇ ਪਟਿਆਲੇ 'ਚ, ਦੋਵਾਂ ਪੰਜਾਬਾਂ ਦੀਆਂ, ਪਾਕਿਸਤਾਨ ਤੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ। ਇੱਕ ਸੱਜਣ ਆਏ ਸਨ, ਮੈਨੂੰ ਉਹਨਾਂ ਦਾ ਨਾਮ ਨਹੀਂ ਇਸ ਵੇਲੇ ਚੇਤਾ ਆ ਰਿਹਾ, ਇੱਕਦਮ ਯਾਦ ਸੀ ਕਿ ਕੁਛ ਸਮਾਂ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਮੈਂ ਆਪਣੀ ਬੇਬੇ ਨੂੰ ਪੁੱਛਿਆ ਸੀ ਵੀ ਬੇਬੇ ਕਿਹੋ ਜਿਹੀ ਕੌਮ ਹੋਈ ਵੀ ਇਹ ਤਾਂ ਜਿੱਥੇ ਜਾਓ ਲੰਗਰ ਜਿਹੜਾ ਦੀ ਉਹ ਲਾ ਕੇ ਬੈਠੇ। ਤੇ ਉਹ ਕਹਿੰਦਾ ਮੇਰੀ ਬੇਬੇ ਨੇ ਸਮਝਾਇਆ ਸੀ ਵੀ ਪੁੱਤ ਇਹਨਾਂ ਦਾ ਇੱਕ ਬਜ਼ੁਰਗ ਹੋਇਆ ਸੀ, ਵਡੇਰਾ ਸੀ ਇਹਨਾਂ ਦਾ, ਉਹਨੇ 20 ਰੁਪਏ ਦੀ FD ਕਰਾਈ ਸੀ, ਉਹਦਾ ਵਿਆਜ ਹੀ ਖਾਈ ਜਾਂਦੇ ਆ। ਤੇ ਉਹਦੀ FD ਦੇ ਉੱਤੇ ਯਕੀਨ ਰੱਖੋ, FD ਪਈ ਆ ਉੱਥੇ ਹੀ, ਕਿਸੇ ਨੂੰ ਅਪੀਲ ਕਰਨ ਦੀ ਲੋੜ ਨਹੀਂ, ਇੱਥੇ ਕੋਈ ਤੋਟ ਨਹੀਂ ਆਉਂਦੀ ਜੀ। ਅਵਤਾਰ ਸਿੰਘ ਜੀ, ਬਲਵਿੰਦਰ ਭੈਣ ਜੀ ਤੇ ਪੰਨੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪੰਨੂ ਸਾਹਿਬ, ਜਿਹੜਾ ਮੈਂ ਸਵਾਲ ਕਰਨਾ ਸੀ ਉਹਦਾ ਤੁਸੀਂ ਪਹਿਲਾਂ ਹੀ ਜਵਾਬ ਦੇ ਦਿੱਤਾ ਆਲਰੇਡੀ, ਕਿ ਬਿਜਲੀ ਦੇ ਬਿੱਲ ਉਹਨਾਂ ਜ਼ਿਮੀਂਦਾਰਾਂ ਦੇ ਮਾਫ਼ ਕਰਨੇ ਚਾਹੀਦੇ ਆ ਜਿਹੜੇ ਝੋਨੇ ਤੋਂ ਬਦਲਵੀਂ ਫਸਲ ਲਾਉਣ, ਜਿਹੜਾ ਝੋਨਾ ਲਾਉਂਦੇ ਉਹਨਾਂ ਦੇ ਬਿੱਲ ਨਹੀਂ ਮਾਫ਼ ਹੋਣੇ ਚਾਹੀਦੇ। ਚਲੋ ਇਹ ਤਾਂ ਤੁਸੀਂ ਜਵਾਬ ਦੇ ਦਿੱਤਾ, ਧੰਨਵਾਦ ਤੁਹਾਡਾ। ਇੱਕ ਛੋਟਾ ਜਿਹਾ ਸਵਾਲ ਹੋ ਰਿਹਾ ਕਿ ਜਿੱਦਾਂ ਜਦੋਂ ਪੰਜਾਬ ਦਾ ਖਜ਼ਾਨਾ ਖਾਲੀ ਹੋ ਜਾਂਦਾ, ਜਿਹੜੇ ਟੀਚਰ ਆ ਜਾਂ ਹੋਰ ਗੌਰਮੈਂਟ ਦੇ ਮੁਲਾਜ਼ਮ ਆ, ਉਹਨਾਂ ਦੀ 6-6 ਮਹੀਨੇ ਦੀ ਤਨਖਾਹ ਨਹੀਂ ਮਿਲਦੀ, ਤੇ ਕਦੀ ਇਹ ਜਿਹੜੇ ਲੀਡਰਾਂ ਦੀ ਪੈਨਸ਼ਨ ਵੀ ਏਦਾਂ ਰੁਕ ਜਾਂਦੀ ਆ, ਕਦੀ ਵੀ ਨਾ ਮਿਲੀ ਹੋਵੇ, ਖਜ਼ਾਨਾ ਖਾਲੀ ਆ ਜੀ। ਭੈਣ ਜੀ ਸੁਣ ਲੈਂਦੇ ਜੀ। ਨਹੀਂ ਜੀ ਨਹੀਂ, ਇਹ ਤਾਂ ਹੋਣੀਆਂ ਗੱਲਾਂ ਨੇ, ਏਦਾਂ ਥੋੜੀ ਹੁੰਦੀਆਂ, ਏਦਾਂ ਨਹੀਂ ਜਿਹੜਾ ਜੀ ਉਹ ਹੁੰਦਾ। ਇਹ ਐਕਚੁਅਲੀ ਪੈਨਸ਼ਨਾਂ ਵਾਲਾ ਨਿਕਲਿਆ ਕਿੱਥੋਂ ਆ ਜੀ? ਇਹ ਨਿਕਲਿਆ ਇੱਥੋਂ ਆ, ਸਰਕਾਰ ਆਂਦੀ ਕਿ ਤੁਸੀਂ 30% ਜਿਹੜਾ ਆਪਣੀਆਂ ਤਨਖਾਹਾਂ ਦਾ ਸਰਕਾਰੀ ਕਰਮਚਾਰੀਆਂ ਨੂੰ, ਉਹਦੇ ਚ ਮਾਸਟਰ ਵੀ ਸ਼ਾਮਲ ਹੈ, ਕਿ ਤੁਸੀਂ ਇਹ 30% ਦਿਓ ਸਰਕਾਰ ਨੂੰ। ਬਹੁਤ ਮੁਸੀਬਤ ਹੈਗੀ ਆ ਜੀ। ਮੁੱਖ ਮੰਤਰੀ ਰਾਹਤ ਫੰਡ ਜਿਹੜਾ ਜੀ ਉਹਦੇ ਵਿੱਚ ਉਹ ਪੈਸੇ ਮੰਗ ਰਹੇ ਆ। ਸਵਾਲ ਇਹ ਉਹਦੇ ਵਿੱਚ ਉੱਠਦਾ ਕਿ ਤੁਸੀਂ 30% ਸਰਕਾਰੀ ਕਰਮਚਾਰੀਆਂ ਦਾ ਮੰਗ ਰਹੇ ਹੋ। ਪਹਿਲਾਂ ਗੱਲ ਤਾਂ ਇਹ ਨਾ ਆਪਣੇ ਤੋਂ ਸ਼ੁਰੂ ਕਰੋ। ਤੁਸੀਂ ਇਹ ਆਖੋ ਕਿ ਜਿੰਨੇ ਲੋਕ ਜਿਹੜੀਆਂ ਪੈਨਸ਼ਨਾਂ ਲੈ ਰਹੇ ਆ, ਵੀ ਲੋ ਅਸੀਂ 6-6 ਮਹੀਨੇ ਵਾਸਤੇ ਆਪਣੀਆਂ ਪੈਨਸ਼ਨਾਂ ਛੱਡੀਆਂ, 5.5 ਲੱਖ ਰੁਪਏ ਤੱਕ ਜਿਹੜਾ ਜੀ ਉਹ ਇਹ ਪੈਨਸ਼ਨਾਂ ਚੱਕ ਰਹੇ ਆ। ਭੱਤੇ ਵੱਖਰੇ ਆ, ਭੱਤੇ ਛੱਡ ਦੇਣ। 30% ਜਿਹੜੇ ਕੁਛ ਮੰਤਰੀ ਨੇ ਉਹ ਕਹਿੰਦੇ ਅਸੀਂ 3 ਮਹੀਨੇ ਵਾਸਤੇ 30% ਆਪਣੀ ਤਨਖਾਹ ਛੱਡ ਰਹੇ ਆ, ਉਹ ਭੱਤੇ ਨਹੀਂ ਛੱਡਦੇ, ਉਹਨਾਂ ਨੇ ਪੂਰੇ ਉਧਰੋਂ ਕਰ ਲੈਣੇ ਆ, ਕਾਰਾਂ ਭਜਾਈ ਫਿਰਦੇ ਆ, ਉਹਦਾ ਜਿਹੜਾ ਦੀ ਪਾ ਦੇਣਾ ਖਰਚਾ ਇਹਨਾਂ ਨੇ। ਟਿਕ ਕੇ ਬੈਠਣ, ਜਦੋਂ ਮੀਟਿੰਗਾਂ ਇਹਨਾਂ ਦੀਆਂ ਜਿਹੜੀਆਂ ਦੀ ਉਹ ਥਰੂ ਵੀਡੀਓ ਕਾਨਫਰੰਸਿੰਗ ਦੇ ਹੋ ਰਹੀਆਂ ਨੇ, ਤੇ ਆਪਣੇ ਕੰਮ ਵੀ ਉਹਦੇ ਰਾਹੀਂ ਕਿਉਂ ਨਹੀਂ ਕਰਦੇ ਜੀ? ਉਹਦੇ ਫਿਰ ਭੱਤੇ ਨਾਲ, ਉਹਦੇ ਭੱਤੇ ਨਹੀਂ ਮਿਲਣੇ, ਇਸ ਕਰਕੇ ਤੁਰੇ ਫਿਰਦੇ ਆ ਜੀ ਸਾਰੇ ਦੇ ਸਾਰੇ, ਕਿ ਅਸੀਂ ਭੱਤੇ ਵੀ ਪਾਉਣੇ ਆ। 30% ਉਧਰ ਦੇਣਗੇ, 60% ਭੱਤੇ ਆਪਣੇ ਜਿਹੜੇ ਦੀ ਉਹ ਵਧਾ ਦੇਣਗੇ। ਪੈਨਸ਼ਨਾਂ ਛੱਡਣ ਜੀ ਪਹਿਲਾਂ ਸਾਰੀਆਂ ਦੀਆਂ ਸਾਰੀਆਂ। ਜਿਹੜਾ ਆਮ ਬੰਦਾ, ਹੁਣ ਇੱਕ ਵਿਅਕਤੀ ਨੇ ਉਹ ਲਿਖਿਆ ਸੀ, ਬਹੁਤ ਵਧੀਆ ਉਹਨੇ ਪੋਸਟ ਪਾਈ ਸੀ, ਕਹਿੰਦਾ ਜੀ ਮੈਂ 30% ਦੇ ਦਿੰਦਾ, ਮੈਂ ਮਾਸਟਰ ਆ, ਮੇਰੇ ਜਿਹੜਾ ਮੈਂ ਮੋਟਰਸਾਈਕਲ ਲਿਆ ਉਹਦੀ ਕਿਸ਼ਤ ਤੇ ਮੇਰੇ ਬੱਚਿਆਂ ਦੀਆਂ ਜਿਹੜੀਆਂ ਸਕੂਲ ਦੀਆਂ ਫੀਸਾਂ ਨੇ ਉਹ ਸਰਕਾਰ ਦੇ ਦੇ। ਇਹਨਾਂ ਤਨਖਾਹਾਂ ਦੇ ਉੱਤੇ ਤਾਂ ਉਹਨਾਂ ਨੇ ਗੁਜ਼ਾਰਾ ਕਰਨਾ। ਹੁਣ
ਠੇਕੇ ਦੇ ਉੱਤੇ ਰੱਖੀਆਂ ਨਰਸਾਂ ਨੇ ਜਿਹੜੀਆਂ 2009 ਦੇ ਵਿੱਚ ਰੱਖੀਆਂ 7500 ਦੀ ਤਨਖਾਹ ਦਿੱਤੇ, 350 ਰੱਖੀਆਂ ਇਸ ਵੇਲੇ 155 ਨੇ, ਉਹਨਾਂ ਦੀ ਤਨਖਾਹ ਇਸ ਵੇਲੇ 11,000 ਹੈ। ਇੰਨੇ ਸਾਲਾਂ ਤੋਂ ਉਹ ਕੰਮ ਕਰ ਰਹੀਆਂ, 11,000 ਰੁਪਏ ਦਿੱਤੇ ਨਰਸ, ਉਹ ਵਿਚਾਰੀਆਂ ਝੋਕੀਆਂ ਪਈਆਂ ਨੇ ਮੂਹਰਲੀ ਕਤਾਰ ਦੇ ਵਿੱਚ ਕਰੋਨਾ ਵਾਇਰਸ ਦੇ ਜਿਹੜੇ ਮਰੀਜ਼ ਨੇ ਉਹਨਾਂ ਦੇ ਇਲਾਜ ਦੇ ਵਾਸਤੇ। ਪਰ ਤੁਸੀਂ ਇਹ ਦੇਖੋ ਕਿ ਜੇ 11,000 ਇੰਨੇ ਸਾਲਾਂ ਤੋਂ ਤਨਖਾਹ, ਉਹਦੇ ਚੋਂ 30% ਤੁਸੀਂ ਜਿਹੜਾ ਜੀ ਉਹ ਕੱਟੋਗੇ। ਕਮ ਸੇ ਕਮ ਇਹ ਲੋਕ ਤਾਂ ਛੱਡ ਦਿਓ, ਇਹਨਾਂ ਨੂੰ ਤਾਂ ਇਹ ਕਹੋ ਕਿ ਅਸੀਂ ਤੁਹਾਨੂੰ ਪੱਕੇ ਕਰ ਰਹੇ ਹਾਂ। ਹਰਿਆਣੇ ਨੇ ਗੱਲ ਫੇਰ ਆ ਜਾਂਦੀ ਹੈ ਕੋਟ ਕਰਨ ਦੇ ਵਾਸਤੇ, ਹਰਿਆਣੇ ਨੇ ਇਹ ਕਹਿਤਾ ਮੈਡੀਕਲ ਕੇਅਰ ਵਾਲੇ ਜਿੰਨੇ ਨੇ ਡਾਕਟਰ, ਨਰਸਿਸ, ਮੈਡੀਕਲ, ਪੈਰਾਮੈਡੀਕਲ ਸਟਾਫ ਜਿਹੜਾ ਸਾਰਾ, ਅਸੀਂ ਉਹਨਾਂ ਦੀਆਂ ਤਨਖਾਹਾਂ ਦੁੱਗਣੀਆਂ ਕਰ ਰਹੇ ਹਾਂ। ਕਿ ਉਹਨਾਂ ਨੇ ਜਿਹੜਾ ਜੀ ਇਸ ਮੌਕੇ ਦੇ ਉੱਤੇ ਉਹਨਾਂ ਨੂੰ ਬਹੁਤ ਜਿਹੜਾ ਜੀ ਮੂਹਰੇ ਹੋ ਕੇ ਲੜਾਈ ਲੜਨੀ ਪੈ ਰਹੀ। ਇਹ ਤਾਂ ਕਹਿੰਦੇ 30% ਦੇ ਦਿਓ ਜੀ, ਆਹ ਫਰਕ ਹੈ ਨਾ। ਫਿਰ ਕੀ ਜਿਹੜੇ ਪੰਜਾਬ ਦੇ ਲੀਡਰ ਹੈਗੇ ਆ ਉਹਨਾਂ ਦਾ ਦਿਮਾਗ ਹੀ ਹੈ ਨਹੀਂਗਾ ਵੀ ਕਿਹੜੇ ਬੰਦਿਆਂ ਦੀ ਲੋੜ ਆ ਸਾਨੂੰ? ਦੋ ਲੋਕ ਹੁੰਦੇ ਆ ਜੀ, ਇੱਕ ਹੁੰਦੇ ਸਲਾਹਕਾਰ, ਇੱਕ ਹੁੰਦੇ ਸਵਾਹ ਖਿਲਾਰ। ਜਦੋਂ ਸਲਾਹਕਾਰ ਹੈ ਨਹੀਂ, ਸਵਾਹ ਖਿਲਾਰ ਰੱਖੇ ਹੋਏ ਆ, ਤੇ ਫਿਰ ਤਾਂ ਇਦਾਂ ਦੀਆਂ ਸਲਾਹਾਂ ਹੀ ਹੋਣੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਰਾ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।